ਜਿਸ ਟਾਈਮ ਦੇ ਉੱਤੇ ਤੁਸੀਂ ਆਏ, ਤੁਸੀਂ ਥੋੜ੍ਹਾ ਜਿਹਾ ਆਪਣੇ ਉਸ ਸਫ਼ਰ ਨੂੰ ਜੇ ਤੁਸੀਂ ਪੇਸ਼ ਕਰੋ। ਜਿਹੜਾ ਮੇਰਾ ਜਾਤੀ ਸਫ਼ਰ ਮੈਂ ਕਹਾਂਗਾ ਵੀ ਕੋਈ ਜ਼ਿਆਦਾ ਮੁਸ਼ਕਿਲਾਂ ਵਾਲਾ ਨਹੀਂ ਸੀ, ਕਿਉਂਕਿ ਮੈਂ ਡਾਕਟਰੀ ਦੀ ਪੜ੍ਹਾਈ ਪਟਿਆਲੇ ਮੈਡੀਕਲ ਕਾਲਜ ਤੋਂ ਕਰਕੇ ਆਇਆ ਸੀ। ਪਰ ਜਿਹੜਾ ਮੇਰਾ ਪਰਿਵਾਰ ਆ, ਮੇਰੇ ਵਾਲਿਦੀਨ, ਮੇਰੇ ਪੇਰੈਂਟਸ, ਉਹਨਾਂ ਦੀ ਪੈਦਾਇਸ਼ ਲਾਲਪੁਰ ਜ਼ਿਲ੍ਹੇ 'ਚ ਹੋਈ ਸੀ। ਸੋ ਬੜੀ ਛੋਟੀ ਉਮਰ ਦੇ ਵਿੱਚ ਜਦੋਂ ਸਾਡੇ ਪੰਜਾਬ ਦੀ ਤਕਸੀਮ ਹੋਈ, ਵੈਸੇ ਤਾਂ ਉਹਨੂੰ ਇੰਡੀਆ ਦੀ ਤਕਸੀਮ, ਪਾਰਟੀਸ਼ਨ ਕਿਹਾ ਜਾਂਦਾ, ਪਰ ਤਕਸੀਮ ਸਿਰਫ 2 ਸੂਬਿਆਂ ਦੀ ਹੋਈ ਸੀ, ਪੰਜਾਬ ਦੀ ਤੇ ਬੰਗਾਲ ਦੀ। ਸੋ ਸਾਡੇ ਬਜ਼ੁਰਗ ਉੱਥੋਂ ਉੱਠ ਕੇ ਆਏ, ਬੜੀਆਂ ਮੁਸ਼ਕਿਲਾਂ ਝੱਲੀਆਂ, ਅਸੀਂ ਉਹਨਾਂ ਦੀਆਂ ਸਟੋਰੀਆਂ ਸੁਣਦੇ ਰਹੇ। ਫਿਰ 1984 ਜੋ ਪੰਜਾਬ 'ਚ ਭਾਣਾ ਵਰਤਿਆ, ਉਦੋਂ ਜਿਹੜੀ ਸਾਡੀ ਨੌਜਵਾਨ 21-22 ਸਾਲ ਦੇ ਨੌਜਵਾਨ ਸੀ, ਉਹਨਾਂ ਤੇ ਉਸ ਚੀਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ। ਸਿਰਫ ਸਾਡੀ ਮੇਰੀ ਉਮਰ ਦੇ ਬਹੁਤ ਜ਼ਿਆਦਾ ਜਿਹੜੇ ਨੌਜਵਾਨ ਸੀਗੇ, ਉਹਨਾਂ ਨੇ ਉਦੋਂ ਪੰਜਾਬ ਨੂੰ ਜਾਂ ਇੰਡੀਆ ਨੂੰ ਛੱਡ ਕੇ ਉਹ ਅਮਰੀਕਾ 'ਚ ਆਏ। ਤੁਸੀਂ ਇਹ ਕਿਤਾਬ ਵੀ ਇੱਕ ਤੁਹਾਡੀ ਸੰਸਥਾ ਦੇ ਦੁਆਰਾ ਸਾਰਿਆਂ ਨੇ ਮਿਲ ਕੇ, ਸਿੱਖ ਪਾਇਨੀਅਰਸ, ਉਹ ਵੀ ਇੱਕ ਛਾਪੀ ਹੋਈ ਹੈ। ਹਾਂਜੀ, ਉਹ ਪੰਜਾਬੀ ਪਾਇਨੀਅਰਿੰਗ ਹੈਗੀ ਆ। ਜ਼ਿਆਦਾਤਰ ਤਾਂ ਸਿੱਖਾਂ ਦੀਆਂ ਸਟੋਰੀਆਂ ਹੀ ਆ, ਕਿਉਂਕਿ ਜਿਹੜੇ ਪਹਿਲੇ ਪਾਇਨੀਅਰ ਜਿਹੜੇ ਆਏ ਸੀ ਉਹ ਜ਼ਿਆਦਾ ਤੌਰ ਤੇ ਸਿੱਖ ਕਮਿਊਨਿਟੀ ਨਾਲ ਸੰਬੰਧ ਰੱਖਦੇ ਸੀ, ਪਰ ਉਹ ਸਾਰੇ ਪੰਜਾਬੀਆਂ ਦੀਆਂ, ਹੋਰਾਂ ਦੀਆਂ ਵੀ, ਦੂਜੇ ਪੰਜਾਬੀਆਂ ਦੀਆਂ ਵੀ ਸਟੋਰੀਜ਼ ਨੇ ਉਹਦੇ ਵਿੱਚ। ਤੇ ਉਹ ਕਿਤਾਬ ਅਸੀਂ ਕੋਈ 3 ਸਾਲ ਪਹਿਲਾਂ ਜਿਹੜੀ ਕੈਲੀਫੋਰਨੀਆ ਸਟੇਟ ਲਾਇਬ੍ਰੇਰੀ 'ਚ ਰਿਲੀਜ਼ ਕੀਤੀ ਸੀਗੀ। ਉਹ ਕਿਤਾਬ ਅਵੇਲੇਬਲ ਵੀ ਹੈਗੀ। ਉਹ ਇੱਕ ਅਮਰੀਕਨ ਆਥਰ ਹੈ, ਲੀਆ ਟਰਹਿਊਨ, ਜੋ ਕਿ CNN ਦੀ ਨਿਊਜ਼ ਐਡੀਟਰ ਰਹੀ ਆ। ਉਹਨਾਂ ਨੇ ਉਹ ਕਿਤਾਬ ਸੁਸਾਇਟੀ ਦੇ ਨਾਲ ਯੋਗਦਾਨ ਕਰਕੇ ਉਹ ਕਿਤਾਬ ਲਿਖੀ ਸੀ, ਤੇ ਸੁਸਾਇਟੀ ਮੈਂਬਰਾਂ ਨੇ ਕਾਫੀ ਮਿਹਨਤ ਕਰਕੇ ਉਹ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਕੇ, ਪੁਰਾਣੀਆਂ ਤਸਵੀਰਾਂ, ਉਹ ਬੁੱਕ ਅਵੇਲੇਬਲ ਹੈਗੀ ਆ। ਤੁਸੀਂ amazon.com ਤੋਂ ਲੈ ਸਕਦੇ ਹੋ, ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਤੋਂ ਵੀ ਲੈ ਸਕਦੇ ਹੋ, ਤੇ ਜਿਹੜਾ ਯੂਬਾ ਸਿਟੀ ਦੇ ਵਿੱਚ ਮਿਊਜ਼ੀਅਮ ਬਣਿਆ, ਉੱਥੇ ਵੀ ਕਿਤਾਬ ਉਹ ਅਵੇਲੇਬਲ ਹੈਗੀ। ਸਿੱਖਸ ਅਲਾਊਡ ਟੂ ਲੈਂਡ, ਇਹਦੇ ਵਿੱਚ ਉਹਨਾਂ ਨੇ 4 ਸਿੱਖਾਂ ਦੇ ਨਾਂ ਲਏ ਹੋਏ ਨੇ। ਉਹਨਾਂ 'ਚ ਇੱਕ ਨਾਂ ਬਖਸ਼ੀਸ਼ ਸਿੰਘ, ਸੁਹਾਵਾ ਸਿੰਘ, ਬਰਿਆਮ ਸਿੰਘ, ਤੇ ਮੈਨੂੰ ਚੌਥੇ ਬੰਦੇ ਦਾ ਨਾਂ ਨਹੀਂ ਯਾਦ ਆਉਂਦਾ। ਤੇ ਜਿਹੜਾ ਬਖਸ਼ੀਸ਼ ਸਿੰਘ ਸੀਗਾ, ਬਖਸ਼ੀਸ਼ ਸਿੰਘ ਢਿੱਲੋਂ, ਉਹ ਪੜ੍ਹਿਆ ਲਿਖਿਆ ਸੀਗਾ। ਉਹਨੇ ਚਾਈਨਾ ਦੇ ਵਿੱਚ ਬ੍ਰਿਟਿਸ਼ ਆਰਮੀ ਦੇ ਵਿੱਚ ਉਹ ਚੰਗੀ ਪਦਵੀ ਤੇ ਸੀਗਾ। ਓਕੇ। ਉਹਦੀ ਜਿਹੜੀ ਬੇਟੀ ਸੀਗੀ, ਉਹਦਾ ਨਾਂ ਸੀ ਕਰਤਾਰ ਕੌਰ ਢਿੱਲੋਂ। ਜਿਹੜੀ ਕਰਤਾਰ ਕੌਰ ਢਿੱਲੋਂ ਨੂੰ ਮੈਂ 2001 ਦੇ ਵਿੱਚ ਇੰਟਰਵਿਊ ਕੀਤਾ ਸੀ, ਅੱਜ ਤੋਂ 25 ਸਾਲ ਪਹਿਲਾਂ। ਮੇਰੇ ਕੋਲੇ ਉਹਨਾਂ ਦੀ ਘੰਟੇ ਦੀ ਵੀਡੀਓ ਇੰਟਰਵਿਊ ਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਫਾਦਰ 1889 ਚ ਪਹਿਲਾਂ ਆਇਆ ਸੀ ਅਮਰੀਕਾ, ਫਿਰ ਵਾਪਸ ਚਲਿਆ ਗਿਆ ਸੀ, ਬਖਸ਼ੀਸ਼ ਸਿੰਘ। ਹਾਂ, ਬਖਸ਼ੀਸ਼ ਸਿੰਘ। ਫਿਰ ਜਾ ਕੇ ਉਹ ਆਪਣੇ ਪਰਿਵਾਰ ਤੇ ਆਪਣੀ ਵਾਈਫ ਤੇ ਬੱਚੇ ਨੂੰ ਲੈ ਕੇ ਆਇਆ। ਬੱਚੇ ਉਹਨਾਂ ਦੇ ਇੱਥੇ ਪੈਦਾ ਹੋਏ ਸੀ। ਜਿਹੜੇ ਉਹਨਾਂ ਦੀ ਵਾਈਫ ਵੀ ਸੀ ਨਾ, ਉਹ ਵੀ ਬੜੀ ਇੱਕ ਪਰਮੰਨੀ ਹੋਈ ਕੂਕਾ ਫੈਮਿਲੀ ਨੂੰ ਬਿਲੋਂਗ ਕਰਦੀ ਸੀ, ਜਿਨ੍ਹਾਂ ਨੇ ਕਿ ਬਹੁਤ ਸ਼ਹੀਦੀਆਂ ਦਿੱਤੀਆਂ ਸੀ। ਉਦੋਂ ਅੰਗਰੇਜ਼ਾਂ ਨੇ ਕਾਫੀ ਕੂਕਿਆਂ ਨੂੰ ਸ਼ਹੀਦ ਕੀਤਾ ਸੀ, ਕਿਉਂਕਿ ਉਹ ਜੇ ਦੇਖਿਆ ਜਾਵੇ ਤਾਂ ਜਿਹੜੇ ਰਾਮ ਸਿੰਘ ਜੀ ਸੀਗੇ, ਉਹ ਬੜੇ ਉਹਨਾਂ ਨੂੰ ਪੰਜਾਬ ਦੇ ਵਿੱਚ ਕੂਕਿਆਂ ਨੇ ਇੱਕ ਮੂਵਮੈਂਟ ਚਲਾਈ ਸੀਗੀ ਆਜ਼ਾਦੀ ਦੀ। ਉਹ ਟੌਪਿਕ ਵੱਖਰਾ ਹੈਗਾ। ਪਰ ਉਹ ਜਿਹੜੀ ਫੈਮਿਲੀ ਆ, ਕਰਤਾਰ ਕੌਰ ਢਿੱਲੋਂ ਦੀ ਜਿਹੜੀ ਗ੍ਰੈਂਡ ਡਾਟਰ ਹੈ, ਉਹਦਾ ਨਾਂ ਐਰਕਾ ਸੂਰਤ ਐਂਡਰਸਨ। ਉਹ UCLA ਦੇ ਵਿੱਚ ਮੀਡੀਆ ਦੇ ਵਿੱਚ ਪ੍ਰੋਫੈਸਰ ਸੀ, ਤੇ ਹੁਣ ਉਹ ਬਰਕਲੇ 'ਚ ਰਹਿੰਦੇ ਨੇ। ਅੱਛਾ। ਮੈਂ ਜਦੋਂ ਅਸੀਂ ਇਹ ਗੱਲ ਹੈਗੀ 1900 ਮੇਰੇ ਖਿਆਲ 99 ਦੀ ਜੀ, ਇੱਕ ਮੂਵੀ ਬਣੀ ਸੀ ਦ ਟਰਬਨਸ। ਉਹ ਟਰਬਨਸ ਜਿਹੜੀ ਮੂਵੀ ਸੀ, ਉਹ ਸਿੱਖ ਫਾਊਂਡੇਸ਼ਨ, ਜਿੱਥੇ ਡਾਕਟਰ ਕਪਾਨੀ ਜਿਹੜੀ ਫਾਊਂਡੇਸ਼ਨ ਨੂੰ ਚਲਾਉਂਦੇ ਸੀ, ਉਹਨਾਂ ਦੀ 25ਵੀਂ ਵਰ੍ਹੇਗੰਢ ਤੇ ਉਹ ਮੂਵੀ ਦਿਖਾਈ ਗਈ ਸੀ, ਦ ਟਰਬਨਸ। ਮੈਂ ਵੇਖੀ ਤੇ ਮੈਂ ਬੜਾ ਪ੍ਰਭਾਵਿਤ ਹੋਇਆ, ਤੇ ਮੈਂ ਐਰਕਾ ਨੇ ਬਣਾਈ ਸੀ ਉਹ ਮੂਵੀ PBS ਦੇ ਨਾਲ। ਆਪਣੇ ਉਹਦੇ ਵਿੱਚ ਆਪਣੇ ਕਵੀ ਰਾਜ ਵੀ ਸੀਗੇ, ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਂ ਨਾ ਐਰਕਾ ਨੂੰ ਵੀ, ਤੂੰ ਭਾਈ ਫਿਰ ਸਾਡੇ ਯੂਬਾ ਸਿਟੀ ਦੇ ਮੇਲੇ ਤੇ ਆ, ਸੀ ਤੇਰਾ ਮਾਣ ਇੱਜ਼ਤ ਕਰਨਾ, ਵੀ ਤੂੰ ਇੱਕ ਬੜੀ ਪ੍ਰਭਾਵਸ਼ਾਲੀ ਡਾਕੂਮੈਂਟਰੀ ਬਣਾਈ ਆ। ਐਰਕਾ ਮੈਨੂੰ ਕਹਿੰਦੀ ਵੀ ਮੇਰੀ ਬਜਾਏ ਨਾ ਤੂੰ ਮੇਰੀ ਗ੍ਰੈਂਡ ਮਦਰ ਨਾਲ ਗੱਲ ਕਰ। ਉਹਨਾਂ ਨੇ ਮੈਨੂੰ ਨੰਬਰ ਦਿੱਤਾ ਕਰਤਾਰ ਕੌਰ ਢਿੱਲੋਂ ਦਾ, ਤੇ ਕਰਤਾਰ ਕੌਰ ਢਿੱਲੋਂ ਆਲਮੋਸਟ 80s ਦੇ ਵਿੱਚ ਸੀਗੇ। ਠੀਕ ਹੈ। ਤੇ ਉਹ ਯੂਬਾ ਸਿਟੀ ਆਏ ਤੇ ਮੇਲੇ ਤੇ ਬੋਲੇ ਵੀ। ਅੱਛਾ। ਮੈਂ ਦੇਖਿਆ ਵੀ ਇਹ ਮਾਈ ਦੇ ਵਿੱਚ ਇੰਨੀ ਮੜਕ ਤੇ ਇੰਨੀ ਉਹਦੇ ਚ ਜੋਸ਼, ਗੜਕ। ਮੈਂ ਕਿਹਾ ਜੀ ਸਾਰਾ ਕੁਝ ਸੀ। ਉਹ ਮਾਈ ਦਾ ਮਤਲਬ ਤੁਸੀਂ ਦੇਖੋਗੇ ਤਾਂ ਬਜ਼ੁਰਗ ਲੱਗਦੀ ਸੀ, ਉਹ ਬੋਲਦੀ ਸੀ ਜਿਵੇਂ ਮਤਲਬ ਇੰਨੇ ਜੋਸ਼ ਨਾਲ ਉਹ ਬੋਲੀ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਇੱਕ ਤਾਂ ਮੈਂ ਉਹਨੂੰ ਮੂਵੀ ਭੇਜੀ ਸ਼ਹੀਦ ਊਧਮ ਸਿੰਘ, ਕਿਉਂਕਿ ਗਦਰ ਪਾਰਟੀ ਦੀ ਉਹ ਖੁਦ ਵੀ ਮੈਂਬਰ ਰਹੀ ਆ। ਤੇ ਜਦੋਂ ਮੈਂ ਮੂਵੀ ਭੇਜੀ ਤੇ ਉਹਨੇ ਮੈਨੂੰ ਕਾਲ ਕੀਤੀ, ਕਹਿੰਦੀ ਵੀ ਮੇਰੇ ਕੋਲੇ ਤਾਂ VCR ਹੈ, DVD ਪਲੇਅਰ ਹੈ ਨਹੀਂ, ਹੁਣ ਮੈਂ DVD ਪਲੇਅਰ ਲਿਆ ਕੇ ਦੇਖਦੀ ਆ। ਫਿਰ ਦੇਖ ਕੇ ਮੈਨੂੰ ਉਹਨੇ ਚਿੱਠੀ ਲਿਖੀ, ਤੇ ਫਿਰ ਉਹਨਾਂ ਨੂੰ ਮਿਲਣ ਗਿਆ, ਤੇ ਫਿਰ ਮੈਂ ਉਹਨਾਂ ਦੀ ਇੰਟਰਵਿਊ ਕੀਤੀ, ਤੇ ਉਹਨੇ ਮੈਨੂੰ ਦੱਸਿਆ ਵੀ ਸਿੱਖ ਇੱਥੇ 1880 ਦੇ ਵਿੱਚ
ਆਣੇ ਸ਼ੁਰੂ ਹੋ ਗਏ ਸੀ। ਉਹ ਮੇਰੇ ਕੋਲੇ ਡਾਕੂਮੈਂਟਰੀ ਐਵੀਡੈਂਸ ਹੈ। ਤਾਂ ਸ਼ੁਰੂਆਤੀ ਦੌਰ ਦੇ ਜਿਹੜੇ ਪੰਜਾਬੀ ਆ ਜਾਂ ਸਿੱਖ ਆ ਉਹਨਾਂ ਨੂੰ ਕਿੱਦਾਂ ਦੇ ਜਿਹੜੀਆਂ ਸਟਰਗਲਸ ਆ ਜਾਂ ਕਿੱਦਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ? ਦੇਖੋ ਜੀ, ਕੰਮ ਤਾਂ ਮਿਲ ਜਾਂਦਾ ਸੀ ਕਿਉਂਕਿ ਆਪਣੇ ਬੰਦੇ ਮਿਹਨਤੀ ਸੀਗੇ। ਡਾਕਟਰ ਕੰਗ ਵੀ ਸ਼ੁਰੂਆਤ ਦੇਖੋ ਇਹਨਾਂ ਦੀ ਇਸ ਤਰੀਕੇ ਦੇ ਨਾਲ ਆਪਣੀ ਜਿਹੜੀ ਕਮਿਊਨਿਟੀ ਦੀ ਇੱਥੇ ਆਉਂਦੀ ਆ, ਪੰਜਾਬ ਨੂੰ ਛੱਡ ਕੇ ਇੱਥੇ ਆਉਣਾ ਪੈ ਰਿਹਾ। ਉੱਥੇ ਵੀ ਹਾਲਾਤ ਜਿਹੜੇ ਨਾਸਾਜ਼ ਸੀਗੇ, ਇੱਥੇ ਵੀ ਆ ਕੇ ਕਈ ਤਰੀਕੇ ਦੀਆਂ ਜਿਹੜੀਆਂ ਚੁਣੌਤੀਆਂ ਆ ਉਹ ਉਸ ਦੇ ਵਿੱਚੋਂ ਜਿਹੜਾ ਉਹ ਲੰਘਣਾ ਪਿਆ। ਪਰ ਇੱਕ ਚੀਜ਼ ਜਿਹੜੀ ਆਪਾਂ ਡਾਕਟਰ ਕੰਗ ਇਹ ਵੀ ਜਿਹੜੀ ਦੇਖੀ ਆ, ਪਰ ਵਿੱਚੋਂ ਸੀਗੇ ਕੁਛ ਅਜਿਹੇ ਜਿਹੜੇ ਲੋਕ ਆ, ਜਿੱਦਾਂ ਹੁਣ ਇਸੇ ਹੀ ਕੜੀ ਦੇ ਵਿੱਚੋਂ ਆਪਾਂ ਗਦਰ ਪਾਰਟੀ, ਸੋਹਣ ਸਿੰਘ ਭਕਨਾ, ਉਹ ਸਾਰੇ ਜਾਣੇ, ਕਰਤਾਰ ਸਿੰਘ ਸਰਾਭਾ, ਬਾਕੀ ਸਾਰੇ ਜਾਣੇ ਇਸੇ ਹੀ ਸਟਰਗਲ ਦੇ ਵਿੱਚੋਂ ਨਿਕਲਦੇ ਹੋਏ ਦੇਖਦੇ ਹਾਂ। ਉਸ ਸ਼ਹਿਰ ਦੇ ਵਿੱਚ 1913 ਮਈ ਦੇ ਮਹੀਨੇ ਵਿੱਚ ਆਪਣੇ ਲੋਕਾਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ। ਵੱਡੀ ਮੀਟਿੰਗ ਹੋਈ ਜਿੱਥੇ ਕਿ ਗਦਰ ਪਾਰਟੀ ਬਣਾਈ ਗਈ। ਉੱਥੇ ਇੱਕ ਹਾਲ ਹੈ, ਫਿਨਿਸ਼ ਸੋਸ਼ਲਿਸਟ ਹਾਲ। ਜਿਹੜੇ ਫਿਨਲੈਂਡ ਦੇ ਲੋਕ ਸੀ ਨਾ, ਉਹ ਉਹਨਾਂ ਨੂੰ ਰਸ਼ੀਆ ਤੋਂ ਬਹੁਤ ਦੁਖੀ ਸੀ ਉਹ, ਤੇ ਉਹਨਾਂ ਨੂੰ ਵੀ ਪਤਾ ਸੀ ਵੀ ਗੁਲਾਮੀ ਕੀ ਹੁੰਦੀ ਆ। ਸੋ ਉਹ ਸਾਡੇ ਲੋਕਾਂ ਨਾਲ ਹਮਦਰਦੀ ਰੱਖਦੇ ਸੀ, ਫਿਨਲੈਂਡ ਵਾਲੇ ਲੋਕ। ਉਸ ਹਾਲ ਦੇ ਵਿੱਚ ਮੀਟਿੰਗ ਹੋਈ ਤੇ ਉੱਥੇ ਫਿਰ ਪਾਰਟੀ ਬਣੀ। ਪਾਰਟੀ ਦੇ ਪਹਿਲੇ ਪ੍ਰਧਾਨ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ ਤੇ ਵਾਈਸ ਪ੍ਰੈਜ਼ੀਡੈਂਟ ਬਣੇ ਜਵਾਲਾ ਸਿੰਘ ਤੇ ਕੇਸਰ ਸਿੰਘ, ਤੇ ਜਿਹੜੇ ਸੈਕਟਰੀ ਬਣੇ ਉਹ ਲਾਲਾ ਹਰਦਿਆਲ, ਜਿਨ੍ਹਾਂ ਦਾ ਕਿ ਨਾਂ ਤੁਸੀਂ ਬਹੁਤ ਸੁਣਦੇ ਹੋ, ਤੇ ਜਿਹੜੇ ਖਜ਼ਾਨਚੀ ਸੀ ਉਹ ਪੰਡਿਤ ਕਾਂਸ਼ੀ ਰਾਮ ਸੀਗੇ। ਸੋ ਮਤਲਬ ਨਾਂ ਤਾਂ ਉੱਥੇ ਕਈ ਸੌ ਬੰਦਾ ਇਕੱਠਾ ਹੋਇਆ ਸੀ, ਤੇ ਇਹ ਨਾਮ ਵੈਰੀਫਾਈਡ ਨੇ ਜਿਹੜੇ ਬੰਦੇ ਉੱਥੇ ਉਸ ਹਾਲ ਚ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਇੱਕ ਤੁਹਾਡੇ ਲਈ ਇੱਕ ਨਵਾਂ ਪ੍ਰੋਗਰਾਮ, ਉਸ ਦਾ ਜਿਹੜਾ ਪਹਿਲਾ ਭਾਗ, ਪਲੇਠਾ ਭਾਗ, ਪਹਿਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਹ ਪ੍ਰੋਗਰਾਮ ਇਤਿਹਾਸ ਦੇ ਨਾਲ ਜੁੜਿਆ ਹੋਇਆ ਆ। ਜਿਸ ਧਰਤੀ ਤੋਂ ਆਪਾਂ ਆਏ ਹਾਂ ਤੇ ਜਿਸ ਧਰਤੀ ਦੇ ਉੱਤੇ ਆਪਾਂ ਆ ਕੇ ਵਸੇ ਹੋਏ ਹਾਂ, ਹਰ ਇੱਕ ਦੀ ਇੱਕ ਉਤਸੁਕਤਾ ਹੁੰਦੀ ਆ ਜਾਣਨ ਦੀ ਵੀ ਇਤਿਹਾਸ ਕਿੱਦਾਂ ਦਾ ਰਿਹਾ, ਇਹ ਸਫ਼ਰ ਕਿੱਦਾਂ ਦਾ ਰਿਹਾ, ਇਹ ਸਟੋਰੀ ਕੀ ਆ ਇਸ ਦੀ। ਸੋ ਅੱਜ ਜਿਹੜੇ ਪੰਜਾਬੀ ਅਮਰੀਕਨਸ ਇੱਥੇ ਅਮਰੀਕਾ ਦੇ ਵਿੱਚ ਵਸੇ ਹੋਏ ਆ, ਕਦੋਂ ਇੱਥੇ ਆਏ, ਕਿਹੜੇ ਰਸਤੇ ਆਏ, ਕਿਹੜੇ ਹਾਲਾਤਾਂ 'ਚ ਆਉਣਾ ਪਿਆ ਤੇ ਕਿਹੜੇ ਹਾਲਾਤਾਂ ਦਾ ਆ ਕੇ ਸਾਹਮਣਾ ਕਰਨਾ ਪਿਆ, ਤੇ ਅੱਜ ਜੋ ਕਰੰਟ ਸਿਚੁਏਸ਼ਨ ਆ ਉਹਦੇ ਵਿੱਚ ਕੀ ਚੱਲ ਰਿਹਾ ਤੇ ਇੱਥੇ ਤੱਕ ਪਹੁੰਚਣ ਦਾ ਜਿਹੜਾ ਸਫ਼ਰ ਆ। ਸੋ ਇੱਕ ਪੰਜਾਬੀ ਅਮਰੀਕਨ ਸਟੋਰੀ ਆ, ਇਹ ਜਰਨੀ ਆ ਅਮਰੀਕਾ ਤਾਈਂ। ਸੋ ਇਹ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਾਂ ਤੁਹਾਡੇ ਲਈ ਇਸ ਪ੍ਰੋਗਰਾਮ ਨੂੰ ਲੈ ਕੇ ਆਵਾਂਗੇ। ਇਹਦੇ ਵੱਖ-ਵੱਖ ਪਹਿਲੂ, ਵੱਖ-ਵੱਖ ਉਸ ਦੇ ਵਿੱਚ ਕਹਾਣੀਆਂ ਤੁਹਾਡੇ ਨਾਲ ਸਾਂਝ ਪਾਵਾਂਗੇ। ਆਪਾਂ ਦੱਸਦੇ ਜਾਈਏ, ਆਪਣੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਡਾਕਟਰ ਜਸਵੀਰ ਸਿੰਘ ਕੰਗ ਜੀ, ਜੋ ਕਿ ਯੂਬਾ ਸਿਟੀ 'ਚ ਪਿਛਲੇ ਕਈ ਦਹਾਕਿਆਂ ਤੋਂ ਸਿਹਤ ਸੇਵਾਵਾਂ ਡਾਕਟਰੀ ਦੇ ਰੂਪ ਦੇ ਵਿੱਚ ਉਹ ਦਿੰਦੇ ਆਏ ਆ। ਇਹ ਲਿਖਦੇ ਵੀ ਨੇ ਅੱਜ ਕੱਲ੍ਹ, ਇਹਨਾਂ ਦੇ ਗੀਤ ਵੀ ਹੈਗੇ ਨੇ, ਇਹਨਾਂ ਨੇ ਕਿਤਾਬਾਂ ਕਈ ਪੜ੍ਹੀਆਂ ਆ, ਕਈ ਕਿਤਾਬਾਂ ਦੇ ਉੱਤੇ ਇਹਨਾਂ ਨੇ ਆਪਣਾ ਜਿਹੜਾ ਓਪੀਨੀਅਨ ਆ ਉਹ ਵੀ ਦਿੱਤਾ ਆ। ਤੇ ਵੱਡੇ ਤੌਰ ਦੇ ਉੱਤੇ ਜਿਹੜੇ ਇਤਿਹਾਸ ਨੂੰ ਸਾਂਭਣ ਦਾ ਉਪਰਾਲਾ ਜਿਹੜਾ ਆ ਉਹ ਪਿਛਲੇ ਲੰਮੇ ਸਮੇਂ ਤੋਂ, ਕਈ ਦਹਾਕਿਆਂ ਤੋਂ ਜਿਹੜਾ ਉਹ ਕਰਦੇ ਆ ਰਹੇ ਆ। ਸੋ ਉਹਨਾਂ ਦੇ ਨਾਲ ਇਹ ਪ੍ਰੋਗਰਾਮ ਦੀ ਲੜੀ ਜਿਹੜੀ ਉਹ ਆਪਾਂ ਸ਼ੁਰੂ ਕਰ ਰਹੇ ਹਾਂ। ਸੋ ਸਭ ਤੋਂ ਪਹਿਲਾਂ ਡਾਕਟਰ ਜਸਵੀਰ ਸਿੰਘ ਕੰਗ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਡਾਕਟਰ ਕੰਗ, ਡਾਕਟਰੀ ਦੇ ਪੇਸ਼ੇ ਦੇ ਵਿੱਚ ਹੁੰਦੇ ਹੋਏ ਉੱਦਾਂ ਇਹ ਅਕਸਰ ਮੰਨਿਆ ਜਾਂਦਾ ਵੀ ਡਾਕਟਰਸ ਦੇ ਕੋਲ ਵਕਤ ਨਹੀਂ ਹੁੰਦਾ, ਵੀ ਬੜੇ ਬਿਜ਼ੀ ਉਹਨਾਂ ਦਾ ਸਕੈਜੂਲ ਜਿਹੜਾ ਉਹ ਰਹਿੰਦਾ ਆ। ਪਰ ਪਿਛਲੇ ਕਈ ਦਹਾਕਿਆਂ ਤੋਂ ਜਿੱਥੇ ਤੁਸੀਂ ਡਾਕਟਰੀ ਦੀਆਂ ਸੇਵਾਵਾਂ ਵੀ ਨਿਭਾਉਂਦੇ ਆ ਰਹੇ ਹੋ, ਉੱਥੇ ਜਿਹੜੇ ਮਰੀਜ਼ ਆ ਉਹਨਾਂ ਨੂੰ ਠੀਕ ਕਰਦੇ ਆ ਰਹੇ ਹੋ, ਉੱਥੇ ਨਾਲ ਦੇ ਨਾਲ ਤੁਹਾਡੀ ਜਿਹੜੀ ਰੁਚੀ ਆ ਇਸ ਇਤਿਹਾਸ ਦੇ ਨਾਲ ਜਿਹੜੀ ਉਹ ਜੁੜੀ ਰਹੀ ਆ। ਕੀ ਕਾਰਨ ਸੀਗੇ ਜਿਹੜਾ ਇਹ ਇਤਿਹਾਸ ਨੇ, ਇਸ ਸਟੋਰੀ ਨੇ, ਇਸ ਜਰਨੀ ਨੇ ਤੁਹਾਨੂੰ ਇਸ ਪਾਸੇ ਵੱਲ ਨੂੰ ਖਿੱਚਿਆ? ਰਾਜ ਜੀ, ਤੁਹਾਡਾ ਬਹੁਤ ਧੰਨਵਾਦ, ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾਕਟਰ ਹੋਣ ਦੇ ਨਾਤੇ ਇੱਕ ਤੁਹਾਡਾ ਸਾਇੰਟੀਫਿਕ ਮਾਈਂਡ ਹੁੰਦਾ, ਤੁਸੀਂ ਕੋਈ ਵੀ ਜਿਹੜੀ ਗੱਲ ਆ ਉਹ ਤਰਕ ਨਾਲ ਜਾਂ ਲੌਜਿਕ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹੋ। ਜਿਹੜਾ ਇਨਸਾਨ ਹੈਗਾ, ਇੱਕ ਤਾਂ ਉਹਦੀ ਜਦੋਂ ਆਪਾਂ ਸਰੀਰ ਦੀ ਗੱਲ ਕਰਦੇ ਹਾਂ, ਇੱਕ ਉਹਦੀ ਇੱਕ ਮਾਨਸਿਕ ਜਿਹੜੀ ਹੁੰਦੀ ਆ ਉਹ ਵੀ ਇਸ਼ੂਜ਼ ਹੁੰਦੇ ਨੇ। ਪਰ ਆਪਾਂ ਹੁਣ ਇੱਕ ਦੂਜੇ ਸਮਾਜ ਚੋਂ ਉੱਠ ਕੇ ਜਦੋਂ ਦੂਜੇ ਸਮਾਜ 'ਚ ਆ ਕੇ ਆਪਾਂ ਆਪਣੇ ਆਪ ਨੂੰ
ਫਿੱਟ ਕਰਦੇ ਹਾਂ ਜਾਂ ਇੰਟੈਗਰੇਟ ਕਰਦੇ ਹਾਂ, ਸੋ ਉਹਦੇ ਨਾਲ ਤੁਹਾਡੀ ਸਿਹਤ 'ਤੇ ਵੀ ਅਸਰ ਪੈਂਦਾ, ਤੁਹਾਡੇ ਕਈ ਮੁਸ਼ਕਲਾਵਾਂ 'ਤੇ ਅਸਰ ਪੈਂਦਾ। ਸੋ ਮੈਨੂੰ ਸਦਾ ਇੰਟਰਸਟ ਰਿਹਾ ਹਿਊਮਨ ਮਾਈਗ੍ਰੇਸ਼ਨ। ਦੇਖੋ ਪੰਛੀ ਵੀ ਮਾਈਗ੍ਰੇਟ ਕਰਦੇ ਨੇ, ਜਿੱਥੇ ਉਹਨਾਂ ਨੂੰ ਫੂਡ ਦੀ ਲੋੜ ਜਾਂ ਮੌਸਮ ਕਰਕੇ ਪੰਛੀ ਕਈ ਵਾਰੀ ਕੈਨੇਡਾ ਤੋਂ ਉੱਡ ਕੇ ਅਮਰੀਕਾ 'ਚ ਆਉਂਦੇ ਨੇ। ਸੋ ਜੀ, ਜਿਹੜਾ ਇਨਸਾਨ ਹੈਗਾ, ਜਦੋਂ ਦਾ ਇਨਸਾਨ ਬਣਿਆ, ਉਹ ਰੋਜ਼ੀ ਰੋਟੀ ਜਾਂ ਚੰਗੇ ਇੱਕ ਸੇਫ এনवायरमेंट ਦੀ ਲੋੜ ਦੇ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮਾਈਗ੍ਰੇਟ ਕਰਦਾ ਰਿਹਾ। ਜੀ, ਇਹ ਕੋਈ ਨਵੀਂ ਗੱਲ ਨਹੀਂ, ਜਿੰਨਾ ਵੀ ਇਨਸਾਨ ਪੁਰਾਣਾ ਮਾਈਗ੍ਰੇਸ਼ਨ ਸਾਡੀ ਹੁੰਦੀ ਰਹੀ ਆ। ਸੋ ਜਿਹੜੀ ਸਾਡੀ ਖਾਸ ਕਰਕੇ ਜਿਹੜੇ ਖਿੱਤੇ ਤੋਂ ਅਸੀਂ ਆਏ ਹਾਂ, ਜਿਹਨੂੰ ਅਸੀਂ ਪੰਜਾਬ, ਪੰਜ ਦਰਿਆਵਾਂ ਦੀ ਧਰਤੀ ਜਾਂ ਲੈਂਡ ਆਫ ਫਾਈਵ ਰਿਵਰਸ, ਪੰਜਾਬ ਦਾ ਮਤਲਬ ਹੀ ਪੰਜ ਪਾਣੀਆਂ ਦੀ ਧਰਤੀ ਆ। ਉੱਥੋਂ ਜਿਹੜੇ ਲੋਕ ਸਾਡੇ ਭੈਣ ਭਰਾ ਬਜ਼ੁਰਗ ਸਾਡੇ ਇੱਥੇ ਆਏ ਅਮਰੀਕਾ ਦੇ ਪੈਸੀਫਿਕ ਵੈਸਟ, ਜੋ ਕਿ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਕੈਨੇਡਾ, ਸਟੇਟ ਤੇ ਵਿੱਚ ਹੂੰ, ਬ੍ਰਿਟਿਸ਼ ਕੋਲੰਬੀਆ ਜ਼ਿਆਦਾ ਇੱਧਰ ਆਏ। ਇੱਧਰ ਹੈ, ਤੋ ਹਾਂਜੀ, ਇਹ ਸਾਡੇ ਲੋਕਾਂ ਨੇ ਇੱਥੇ ਆ ਕੇ ਬੜੀਆਂ ਮੁਸ਼ਕਲਾਂ ਵੀ ਝੱਲੀਆਂ, ਤੇ ਉਹ ਜਿਹੜਾ ਮੈਂ ਇਹ ਕਹਾਂਗਾ ਵੀ ਜਿਹੜਾ ਇਤਿਹਾਸ ਹੈ, ਉਹ ਤੁਹਾਡੇ ਜੋ ਅੱਜ ਤੁਹਾਡੀ ਜ਼ਿੰਦਗੀ ਚੱਲ ਰਹੀ ਆ ਉਹਦਾ ਤੁਹਾਡੇ ਤੇ ਅਸਰ ਹੁੰਦਾ, ਜੋ ਅੱਜ ਤੁਸੀਂ ਕਰ ਰਹੇ ਹੋ ਉਹਦਾ ਅਸਰ ਆਉਣ ਵਾਲੀਆਂ ਨਸਲਾਂ ਤੇ ਹੁੰਦਾ ਹੈਗਾ। ਤੇ ਮੈਨੂੰ ਇਹ ਇੰਟਰਸਟ ਜਿਹੜਾ ਪੈਦਾ ਹੋਇਆ, ਮੈਨੂੰ ਇੱਕ ਵਾਰੀ ਕਿਸੇ ਅਖਬਾਰ ਨੇ ਕੋਈ ਆਰਟੀਕਲ ਲਿਖਣ ਲਈ ਕਿਹਾ ਸੀ, ਤੇ ਉਦੋਂ ਮੈਂ ਰਿਸਰਚ ਕੀਤੀ ਤੇ ਮੈਂ ਬੜਾ ਰਿਸਰਚ ਕਰਕੇ ਬੜਾ ਕੀ ਕਹਾਂਗਾ ਵੀ ਭਾਵੁਕ ਵੀ ਹੋਇਆ ਤੇ ਇੰਪ੍ਰੈਸ ਵੀ ਹੋਇਆ ਵੀ ਸਾਡਾ ਇੰਨਾ ਵਿਰਸਾ ਹੈਗਾ ਹਾਂਜੀ, ਅਮਰੀਕਾ ਦੇ ਵਿੱਚ, ਸਾਨੂੰ ਖੁਦ ਨਹੀਂ ਪਤਾ। ਤੇ ਇੱਕ ਸਾਡੇ ਵੱਡੇ ਵੀਰ ਭਾਜੀ ਹੁੰਦੇ ਸੀ ਤਜਿੰਦਰ ਸਿੰਘ ਸੀਬੀਆ, ਜਿਨ੍ਹਾਂ ਨੂੰ ਪਿਆਰ ਦੇ ਨਾਲ ਟੈਡ ਸੀਬੀਆ ਕਹਿੰਦੇ ਸੀ, ਉਹ UC ਡੇਵਿਸ ਦੇ ਵਿੱਚ ਲਾਇਬ੍ਰੇਰੀਅਨ ਰਹੇ ਨੇ, ਚੀਫ ਲਾਇਬ੍ਰੇਰੀਅਨ ਬਹੁਤ ਸਾਲ। ਉਹਨਾਂ ਨੇ ਇੱਕ ਵੈਬਸਾਈਟ ਵੀ ਬਣਾਈ ਸੀਗੀ, ਹੂੰ, ਹੂੰ, ਜੋ ਕਿ ਅੱਜ ਕੱਲ੍ਹ ਵੀ ਬੜੀ ਅੱਛੀ ਵੈਬਸਾਈਟ ਆ, ਸਿੱਖ ਪਾਇਨੀਅਰਸ। ਤੇ ਉਹਨਾਂ ਨਾਲ ਵੀ ਮੇਰਾ ਬੜਾ ਪਿਆਰ ਸੀ, ਤੇ ਉਹਨਾਂ ਨਾਲ ਅਸੀਂ ਕਾਫੀ ਕੰਮ ਵੀ ਕੀਤਾ, ਉਹਨਾਂ ਤੋਂ ਸਿੱਖਿਆ ਵੀ। ਸੋ ਮੈਨੂੰ ਇਹ ਟੌਪਿਕ ਦੇ ਵਿੱਚ ਮੈਡੀਸਨ ਤੋਂ ਸਿਵਾਏ ਜੇ ਮੇਰੀ ਦੂਜੀ ਪੈਸ਼ਨ ਹੈਗੀ ਆ, ਉਹ ਹੈਗੀ ਆ ਆਪਣੀ ਜੋ ਮਾਈਗ੍ਰੇਸ਼ਨ ਦੀ ਹਿਸਟਰੀ ਆ ਉਹਦੇ ਬਾਰੇ ਜਾਣਕਾਰੀ ਇਕੱਠੀ ਕਰਨਾ। ਤੁਸੀਂ ਇਹ ਕਿਤਾਬ ਵੀ ਇੱਕ ਤੁਹਾਡੀ ਸੰਸਥਾ ਦੇ ਦੁਆਰਾ ਸਾਰਿਆਂ ਨੇ ਮਿਲ ਕੇ ਸਿੱਖ ਪਾਇਨੀਅਰਸ, ਉਹ ਵੀ ਇੱਕ ਛਾਪੀ ਹੋਈ ਹੈ? ਹਾਂਜੀ, ਉਹ ਪੰਜਾਬੀ ਪਾਇਨੀਅਰਿੰਗ ਹੈਗੀ ਆ, ਜ਼ਿਆਦਾਤਰ ਤਾਂ ਸਿੱਖਾਂ ਦੀਆਂ ਸਟੋਰੀਆਂ ਹੀ ਆ, ਕਿਉਂਕਿ ਜਿਹੜੇ ਪਹਿਲੇ ਪਾਇਨੀਅਰ ਜਿਹੜੇ ਆਏ ਸੀ ਉਹ ਜ਼ਿਆਦਾ ਤੌਰ ਤੇ ਸਿੱਖ ਕਮਿਊਨਿਟੀ ਨਾਲ ਸੰਬੰਧ ਰੱਖਦੇ ਸੀ, ਪਰ ਉਹ ਸਾਰੇ ਪੰਜਾਬੀਆਂ ਦੀਆਂ, ਹੋਰਾਂ ਦੀਆਂ ਵੀ, ਦੂਜੇ ਪੰਜਾਬੀਆਂ ਦੀਆਂ ਵੀ ਸਟੋਰੀਜ਼ ਨੇ ਉਹਦੇ ਵਿੱਚ। ਤੇ ਉਹ ਕਿਤਾਬ ਅਸੀਂ ਕੋਈ 3 ਸਾਲ ਪਹਿਲਾਂ ਜਿਹੜੀ ਕੈਲੀਫੋਰਨੀਆ ਸਟੇਟ ਲਾਇਬ੍ਰੇਰੀ 'ਚ ਰਿਲੀਜ਼ ਕੀਤੀ ਸੀਗੀ। ਉਹ ਜੀ, ਕਿਤਾਬ ਅਵੇਲੇਬਲ ਵੀ ਹੈਗੀ। ਉਹ ਇੱਕ ਅਮਰੀਕਨ ਆਥਰ ਹੈ, ਲੀਆ ਟਰਹਿਊਨ, ਜੋ ਕਿ CNN ਦੀ ਨਿਊਜ਼ ਐਡੀਟਰ ਰਹੀ ਆ। ਉਹਨਾਂ ਨੇ ਉਹ ਕਿਤਾਬ ਸੁਸਾਇਟੀ ਦੇ ਨਾਲ ਯੋਗਦਾਨ ਕਰਕੇ ਉਹ ਕਿਤਾਬ ਲਿਖੀ ਸੀ, ਤੇ ਸੁਸਾਇਟੀ ਮੈਂਬਰਾਂ ਨੇ ਕਾਫੀ ਮਿਹਨਤ ਕਰਕੇ ਉਹ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਕੇ, ਪੁਰਾਣੀਆਂ ਤਸਵੀਰਾਂ, ਉਹ ਬੁੱਕ ਅਵੇਲੇਬਲ ਹੈਗੀ ਆ, ਤੁਸੀਂ amazon.com ਤੋਂ ਲੈ ਸਕਦੇ ਹੋ, ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਤੋਂ ਵੀ ਲੈ ਸਕਦੇ ਹੋ, ਤੇ ਜਿਹੜਾ ਯੂਬਾ ਸਿਟੀ ਦੇ ਵਿੱਚ ਮਿਊਜ਼ੀਅਮ ਬਣਿਆ ਉੱਥੇ ਵੀ ਕਿਤਾਬ ਉਹ ਅਵੇਲੇਬਲ ਹੈਗੀ ਆ। ਹੂੰ, ਹੂੰ। ਅ, ਅ, ਡਾਕਟਰ ਕੰਗ, ਜਦੋਂ ਦੇਖੋ ਇੱਕ ਸਫ਼ਰ ਇਹਨਾਂ ਦਾ ਰਿਹਾ ਹੋਊਗਾ, ਮੈਂ ਪਹਿਲਾਂ ਥੋੜ੍ਹਾ ਜਿਹਾ ਤੁਹਾਡੇ ਸਫ਼ਰ ਬਾਰੇ ਵੀ ਆਪਾਂ ਜਾਣਦੇ ਹਾਂ, ਫਿਰ ਆਪਾਂ ਇਤਿਹਾਸ ਦੇ ਵਿੱਚ ਜਿਹੜਾ ਉਹ ਜਾਂਦੇ ਹਾਂ। ਤੁਹਾਡਾ ਅਮਰੀਕਾ ਆਉਣ ਦਾ ਸਫ਼ਰ ਕਿਵੇਂ ਦਾ ਸੀਗਾ? ਓਬਵੀਅਸਲੀ ਜਿਹੜੇ ਸਮਿਆਂ 'ਚ ਤੁਸੀਂ ਆਏ, ਜਿਹੜੇ ਸਮਿਆਂ 'ਚ ਅਸੀਂ ਆਏ ਜਾਂ ਮੈਂ ਆਇਆ, ਜਾਂ ਜਿਹੜੇ ਸਮਿਆਂ 'ਚ ਆਪਾਂ ਇਹਨਾਂ ਪਾਇਨੀਅਰਸ ਦੀ ਆਪਾਂ ਗੱਲ ਕਰਾਂਗੇ, ਸਾਰੇ ਵੱਖੋ ਵੱਖਰੇ ਆ। ਜਿਸ ਟਾਈਮ ਦੇ ਉੱਤੇ ਤੁਸੀਂ ਆਏ, ਤੁਸੀਂ ਥੋੜ੍ਹਾ ਜਿਹਾ ਆਪਣੇ ਉਸ ਸਫ਼ਰ ਨੂੰ ਜੇ ਤੁਸੀਂ ਪੇਸ਼ ਕਰੋ। ਜਿਹੜਾ ਮੇਰਾ ਜਾਤੀ ਸਫ਼ਰ, ਮੈਂ ਕਹਾਂਗਾ ਵੀ ਕੋਈ ਜ਼ਿਆਦਾ ਮੁਸ਼ਕਲਾਂ ਵਾਲਾ ਨਹੀਂ ਸੀ, ਕਿਉਂਕਿ ਮੈਂ ਡਾਕਟਰੀ ਦੀ ਪੜ੍ਹਾਈ ਪਟਿਆਲੇ ਮੈਡੀਕਲ ਕਾਲਜ ਤੋਂ ਕਰਕੇ ਆਇਆ ਸੀ। ਪਰ ਜਿਹੜਾ ਮੇਰਾ ਪਰਿਵਾਰ ਆ, ਮੇਰੇ ਵਾਲਿਦੀਨ, ਮੇਰੇ ਪੇਰੈਂਟਸ, ਉਹਨਾਂ ਦੀ ਪੈਦਾਇਸ਼ ਲਾਲਪੁਰ ਜ਼ਿਲ੍ਹੇ 'ਚ ਹੋਈ ਸੀ। ਹੂੰ, ਸੋ ਹੂੰ, ਹੂੰ, ਬੜੀ ਹੂੰ। ਛੋਟੀ ਉਮਰ ਦੇ ਵਿੱਚ ਜਦੋਂ ਸਾਡੇ ਪੰਜਾਬ ਦੀ ਤਕਸੀਮ ਹੋਈ, ਵੈਸੇ ਤਾਂ ਉਹਨੂੰ ਇੰਡੀਆ ਦੀ ਤਕਸੀਮ, ਪਾਰਟੀਸ਼ਨ ਕਿਹਾ ਜਾਂਦਾ, ਪਰ ਤਕਸੀਮ ਸਿਰਫ 2 ਸੂਬਿਆਂ ਦੀ ਹੋਈ ਸੀ, ਪੰਜਾਬ ਦੀ ਤੇ ਬੰਗਾਲ ਦੀ। ਸੋ ਸਾਡੇ ਬੰਗਾਲ। ਬਜ਼ੁਰਗ ਉੱਥੋਂ ਉੱਠ ਕੇ ਆਏ, ਬੜੀਆਂ ਮੁਸ਼ਕਲਾਂ ਝੱਲੀਆਂ, ਅਸੀਂ ਉਹਨਾਂ ਦੀਆਂ ਸਟੋਰੀਆਂ ਸੁਣਦੇ ਰਹੇ। ਹੂੰ, ਫਿਰ 1984 ਜੋ ਪੰਜਾਬ 'ਚ ਭਾਣਾ ਵਰਤਿਆ, ਉਦੋਂ ਜਿਹੜੀ ਸਾਡੀ ਨੌਜਵਾਨ 21-22 ਸਾਲ ਦੇ ਨੌਜਵਾਨ ਸੀ, ਉਹਨਾਂ ਤੇ ਉਸ ਚੀਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ। ਸਿਰਫ ਸਾਡੀ, ਮੇਰੀ ਉਮਰ ਦੇ ਬਹੁਤ ਜ਼ਿਆਦਾ ਜਿਹੜੇ ਨੌਜਵਾਨ ਸੀਗੇ, ਉਹਨਾਂ ਨੇ ਉਦੋਂ ਪੰਜਾਬ ਨੂੰ ਜਾਂ ਇੰਡੀਆ ਨੂੰ ਛੱਡ ਕੇ ਉਹ ਅਮਰੀਕਾ 'ਚ ਆਏ। ਸੋ ਇੱਥੇ ਆ ਕੇ ਫਿਰ ਮੈਂ ਡਾਕਟਰੀ ਦੀ ਪੜ੍ਹਾਈ ਕੀਤੀ, ਰੈਜ਼ੀਡੈਂਸੀ ਕੀਤੀ ਸ਼ਿਕਾਗੋ, ਹੂੰ, ਜਿੱਥੇ ਹੂੰ, ਹੂੰ। ਮੈਂ ਯੂਨੀਵਰਸਿਟੀ 1991 ਤੋਂ ਪ੍ਰੈਕਟਿਸ ਕਰ ਰਿਹਾ।
ਤੇ ਕਾਫੀ ਕੁਝ ਦੇਖਿਆ। ਕਾਫੀ ਆਪਣੀ ਕਮਿਊਨਿਟੀ ਨਾਲ ਵਿਤਕਰਾ ਹੁੰਦਾ ਸੀ, ਖਾਸ ਕਰਕੇ ਦਸਤਾਰ ਬੰਨਣ ਵਾਲਿਆਂ ਨੂੰ ਕਈ ਵਾਰੀ ਆਪਣੀਆਂ ਜਾਨਾਂ ਵੀ ਦੇਣੀਆਂ ਪਈਆਂ 9/11 ਤੋਂ ਬਾਅਦ। ਉਸ ਤੋਂ ਪਹਿਲਾਂ ਵੀ ਜਦੋਂ 1979 ਦੇ ਵਿੱਚ ਇਰਾਨੀਅਨ ਰੈਵੋਲੂਸ਼ਨ ਆਇਆ ਸੀ, ਉੱਥੇ ਅਮਰੀਕਾ ਦੇ ਲੋਕਾਂ ਨੂੰ ਹੌਸਟੇਜ ਬਣਾ ਲਿਆ ਸੀ ਐਮਬੈਸੀ 'ਚ, ਉਦੋਂ ਵੀ ਸਿੱਖਾਂ ਤੇ ਕਾਫੀ ਨਸਲੀ ਹਮਲੇ ਹੋਏ ਸੀ। ਖਮੈਨੀ ਦੇ ਟਾਈਮ। ਹਾਂਜੀ, ਖਮੇਨੀ ਦੇ ਟਾਈਮ ਸਿੱਖਾਂ ਨੇ ਕਾਫੀ ਮੁਸ਼ਕਲਾਂ ਝੱਲੀਆਂ, ਕਿਉਂਕਿ ਉਹ ਅਸੀਂ ਦਸਤਾਰ ਬੰਨ੍ਹਣ ਕਰਕੇ ਸਾਨੂੰ ਉਹ ਕਨਫਿਊਜ਼ ਕਰਦੇ ਸੀ ਵੀ ਅਸੀਂ ਸ਼ਾਇਦ ਉਹਨਾਂ ਨਾਲ ਸਾਡਾ ਕੋਈ ਸੰਬੰਧ ਆ। ਹੂੰ, ਹੂੰ, ਤੇ ਉਸ ਹੂੰ, ਤੋਂ ਬਾਅਦ ਜਦੋਂ 9/11 ਹੋਇਆ, ਉਦੋਂ ਦਾ ਆਪਾਂ ਨੂੰ ਸਭ ਨੂੰ ਪਤਾ ਵੀ ਕਈ ਸਾਡੇ ਭੈਣ ਭਰਾਵਾਂ ਦੀਆਂ ਜਾਨਾਂ ਵੀ ਗਈਆਂ, ਖਾਸ ਕਰਕੇ ਜਿਹੜੀ ਸੋਢੀ ਫੈਮਿਲੀ ਦੇ ਦੋ ਬਲਵੀਰ ਸੋਢੀ ਤੇ ਉਹਨਾਂ ਦੇ ਭਰਾ ਸੁਖਪਾਲ, ਦੋਨਾਂ ਦੀ 9/11 ਤੋਂ ਬਾਅਦ ਜਿਹੜੀ ਹੈਗੀ ਆ ਹੇਟ ਕ੍ਰਾਈਮਸ ਦੇ ਵਿੱਚ ਜ਼ਿੰਦਗੀ ਮੌਤ ਹੁੰਦੀ ਆ। ਮੌਤ ਹੂੰ, ਹੁੰਦੀ ਆ। ਤੇ ਹੋਰ ਵੀ ਹੂੰ, ਬੜੇ ਕੇਸ ਨੇ ਜੀ, ਸੌਆਂ ਦੇ ਹਜ਼ਾਰਾਂ ਦੇ ਹਿਸਾਬ ਨਾਲ ਕੇਸ ਨੇ, ਜਿੱਥੇ ਕਿ ਲੋਕਾਂ ਨੂੰ ਕੁੱਟਿਆ ਮਾਰਿਆ ਗਿਆ, ਉਹਨਾਂ ਨੂੰ ਬੜਾ ਬੱਚੇ ਸਕੂਲਾਂ ਦੇ ਵਿੱਚ ਬੁਲਿੰਗ ਕੀਤੀ ਗਈ, ਬੜਾ ਕੁਝ ਹੋਇਆ। ਹੂੰ, ਸੋ ਹੂੰ, ਇਹ ਹੂੰ, ਸਾਰੀਆਂ ਚੀਜ਼ਾਂ ਨੇ ਸਾਨੂੰ ਇਹ ਬੜਾ ਪ੍ਰਭਾਵ ਕੀਤਾ ਕਿ ਸਾਨੂੰ ਆਪਣੀ ਸਟੋਰੀ ਐਜ਼ ਅ ਅਮਰੀਕਨ, ਵੀ ਅਸੀਂ ਹੂੰ, ਕੋਈ, ਸਾਡੇ ਬਜ਼ੁਰਗ ਕੋਈ ਅਮਰੀਕਾ 'ਚ ਨਵੇਂ ਤਾਂ ਹੈ ਨਹੀਂ। ਨਹੀਂ ਜਿਹੜਾ ਹੈ। ਹੂੰ, ਅਮਰੀਕਾ ਦੇ ਵਿੱਚ ਤਰੱਕੀ ਦੇ ਵਿੱਚ, ਅਮਰੀਕਾ ਦੀ ਖੁਸ਼ਹਾਲੀ ਦੇ ਵਿੱਚ ਸਾਡੇ ਬਜ਼ੁਰਗਾਂ ਦਾ ਪਸੀਨਾ ਵੀ ਡੁੱਲਿਆ ਹੋਇਆ, ਤੇ ਹੂੰ, ਸਾਨੂੰ ਆਪਣੀ ਸਟੋਰੀ ਐਜ਼ ਅ ਅਮਰੀਕਨ ਦੱਸਣ ਦੀ ਲੋੜ ਆ। ਸੋ ਇਸ ਕਰਕੇ ਅਸੀਂ ਕਈ ਵਰਡ ਵਿੱਚ ਅਮਰੀਕਨ ਜ਼ਰੂਰ ਯੂਜ਼ ਕਰਦੇ ਹਾਂ, ਵੀ ਹੁਣ ਆਪਾਂ ਅਮਰੀਕਾ ਦੇ ਸਿਟੀਜ਼ਨ ਆ, ਅਸੀਂ ਅਮਰੀਕਨ ਆ, ਅਸੀਂ ਹੂੰ, ਪੰਜਾਬੀ ਮੂਲ ਜਾਂ ਸਿੱਖ ਮੂਲ ਦੇ ਅਮਰੀਕਨ ਆ, ਪਰ ਅਸੀਂ ਅਮਰੀਕਨ ਆ। ਸਾਡਾ ਵੀ ਇਸ ਮੁਲਕ ਤੇ ਉਨਾ ਹੀ ਕੀ ਕਹਾਂਗਾ ਹੱਕ ਬਣਦਾ ਜਿੰਨਾ ਕਿਸੇ ਹੱਕ, ਹੋਰ ਦਾ। ਬਰਾਬਰ ਦਾ ਹੱਕ ਆ। ਹਾਂਜੀ। ਹੂੰ। ਅੱਛਾ, ਡਾਕਟਰ ਕੰਗ, ਕੀ ਦਸਤਾਵੇਜ਼ੀ ਤੌਰ ਦੇ ਉੱਤੇ ਆਪਾਂ ਕਦੋਂ ਦੇਖਦੇ ਹਾਂ ਵੀ ਹਾਂ ਪਹਿਲੀ ਵਾਰੀ ਜਿਹੜੇ ਪੰਜਾਬੀ ਆ ਜਾਂ ਜਿਹੜੇ ਸਿੱਖ ਆ ਉਹ ਅਮਰੀਕਾ 'ਚ, ਜਾਂ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਵੀ ਵੈਸਟ ਕੋਸਟ ਵਾਲੇ ਪਾਸੇ ਨੂੰ ਜਿਹੜੇ ਉਹ ਆਏ ਆ, ਕਿਹੜੀ ਕੁ ਸਾਲ ਦਾ ਹਵਾਲਾ ਆਪਾਂ ਨੂੰ ਸ਼ੁਰੂਆਤੀ ਮਿਲਦਾ ਹੈ ਵੀ ਇਹ ਉਦੋਂ ਇਹਨਾਂ ਨੇ ਇੱਥੇ ਆ ਕੇ ਪਲਾਇਨ ਕੀਤਾ ਸੀ, ਇੱਥੇ ਆਏ ਸੀਗੇ? ਮੈਂ ਥੋੜਾ ਜਿਹਾ ਪਿੱਛੇ ਜਾਵਾਂਗਾ ਵੀ ਆਏ ਕਿਉਂ ਤੇ ਹਾਂਜੀ, ਮੈਂ ਕਿੱਥੋਂ ਆਏ, ਉਧਰ ਨੂੰ ਕਿੱਥੇ ਜਾਣਾ ਗਏ। ਸੀਗਾ, ਇਸ ਤੋਂ ਬਾਅਦ ਉਧਰ ਨੂੰ ਜਾਣਾ ਸੀ ਵੀ ਕਾਰਨ ਕੀ ਸੀਗਾ ਫਿਰ ਹਾਂਜੀ, ਉਹਨਾਂ ਮੈਂ ਦੇ ਪਹਿਲਾਂ ਸਫ਼ਰ ਉੱਥੇ ਕਰਨ ਦਾ। ਆਉਂਦੇ ਆ, ਫਿਰ ਆਪਾਂ ਆਉਂਦੇ ਵੀ ਇੱਥੇ ਠੀਕ ਹੈ ਕਦੋਂ ਆਏ। ਜੀ। ਜਦੋਂ ਪੰਜਾਬ ਸੀਗਾ ਜਿਹੜਾ 1849 ਥਾਈਂ ਇੱਕ ਆਜ਼ਾਦ ਮੁਲਕ ਸੀਗਾ, ਜੀ। ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਡੈਥ ਹੁੰਦੀ ਆ ਉਹ 1839 ਚ ਹੁੰਦੀ ਆ, 1839 ਦੇ ਵਿੱਚ। ਤੇ 10 ਸਾਲਾਂ ਦੇ ਵਿੱਚ ਜਿਹੜੀ ਈਸਟ ਇੰਡੀਆ ਕੰਪਨੀ ਆ ਜਾਂ ਉਹ ਪੰਜਾਬ ਨੂੰ ਫਤਿਹ ਕਰ ਲੈਂਦੀ ਆ। ਉਹ ਬੜੀਆਂ ਸਾਜ਼ਿਸ਼ਾਂ ਹੋਈਆਂ, ਬੜਾ ਕੁਝ ਹੋਇਆ, ਆਪਾਂ ਉਹਦੀ ਹਿਸਟਰੀ 'ਚ ਨਹੀਂ ਜਾਣਾ। ਸੋ ਪਹਿਲਾਂ ਉਹਨਾਂ ਨੇ ਪੰਜਾਬ ਨਾਲ ਬਹੁਤ ਸਖਤੀ ਕੀਤੀ। ਜਿਹੜੀਆਂ ਤਾਂ ਫੁਲਕੀਆਂ ਰਿਆਸਤਾਂ ਸੀਗੀਆਂ ਉਹ ਤਾਂ ਬ੍ਰਿਟਿਸ਼ ਦੇ ਨਾਲ ਰਲੀਆਂ ਹੋਈਆਂ ਸੀ। ਪਹਿਲਾਂ ਹੀ। ਹਾਂਜੀ, ਪਹਿਲਾਂ ਹੀ ਰਲੀਆਂ ਹੋਈਆਂ ਸੀ। ਆਪਾਂ 1857 ਦੇ ਜਿਹੜਾ ਗਦਰ ਆ ਉਹ ਸੈਪਰੇਟ ਟੌਪਿਕ ਆ, ਪਰ ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬੀਆਂ ਨੂੰ, ਭਾਵੇਂ ਉਹ ਸਿੱਖ ਸੀ ਜਾਂ ਮੁਸਲਮਾਨ ਸੀ ਜਾਂ ਹਿੰਦੂ ਸੀ ਜਾਂ ਜੋ ਵੀ ਸੀਗੇ, ਉਹਨਾਂ ਨੇ ਬੜਾ ਦਵਾਇਆ, ਖਾਸ ਕਰਕੇ ਸਿੱਖਾਂ ਨੂੰ, ਕਿਉਂਕਿ ਸਿੱਖਾਂ ਦੇ ਵਿੱਚ ਲੜਨ ਦੀ ਸਮਰੱਥਾ ਸੀ। ਉਹਨਾਂ ਨੇ ਪੰਜਾਬ ਨੂੰ ਆ ਕੇ ਡਿਸਆਰਮ ਕੀਤਾ। ਸਾਡਾ ਇੱਕ ਕਾਇਦਾ ਹੁੰਦਾ ਸੀ ਜਿਹਨੂੰ ਕਾਇਦਾ-ਏ-ਨੂਰ ਕਿਹਾ ਜਾਂਦਾ ਸੀ। ਉਹ ਕਾਇਦਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਬਣਾਇਆ ਗਿਆ ਸੀ, ਜਿਹੜਾ ਕਿ ਅੱਧਾ ਇੱਕ ਪਾਸੇ ਗੁਰਮੁਖੀ ਹੁੰਦੀ ਸੀ, ਇੱਕ ਪਾਸੇ ਸ਼ਾਹਮੁਖੀ, ਜੋ ਕਿ ਪਰਸ਼ੀਅਨ ਦੀ ਸਕ੍ਰਿਪਟ ਹੈਗੀ ਆ। ਉਹਦੇ ਵਿੱਚ ਬੇਸਿਕ ਅਰਥਮੈਟਿਕ ਤੇ ਲਿਖਣ ਦੀ ਜਿਹੜੀ ਟੀਚਿੰਗ ਸੀ, ਵੀ ਹਰ ਬੰਦਾ ਪੰਜਾਬ ਦੇ ਵਿੱਚ ਲਿਖਣ ਦੀ ਜਾਂ ਉਹਨੂੰ ਚਿੱਠੀ ਲਿਖਣ ਦੀ ਜਾਂ ਬੇਸਿਕ ਲਿਟਰੇਸੀ ਹੋਵੇ। ਕਿਹਾ ਇਹ ਜਾਂਦਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੰਜਾਬ ਦੇ ਵਿੱਚ ਲਿਟਰੇਸੀ ਰੇਟ 80% ਤੋਂ ਉੱਤੇ ਸੀ। ਜੀ। ਜਦੋਂ ਅੰਗਰੇਜ਼ ਦਾ ਰਾਜ ਹੋਇਆ, ਪੰਜਾਬ ਦੇ ਪਿੰਡਾਂ 'ਚ ਲਿਟਰੇਸੀ ਪਰਸੈਂਟ ਘੱਟ ਕੇ 16% ਹੋ ਗਈ। ਅੰਗਰੇਜ਼ਾਂ ਨੇ ਉਹ ਸਾਰੇ ਕਾਇਦੇ ਫੂਕਤੇ, ਪੰਜਾਬ ਨੂੰ ਉਹਨਾਂ ਨੇ ਡਿਸਆਰਮ ਕੀਤਾ ਵੀ ਇਹ ਬਗਾਵਤ ਨਾ ਕਰਨ। ਪਰ ਅੰਗਰੇਜ਼ ਬੜਾ ਸਿਆਣਾ ਸੀ। ਜਦੋਂ 1857 ਦਾ ਜੋ ਮਿਟਨੀ ਹੋਈ, ਉਦੋਂ ਸਿੱਖਾਂ ਦੇ ਵਿੱਚ ਇੰਨਾ ਜ਼ਿਆਦਾ ਜੋਸ਼ ਨਹੀਂ ਸੀ, ਕਿਉਂਕਿ ਸਿਰਫ 8 ਸਾਲ ਪਹਿਲਾਂ ਜਿਹੜੀਆਂ ਫੌਜਾਂ ਨੇ ਪੰਜਾਬ ਤੇ ਅਟੈਕ ਕੀਤਾ ਸੀ ਉਹ ਜ਼ਿਆਦਾ ਪੂਰਬੀਆਂ ਦੀਆਂ ਸੀਗੀਆਂ। ਹਾਂਜੀ। ਦੂਜਾ, ਕਿਉਂਕਿ ਦਿੱਲੀ ਦੇ ਵਿੱਚ ਮੁਗਲਾਂ ਦਾ ਰਾਜ ਤੇ ਬ੍ਰਿਟਿਸ਼ ਰਾਜ ਦੇ ਵਿੱਚ ਸਾਡੇ ਲੋਕਾਂ ਨੂੰ ਲੱਗਿਆ ਵੀ ਸ਼ਾਇਦ ਬ੍ਰਿਟਿਸ਼ ਮੁਗਲਾਂ ਨਾਲੋਂ ਜ਼ਿਆਦਾ ਸਾਨੂੰ ਇਨਸਾਫ ਦੇਣਗੇ। ਸੋ ਸਾਡੇ ਲੋਕਾਂ ਨੇ ਜ਼ਿਆਦਾ ਕੋਈ ਝੁਕਾਅ ਨਹੀਂ ਕੀਤਾ 1857 ਦੀ ਮੀਟਿੰਗ ਦੇ ਵਿੱਚ। ਸੋ ਉਸ ਤੋਂ ਬਾਅਦ ਬ੍ਰਿਟਿਸ਼ ਨੇ ਇਹ ਸੋਚਿਆ ਵੀ ਇਹ ਬੰਦਿਆਂ ਦੇ ਨਾਲ ਅਸੀਂ ਸਾਂਝ ਕਰ ਲਈਏ, ਇਹਨਾਂ ਨੂੰ ਅਸੀਂ ਆਪਣੀ ਫੌਜ ਤੇ ਪੁਲਿਸ ਵਿੱਚ ਭਰਤੀ ਕਰਕੇ ਪੰਜਾਬ ਤੋਂ ਪਰੇ ਲੈ ਜਾਈਏ। ਸੋ 1860 ਦੇ ਲਾਗੇ, 1870 ਦੇ ਲਾਗੇ ਪੰਜਾਬ ਦੇ ਵੱਡੇ ਲੈਵਲ ਤੇ ਉਹਨਾਂ ਨੇ ਪੰਜਾਬੀਆਂ ਨੂੰ, ਖਾਸ ਕਰਕੇ ਸਿੱਖਾਂ ਨੂੰ, ਪੰਜਾਬੀ ਮੁਸਲਮਾਨ ਵੀ ਕਾਫੀ ਸੀਗੇ, ਉਹਨਾਂ ਨੇ ਰਿਕਰੂਟ ਕੀਤਾ ਆਰਮੀ ਦੇ ਵਿੱਚ, ਪੁਲਿਸ ਦੇ ਵਿੱਚ,
ਤੇ ਉਹਨਾਂ ਨੂੰ ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ, ਇੰਡੋ ਚਾਈਨਾ ਲੈ ਗਏ। ਓਕੇ। ਉਹਦੇ ਨਾਲ ਉਹਨਾਂ ਦੇ ਦੋ ਪਰਪਸ ਹੁੰਦੇ ਸੀ। ਇੱਕ ਤਾਂ ਉਹ ਪੰਜਾਬ ਦੇ ਵਿੱਚ ਬਗਾਵਤ ਹੋਣ ਦੇ ਚਾਂਸ ਬਹੁਤ ਘਟ ਗਏ, ਕਿਉਂਕਿ ਜਿਹੜੇ ਬਗਾਵਤ ਕਰਨ ਵਾਲਾ ਜ਼ਿਆਦਾ ਯੰਗ ਤਬਕਾ ਹੁੰਦਾ, ਨੌਜਵਾਨ ਹੀ ਹੁੰਦੇ ਨੇ ਜਿਹੜੇ ਕੁਰਬਾਨੀਆਂ ਸ਼ਹੀਦੀਆਂ ਜ਼ਿਆਦਾ ਦਿੰਦੇ ਨੇ। ਸੋ ਉਹਨਾਂ ਨੂੰ ਇੱਕ ਉਹਨਾਂ ਨੂੰ ਰੋਜ਼ੀ ਰੋਟੀ ਦੇਤੀ, ਇੱਕ ਉਹਨਾਂ ਨੂੰ ਉਹਨਾਂ ਨੇ ਯੂਜ਼ ਕੀਤਾ ਦੂਜੀਆਂ ਕੌਮਾਂ ਨਾਲ ਡੀਲ ਕਰਨ ਲਈ। ਸੋ ਉਸ ਤੋਂ ਬਾਅਦ ਕੀ ਹੋਇਆ, ਕਿਉਂਕਿ ਸਾਡੇ ਲੋਕਾਂ ਨੂੰ ਐਕਸਪੋਜ਼ਰ ਹੋ ਗਿਆ ਬਾਹਰਲੇ ਹੂੰ। ਲੋਕਾਂ ਦਾ, ਤੇ ਕੁਝ ਜਿਹੜੇ ਜ਼ਿਆਦਾ ਐਡਵੈਂਚਰਸ ਸੀ ਉਹ ਕਹਿੰਦੇ ਵੀ ਕਿਉਂ ਨਾ ਆਪਾਂ ਥੋੜਾ ਹੋਰ ਅੱਗੇ ਚਲੇ ਜਾਈਏ। ਉਹ ਠੀਕ ਹੈ। ਫਿਲੀਪੀਨ ਆ ਗਏ, ਆਪਣਾ ਪਹੁੰਚਦੇ ਪਹੁੰਚਦੇ ਪੈਸੀਫਿਕ ਕੋਸਟ ਤੇ ਪਹੁੰਚ ਗਏ। ਸੋ ਹੂੰ। ਆਏ ਕਦੋਂ, ਇੱਕ ਸੈਨ ਫਰਾਂਸਿਸਕੋ ਕ੍ਰੋਨਿਕਲ ਦੇ ਵਿੱਚ ਸਟੋਰੀ ਛਪੀ ਹੋਈ ਆ, 6 ਅਲਾਉਡ ਟੂ ਲੈਂਡ। ਇਹ ਅੱਛਾ। ਇਹਦੇ ਵਿੱਚ ਉਹਨਾਂ ਨੇ 4 ਸਿੱਖਾਂ ਦੇ ਨਾਂ ਲਏ ਹੋਏ ਨੇ। ਉਹਨਾਂ 'ਚ ਇੱਕ ਨਾਂ ਬਖਸ਼ੀਸ਼ ਸਿੰਘ, ਸੁਹਾਵਾ ਸਿੰਘ, ਬਰਿਆਮ ਸਿੰਘ, ਤੇ ਮੈਨੂੰ ਚੌਥੇ ਬੰਦੇ ਦਾ ਨਾਂ ਨਹੀਂ ਯਾਦ ਆਉਂਦਾ। ਤੇ ਜਿਹੜਾ ਬਖਸ਼ੀਸ਼ ਸਿੰਘ ਸੀਗਾ, ਬਖਸ਼ੀਸ਼ ਸਿੰਘ ਢਿੱਲੋਂ, ਹੂੰ। ਉਹ ਪੜ੍ਹਿਆ ਲਿਖਿਆ ਸੀਗਾ। ਉਹ ਉਹਨੇ ਚਾਈਨਾ ਦੇ ਵਿੱਚ ਬ੍ਰਿਟਿਸ਼ ਆਰਮੀ ਦੇ ਵਿੱਚ ਉਹ ਚੰਗੀ ਪਦਵੀ ਤੇ ਸੀਗਾ। ਓਕੇ। ਉਹਦੀ ਜਿਹੜੀ ਬੇਟੀ ਸੀਗੀ, ਉਹਦਾ ਨਾਂ ਸੀ ਕਰਤਾਰ ਕੌਰ ਢਿੱਲੋਂ। ਹੂੰ। ਜਿਹੜੀ ਕਰਤਾਰ ਕੌਰ ਢਿੱਲੋਂ ਨੂੰ ਮੈਂ 2001 ਦੇ ਵਿੱਚ ਇੰਟਰਵਿਊ ਕੀਤਾ ਸੀ, ਅੱਜ ਤੋਂ 25 ਸਾਲ ਪਹਿਲਾਂ। ਮੇਰੇ ਕੋਲੇ ਉਹਨਾਂ ਦੀ ਘੰਟੇ ਦੀ ਵੀਡੀਓ ਇੰਟਰਵਿਊ ਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਫਾਦਰ 1899 1889 ਚ ਪਹਿਲਾਂ ਆਇਆ ਸੀ ਅਮਰੀਕਾ, ਫਿਰ ਵਾਪਸ ਚਲਿਆ ਗਿਆ ਸੀ। ਬਖਸ਼ੀਸ਼ ਸਿੰਘ। ਹਾਂ, ਬਖਸ਼ੀਸ਼ ਸਿੰਘ ਫਿਰ ਜਾ ਕੇ ਉਹ ਆਪਣੇ ਪਰਿਵਾਰ ਤੇ ਆਪਣੀ ਵਾਈਫ ਤੇ ਨੂੰ ਲੈ ਕੇ ਆਇਆ। ਬੱਚੇ ਉਹਨਾਂ ਦੇ ਇੱਥੇ ਪੈਦਾ ਹੋਏ ਸੀ। ਜਿਹੜੇ ਉਹਨਾਂ ਦੀ ਵਾਈਫ ਵੀ ਸੀ ਨਾ, ਉਹ ਵੀ ਬੜੀ ਇੱਕ ਪਰਮੰਨੀ ਹੋਈ ਕੂਕਾ ਫੈਮਿਲੀ ਨੂੰ ਬਿਲੋਂਗ ਕਰਦੀ ਸੀ, ਜਿਨ੍ਹਾਂ ਨੇ ਕਿ ਬਹੁਤ ਸ਼ਹੀਦੀਆਂ ਦਿੱਤੀਆਂ ਸੀ। ਉਦੋਂ ਅੰਗਰੇਜ਼ਾਂ ਨੇ ਕਾਫੀ ਕੂਕਿਆਂ ਨੂੰ ਸ਼ਹੀਦ ਕੀਤਾ ਸੀ, ਕਿਉਂਕਿ ਉਹ ਜੇ ਦੇਖਿਆ ਜਾਵੇ ਤਾਂ ਜਿਹੜੇ ਰਾਮ ਸਿੰਘ ਜੀ ਸੀਗੇ, ਉਹ ਬੜੇ ਉਹਨਾਂ ਨੂੰ ਪੰਜਾਬ ਦੇ ਵਿੱਚ ਕੂਕਿਆਂ ਨੇ ਇੱਕ ਮੂਵਮੈਂਟ ਚਲਾਈ ਸੀਗੀ ਆਜ਼ਾਦੀ ਦੀ। ਉਹ ਟੌਪਿਕ ਵੱਖਰਾ ਹੈਗਾ। ਪਰ ਉਹ ਜਿਹੜੀ ਫੈਮਿਲੀ ਆ ਕਰਤਾਰ ਕੌਰ ਢਿੱਲੋਂ ਦੀ, ਜਿਹੜੀ ਗ੍ਰੈਂਡ ਡਾਟਰ ਹੈ, ਉਹਦਾ ਨਾਂ ਐਰਕਾ ਸੂਰਤ ਐਂਡਰਸਨ। ਉਹ UCLA ਦੇ ਵਿੱਚ ਮੀਡੀਆ ਦੇ ਵਿੱਚ ਪ੍ਰੋਫੈਸਰ ਸੀ, ਤੇ ਹੁਣ ਉਹ ਬਰਕਲੇ 'ਚ ਰਹਿੰਦੇ ਨੇ। ਤੇ ਅੱਛਾ ਮੈਂ ਜਦੋਂ ਅਸੀਂ ਇਹ ਗੱਲ ਹੈਗੀ 1900 ਮੇਰੇ ਖਿਆਲ 99 ਦੀ, ਜੀ। ਇੱਕ ਮੂਵੀ ਬਣੀ ਸੀ ਦ ਟਰਬਨਸ। ਉਹ ਟਰਬਨ ਜਿਹੜੀ ਮੂਵੀ ਸੀ, ਉਹ ਸਿੱਖ ਫਾਊਂਡੇਸ਼ਨ, ਜਿੱਥੇ ਡਾਕਟਰ ਕਪਾਨੀ ਜਿਹੜੀ ਫਾਊਂਡੇਸ਼ਨ ਨੂੰ ਚਲਾਉਂਦੇ ਸੀ, ਉਹਨਾਂ ਦੀ 25ਵੀਂ ਵਰ੍ਹੇਗੰਢ ਤੇ ਉਹ ਮੂਵੀ ਦਿਖਾਈ ਗਈ ਸੀ। ਦ ਤੇ ਉਹ ਟਰਬਨਸ। ਜਦੋਂ ਮੈਂ ਵੇਖੀ ਤੇ ਮੈਂ ਬੜਾ ਪ੍ਰਭਾਵਿਤ ਹੋਇਆ। ਤੇ ਮੈਂ ਐਰਕਾ ਨੇ ਬਣਾਈ ਸੀ ਉਹ ਮੂਵੀ PBS ਦੇ ਨਾਲ, ਆਪਣੇ ਉਹਦੇ ਵਿੱਚ ਆਪਣੇ ਕਵੀ ਰਾਜ ਵੀ ਸੀਗੇ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਂ ਨਾ ਐਰਕਾ ਨੂੰ ਵੀ, ਤੂੰ ਭਾਈ ਫਿਰ ਸਾਡੇ ਯੂਬਾ ਸਿਟੀ ਦੇ ਮੇਲੇ ਤੇ ਆ, ਸੀ ਤੇਰਾ ਮਾਣ ਇੱਜ਼ਤ ਕਰਨਾ, ਵੀ ਤੂੰ ਇੱਕ ਬੜੀ ਪ੍ਰਭਾਵਸ਼ਾਲੀ ਡਾਕੂਮੈਂਟਰੀ ਬਣਾਈ ਆ। ਐਰਕਾ ਮੈਨੂੰ ਕਹਿੰਦੇ ਵੀ ਮੇਰੀ ਬਜਾਏ ਨਾ ਤੂੰ ਮੇਰੀ ਗ੍ਰੈਂਡ ਮਦਰ ਨਾਲ ਗੱਲ ਕਰ। ਉਹਨਾਂ ਨੇ ਮੈਨੂੰ ਨੰਬਰ ਦਿੱਤਾ ਕਰਤਾਰ ਕੌਰ ਢਿੱਲੋਂ ਦਾ। ਤੇ ਕਰਤਾਰ ਕੌਰ ਢਿੱਲੋਂ ਆਲਮੋਸਟ ਉਹ 80s ਦੇ ਵਿੱਚ ਸੀਗੇ। ਠੀਕ ਹੈ। ਤੇ ਉਹ ਯੂਬਾ ਸਿਟੀ ਆਏ ਤੇ ਮੇਲੇ ਤੇ ਬੋਲੇ ਵੀ। ਤੇ ਅੱਛਾ। ਮੈਂ ਦੇਖਿਆ ਵੀ ਇਹ ਮਾਈ ਦੇ ਵਿੱਚ ਇੰਨੀ ਮੜਕ ਤੇ ਇੰਨੀ ਉਹਦੇ ਚ ਜੋਸ਼। ਗੜਕ। ਮੈਂ ਕਿਹਾ ਜੀ ਸਾਰਾ ਕੁਝ ਸੀ। ਉਹ ਮਾਈ ਦਾ ਮਤਲਬ ਤੁਸੀਂ ਦੇਖੋਗੇ ਤਾਂ ਬਜ਼ੁਰਗ ਲੱਗਦੀ, ਜਦੋਂ ਬੋਲਦੀ ਸੀ ਜਿਵੇਂ ਮਤਲਬ ਇੰਨੇ ਜੋਸ਼ ਨਾਲ ਉਹ ਬੋਲੀ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਇੱਕ ਤਾਂ ਮੈਂ ਉਹਨੂੰ ਮੂਵੀ ਭੇਜੀ ਸ਼ਹੀਦ ਊਧਮ ਸਿੰਘ, ਕਿਉਂਕਿ ਗਦਰ ਪਾਰਟੀ ਦੀ ਉਹ ਖੁਦ ਵੀ ਮੈਂਬਰ ਰਹੀ ਆ। ਤੇ ਜਦੋਂ ਮੈਂ ਅੱਛਾ। ਮੂਵੀ ਭੇਜੀ ਤੇ ਉਹਨੇ ਮੈਨੂੰ ਕਾਲ ਕੀਤੀ, ਕਹਿੰਦੀ ਵੀ ਮੇਰੇ ਕੋਲੇ ਤਾਂ VCR ਹੈ, DVD ਪਲੇਅਰ ਹੈ ਨਹੀਂ, ਹੁਣ ਮੈਂ DVD ਪਲੇਅਰ ਲਿਆ ਕੇ ਦੇਖਦੀ ਆ। ਫਿਰ ਦੇਖ ਕੇ ਮੈਨੂੰ ਉਹਨੇ ਚਿੱਠੀ ਲਿਖੀ। ਤੇ ਫਿਰ ਅੱਛਾ ਮੈਂ ਜੀ। ਉਹਨਾਂ ਨੂੰ ਮਿਲਣ ਗਿਆ, ਤੇ ਫਿਰ ਮੈਂ ਉਹਨਾਂ ਦੀ ਇੰਟਰਵਿਊ ਕੀਤੀ। ਤੇ ਉਹਨੇ ਮੈਨੂੰ ਦੱਸਿਆ ਵੀ ਸਿੱਖ ਇੱਥੇ 1880 ਦੇ ਵਿੱਚ ਆਣੇ ਸ਼ੁਰੂ ਹੋ ਗਏ ਸੀ। ਉਹ ਮੇਰੇ ਕੋਲੇ ਡਾਕੂਮੈਂਟਰੀ ਐਵੀਡੈਂਸ ਹੈ। ਸੋ ਮੈਂ ਬੜਾ ਲੰਮਾ ਜਵਾਬ ਦਿੱਤਾ, ਪਰ ਇਹ ਸਟੋਰੀਆਂ ਸ਼ੇਅਰ ਕਰਨੀਆਂ ਜ਼ਰੂਰੀ ਨੇ। ਨਹੀਂ ਦੇਖੋ, ਇੱਥੋਂ ਹੀ ਇਹ ਪਤਾ ਲੱਗਦਾ ਨਾ ਵੀ ਕਿੱਦਾਂ ਪਹੁੰਚੇ, ਕਿਵੇਂ ਪਹੁੰਚੇ। ਜਿੱਦਾਂ ਤੁਸੀਂ ਕਿਹਾ ਵੀ ਇੰਡੋ ਚਾਈਨਾ ਤੱਕ ਸਰਕਾਰਾਂ ਜਿਹੜੀਆਂ ਆ ਸਿੱਖਾਂ ਨੂੰ ਪੰਜਾਬ ਤੋਂ ਦੂਰ, ਜਾਂ ਉਹਨਾਂ ਨੌਜਵਾਨਾਂ ਨੂੰ ਦੂਰ ਕਰਕੇ ਵੀ ਇਹ ਕਿਤੇ ਬਾਗੀ ਨਾ ਹੋ ਜਾਣ, ਕਿਤੇ ਆਜ਼ਾਦੀ ਦੁਬਾਰਾ ਨਾ ਮੰਗਣੀ ਸ਼ੁਰੂ ਕਰ ਦੇਣ, ਵੀ ਇਹਨਾਂ ਨੂੰ ਦੂਰ ਲੈ ਜਾਈਏ। ਤੇ ਉਹ ਇਵੈਂਚੁਅਲੀ ਇੱਥੇ ਤੱਕ ਜਿਹੜੇ ਉਹ ਪਹੁੰਚੇ। ਪਰ ਜਿੱਦਾਂ ਤੁਸੀਂ ਕਿਹਾ ਨਾ ਵੀ ਉਹ ਸਿਆਣੇ ਬੜੇ ਸੀ ਈਸਟ ਇੰਡੀਆ ਵਾਲੇ, ਵੀ ਉਹਨਾਂ ਨੂੰ ਪਤਾ ਸੀਗਾ ਵੀ ਕਿੱਦਾਂ ਰਾਜ ਇਹਨਾਂ ਦੇ ਉੱਤੇ ਕੀਤਾ ਜਿਹੜਾ ਉਹ ਜਾ ਸਕਦਾ, ਕਿੱਦਾਂ ਬਗਾਵਤ ਨੂੰ ਜਿਹੜਾ ਇਹਨਾਂ ਦੀ ਨੂੰ ਰੋਕਿਆ ਜਿਹੜਾ ਉਹ ਜਾ ਸਕਦਾ। ਤੇ ਇਵੈਂਚੁਅਲੀ ਇਹ ਜਿਹੜਾ ਪ੍ਰਵਾਸ ਇਸ ਤਰੀਕੇ ਦੇ ਨਾਲ ਆਇਆ।
ਸੋ ਇਹ ਜਿਹੜੀ ਸਿੱਖ ਕ੍ਰੋਨਿਕਲ ਵਾਲੀ ਤੁਸੀਂ ਦੱਸੀ ਸੀ, ਇਹ ਕਿਹੜੇ ਈਅਰ ਦੀ ਅਖਬਾਰ ਦੇ ਵਿੱਚ? 1899 ਦੀ ਇਹ ਸਟੋਰੀ ਆ। ਮੈਂ ਤੁਹਾਨੂੰ ਘੱਲ ਦਾਂਗਾ, ਤੁਸੀਂ ਸਕਰੀਨ ਤੇ ਦਿਖਾ ਵੀ ਸਕਦੇ ਹੋ। ਜ਼ਰੂਰ ਜ਼ਰੂਰ, ਆਪਾਂ ਜਿਹੜਾ ਵਿੱਚ ਨਾਲ ਜਿਹੜਾ ਕਰਾਂਗੇ ਵੀ ਸਿੱਖ ਅਲਾਉਡ ਟੂ ਲੈਂਡ, ਹਾਂਜੀ, ਉਹਦੇ ਵੀ 'ਚ ਉਹਨੇ ਕਿੱਡੀ। ਦੱਸਿਆ ਹੋਇਆ ਵੀ ਉਹ ਜੀ ਜਿਹੜਾ ਟਾਲ ਵਨ ਬਖਸ਼ੀਸ਼ ਸਿੰਘ is 6 foot 2 inch tall, very handsome man with an ਹੂੰ। unpronounceable name। ਵੀ ਉਹਨਾਂ ਨੂੰ ਪਤਾ ਤਾਂ ਸੀਗਾ ਨਹੀਂ ਇਹਨਾਂ ਨੂੰ ਉਦੋਂ। ਹਾਂ। ਕਹਿੰਦੇ ਉਹ ਸਟੋਰੀ ਉਹਦੇ ਲਿਖੀ ਹੋਈ ਆ, ਮੈਂ ਤੁਹਾਨੂੰ ਘੱਲ ਦਿਆਂਗਾ ਤੇ ਤੁਸੀਂ ਸਕਰੀਨ ਤੇ ਦਿਖਾ ਦਿਓ ਜੇ ਕਿਸੇ ਨੇ ਪੜ੍ਹਨੀ ਹੋਵੇ। ਸਾਡੇ ਮਿਊਜ਼ੀਅਮ ਦੀ ਵੈਬਸਾਈਟ ਤੇ ਜਾ ਕੇ ਵੀ, ਜੇ ਕਿਸੇ ਨੇ ਪੰਜਾਬੀ ਪਾਇਨੀਅਰ USA.com, ਸਾਡਾ ਯੂਨੀਵਰਸਿਟੀ 'ਚ ਮਿਊਜ਼ੀਅਮ ਜਿਹੜਾ ਹੈਗਾ, ਉਹਦੀ ਸਾਈਟ ਤੇ ਜਾ ਕੇ ਵੀ ਉਹ ਤੁਸੀਂ ਜਿਹੜੀ ਨਿਊਜ਼ਪੇਪਰ ਦੀ ਸਟੋਰੀ ਪੜ੍ਹ ਸਕਦੇ ਹੋ। ਵੈਰੀ ਗੁੱਡ, ਬਹੁਤ ਅੱਛੇ। ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ, ਅੱਜ ਸਾਡੇ ਜਿਹੜਾ ਯੂਨੀਵਰਸਿਟੀ 'ਚ ਅਸੀਂ ਮਿਊਜ਼ੀਅਮ ਐਗਜ਼ੀਬਿਟ ਬਣਾਈ ਸੀ ਅੱਜ ਤੋਂ, ਉਹਦਾ ਹਾਂ ਅੱਜ ਹਾਂ, 14ਵਾਂ ਸਾਡਾ ਅੱਜ ਵਾਹ ਜੀ ਵਾਹ, ਐਨੀਵਰਸਰੀ, ਅੱਜ ਦੇ ਦਿਨ ਉਹ ਐਨੀਵਰਸਰੀ ਆ। ਐਗਜ਼ੀਬਿਸ਼ਨ ਖੋਲੀ ਸੀ। ਤੇ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਨੇ ਸਾਨੂੰ ਖਾਸ ਇੱਕ ਕੰਗ੍ਰੈਚੁਲੇਟਰੀ ਲੈਟਰ ਵੀ ਲਿਖੀ ਸੀ, ਤੇ ਉਹਦੀ ਪ੍ਰੈਸ ਸੈਕਟਰੀ ਆ ਕੇ ਮਿਊਜ਼ੀਅਮ 'ਚ ਬੋਲੀ ਵੀ ਸੀ। ਉਹ ਵੀ ਮੈਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗਾ। ਸੋ ਇਹ ਜਿਹੜਾ ਪੰਜਾਬੀ ਅਮਰੀਕਨ ਜਿਹੜੀ ਤੁਹਾਡੀ ਉੱਥੇ ਸੰਸਥਾ ਆ, ਉਹਦੇ ਦੁਆਰਾ ਇਹ ਮਿਊਜ਼ੀਅਮ ਸ਼ੁਰੂ ਕੀਤਾ ਗਿਆ ਸੀਗਾ? ਇਹ ਇਦਾਂ ਹੈਗਾ ਜੀ, ਦੇਖੋ ਕੋਈ ਵੀ ਕੰਮ ਹੁੰਦਾ ਜਿਹੜਾ ਰਲ ਮਿਲ ਕੇ ਹੁੰਦਾ। ਇਹ ਜੀ। ਸਾਡਾ, ਅਸੀਂ ਜਿਹੜਾ ਯੂਨੀਵਰਸਿਟੀ ਹੈਗਾ, ਇਹ ਸਟਰ ਕਾਉਂਟੀ, ਜਿਵੇਂ ਇੰਡੀਆ 'ਚ ਆਪਾਂ ਜ਼ਿਲ੍ਹਾ ਕਹਿੰਦੇ ਆ, ਇੱਥੇ ਜੀ। ਜ਼ਿਲ੍ਹੇ ਨੂੰ ਕਾਉਂਟੀ ਕਿਹਾ ਜਾਂਦਾ। ਉਹ ਕਾਉਂਟੀ ਦਾ ਸਰਕਾਰੀ ਮਿਊਜ਼ੀਅਮ ਹੈ। ਓਕੇ, ਠੀਕ ਹੈ ਤੇ ਜੀ। ਉਹਦੇ ਵਿੱਚ ਸਾਨੂੰ ਉਹਨਾਂ ਨੇ ਥਾਂ ਦਿੱਤੀ ਹੈ, ਜਿੱਥੇ ਕਿ ਅਸੀਂ ਆਪਣਾ ਬੀਇੰਗ ਅਮਰੀਕਨ ਸਟੋਰੀ ਆਫ ਪਾਇਨੀਅਰ ਪੰਜਾਬੀ ਐਂਡ ਸਾਊਥ ਏਸ਼ੀਅਨਸ, ਕਿਉਂਕਿ ਉਦੋਂ ਇੰਡੀਆ ਪਾਕਿਸਤਾਨ ਇਕੱਠਾ ਹੁੰਦਾ ਸੀ, ਇਸ ਕਰਕੇ ਅਸੀਂ ਸਾਊਥ ਏਸ਼ੀਅਨ ਵਰਡ ਯੂਜ਼ ਕੀਤਾ ਹੈਗਾ। ਤੇ ਉਹਦੇ ਸਾਰੀ ਸਟੋਰੀ ਜਿਹੜੀ ਆਪਣੇ ਪਾਇਨੀਅਰਸ ਦੀ, ਇਸ ਇਲਾਕੇ ਦੇ ਜਿਹੜੇ ਪਾਇਨੀਅਰ ਨੇ, ਪਾਇਨੀਅਰ ਵੀ ਜਿਹੜੇ ਪਹਿਲਾਂ ਆਏ, ਉਹਨਾਂ ਦੀਆਂ ਕਹਾਣੀਆਂ ਨੇ ਉਸ ਮਿਊਜ਼ੀਅਮ ਦੇ ਵਿੱਚ। ਤੇ ਨਾਲ ਕਿਤਾਬ ਵੀ ਹੈ, ਜੇ ਕੋਈ ਜਾਂਦਾ ਕਿਤਾਬ ਲੈ ਸਕਦਾ। ਜੇ ਕਿਸੇ ਵੱਡੇ ਗਰੁੱਪ ਨੇ ਆਉਣਾ ਹੋਵੇ, ਅਸੀਂ ਗਾਈਡਡ ਟੂਰ ਵੀ ਦਿੰਦੇ ਆ। ਇਹ ਮਿਊਜ਼ੀਅਮ ਸਰਕਾਰੀ ਆ, ਐਗਜ਼ੀਬਿਟ ਅਸੀਂ ਉਹਨਾਂ ਨਾਲ ਰਲ ਕੇ ਬਣਾਈ ਆ। ਜੋ ਐਗਜ਼ੀਬਿਟ 14 ਸਾਲ ਹੋ ਗਏ ਲੱਗੀ, 14 ਸਾਲ ਹੋ ਗਏ ਉਸ ਨੂੰ ਲੱਗੀ 14 ਹੋਈ। ਸਾਲ ਉਹ ਐਗਜ਼ੀਬਿਟ ਨੂੰ ਲੱਗੀ ਹੋਈ ਆ। ਤੇ ਬਲਕਿ ਵਾਹ। ਰਾਈਟ ਨਾਓ ਉੱਥੇ ਇੱਕ ਟੈਂਪਰੇਰੀ ਐਗਜ਼ੀਬਿਟ ਵੀ ਲੱਗੀ ਹੋਈ ਆ, ਬਿਯੋਂਡ 5 ਰਿਵਰਸ। ਉਹ ਸਾਡੇ ਅੱਛਾ। ਭੈਣ ਜੀ ਨੇ, ਸਰਬਜੀਤ ਕੌਰ ਸਿੰਘ ਨੇ, ਬੇਰੀਏ ਤੋਂ, ਉਹਨਾਂ ਹਾਂ ਦੀਆਂ ਹਾਂ। ਪੇਂਟਿੰਗਸ ਦੀ ਐਗਜ਼ੀਬਿਸ਼ਨ ਲੱਗੀ ਹੋਈ ਆ। ਤੇ 17 ਬਿਯੋਂਡ। ਅਪ੍ਰੈਲ ਨੂੰ 5 ਤੋਂ ਲੈ ਕੇ 7 ਵਜੇ ਤਾਈਂ ਅਸੀਂ ਉੱਥੇ ਰਿਸੈਪਸ਼ਨ ਕਰਨੀ ਹੈ। ਜੇ ਕੋਈ ਆਉਣਾ ਚਾਹੁੰਦਾ, ਯੂਨੀਵਰਸਿਟੀ ਸੈਕਰਾਮੈਂਟੋ ਤੋਂ ਕਿਤੋਂ ਦੂਰੋਂ ਵੀ ਆਉਣਾ ਚਾਹੁੰਦਾ, 5 ਤੋਂ 7 ਉੱਥੇ ਇੱਕ ਪ੍ਰੋਗਰਾਮ ਹੋਏਗਾ, ਕਵਿਤਾਵਾਂ ਦਾ, ਪੇਂਟਿੰਗਸ ਦਾ, ਗਾਣਿਆਂ ਦਾ ਤੇ ਮਿਊਜ਼ੀਅਮ ਦੇ ਟੂਰ ਦਾ। ਜੇ ਕੋਈ ਆਉਣਾ ਚਾਹੁੰਦਾ ਤਾਂ ਉਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ। ਐਡਰੈਸ ਕੀ ਆ? ਸਟਰ ਕਾਉਂਟੀ ਮਿਊਜ਼ੀਅਮ, ਇਹੀ ਸਰਚ ਕਰਨਾ ਆਪਾਂ? ਗੂਗਲ ਤੇ ਜਾ ਕੇ ਸਟਰ ਮਿਊਜ਼ੀਅਮ ਪਾ ਲਓ, ਤੁਹਾਨੂੰ ਪਹੁੰਚਾ ਦੂਗਾ। ਹੈਗਾ ਉਹ ਆਪਣਾ ਬਿਊਟ ਹਾਊਸ ਰੋਡ ਤੇ ਹੈ ਜੀ, 1333 ਬਿਊਟ ਹਾਊਸ ਰੋਡ, ਜਿੱਥੇ ਆਪਣਾ ਗੁਰੂਦੁਆਰਾ ਸਾਹਿਬ ਨੇ ਜੀ ਟੈਰਾ ਜੀ। ਬਿਆਨਾ, ਉੱਥੋਂ ਬਿਲਕੁਲ ਲਾਗੇ ਹੈ ਜੀ, 1.5-2 ਮੀਲ ਤੇ ਹੀ ਆ। ਵੈਰੀ ਗੁੱਡ ਜੀ। ਸੋ ਦੇਖੋ ਕਿੰਨਾ ਇੰਟਰਸਟਿੰਗ ਇਹ ਚੀਜ਼ਾਂ ਜਿਹੜੀਆਂ ਅੱਜ ਤੁਹਾਡੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਤਾਂ ਬਖਸ਼ੀਸ਼ ਸਿੰਘ ਬਾਰੇ ਆਪਾਂ ਨੂੰ ਪਤਾ ਲੱਗਾ, ਉਹਨਾਂ ਦੀ ਬੇਟੀ ਬਾਰੇ ਪਤਾ ਲੱਗਾ, ਗਾਂ ਇੱਕ ਹੋਰ ਉਹਨਾਂ ਦੀ ਜਿਹੜੀ ਅੱਗੇ ਅੱਗੇ ਜਿੱਦਾਂ ਜਿੱਦਾਂ ਉਮਰ ਤੁਰੀ ਜਾਂਦੀ ਆ, ਜਨਰੇਸ਼ਨ ਤੁਰੀ ਜਾਂਦੀ ਆ, ਉਹਨਾਂ ਨੇ ਮੂਵੀਜ਼ ਜਿਹੜੀਆਂ ਉਹ ਇਹ ਬਣਾਈਆਂ। ਅੱਛਾ ਡਾਕਟਰ ਸਾਹਿਬ, ਤੁਸੀਂ ਇਹ ਤਾਂ ਦੱਸਿਆ ਵੀ ਇਸ ਤਰੀਕੇ ਦੇ ਨਾਲ ਕੁਛ ਕੁ ਜਿਹੜੇ ਉਹ ਆਏ, ਫਿਰ ਮੈਜੋਰਟੀ ਦੇ ਵਿੱਚ ਲੋਕਾਂ ਨੇ ਇੱਧਰ ਨੂੰ ਫਿਰ ਮੁੱਖ ਕਿਉਂ ਕੀਤਾ? ਉਹ ਏਦਾਂ ਕਿਉਂ? ਹੋਇਆ ਜੀ, ਏਦਾਂ ਹੂੰ, ਹੋਇਆ ਵੀ ਪੰਜਾਬ ਦੇ ਵਿੱਚ ਹਾਲਾਤ ਚੰਗੇ ਨਹੀਂ ਸੀ। ਪਿੰਡਾਂ ਦੇ ਵਿੱਚ ਹੂੰ, ਟੈਕਸੇਸ਼ਨ ਹੂੰ, ਵੱਧ ਗਈ ਸੀਗੀ ਕਾਫੀ ਜ਼ਿਆਦਾ। ਹੂੰ, ਤੇ ਉਦੋਂ ਕੁਝ ਸਾਲ ਉੱਥੇ ਮੀਂਹ ਵਗੈਰਾ ਨਾ ਪਏ, ਫਸਲਾਂ ਵੀ ਘੱਟ ਹੋਈਆਂ। ਸੋ ਪੰਜਾਬ ਦੇ ਵਿੱਚ ਦੇਖੋ, ਹਾਲ ਤਾਂ ਸਾਰੇ ਇੰਡੀਆ 'ਚ ਹੀ ਮਾੜੇ ਸੀ, ਪਰ ਸਾਡੇ ਜਿਹੜੇ ਪੰਜਾਬੀ ਸੀ ਉਹ ਐਡਵੈਂਚਰਸ ਸੀਗੇ। ਉਹ ਰਿਸਕ ਲੈਣ ਦੇ ਵਿੱਚ ਉਹਨਾਂ ਦੇ ਵਿੱਚ ਜਜ਼ਬਾ ਸੀਗਾ। ਹੂੰ, ਸੋ ਹੂੰ। ਬਹੁਤ ਲੋਕ ਸੀ, ਉਹਨਾਂ ਨੂੰ ਇਹ ਸੀਗਾ ਵੀ, ਕਿਉਂਕਿ ਉਦੋਂ ਨਾ ਅਮਰੀਕਾ ਦੇ ਵਿੱਚ ਬਹੁਤ ਡਿਵੈਲਪਮੈਂਟ ਹੋ ਰਹੀ ਸੀ, ਬਹੁਤ ਜ਼ਿਆਦਾ ਇੰਡਸਟਰੀਅਲਾਈਜੇਸ਼ਨ ਹੋ ਰਹੀ ਸੀਗੀ, ਬਹੁਤ ਰੈਪਿਡ ਗਰੋਥ ਹੋ ਰਹੀ ਸੀ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ, ਇਸ ਪਾਸੇ। ਇਹ ਗੋਲਡ ਰਸ਼ ਦੇ ਮੈਨੂੰ ਲੱਗਦਾ ਉਹਦੇ ਗੋਲਡ ਰਸ਼ ਨਾਲ ਤੋਂ ਟਾਈਮ ਪਹਿਲਾਂ 1850-60 ਚ ਹੋ ਲਿਆ, ਪਰ ਉਹ ਗੋਲਡ ਰਸ਼ ਦਾ ਇੰਪੈਕਟ ਸੀ। ਹੁਣ ਲੋਕਾਂ ਅਸਰ ਨੂੰ ਅਸਰ ਪੈਸੇ ਆ ਗਏ ਸੀਗਾ ਉਹਦਾ। ਵੀ ਬਹੁਤ ਜ਼ਿਆਦਾ, ਤਾਂ ਉਹਨਾਂ ਨੂੰ ਲੇਬਰ ਦੀ ਲੋੜ ਸੀ। ਹੂੰ, 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 ਆਪਣੇ ਹੂੰ। ਲੋਕ ਫਿਰ ਜਦੋਂ ਇੱਕ ਨਾ ਹੋਰ ਸਟੋਰੀ ਹੈਗੀ ਆ। ਜ਼ਰੂਰ। 1897 ਦੇ ਵਿੱਚ ਮਹਾਰਾਣੀ ਸੀ ਜਿਹੜੀ ਇੰਗਲੈਂਡ ਦੀ, ਕੁਈਨ ਵਿਕਟੋਰੀਆ, ਹੂੰ, 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 ਹੂੰ। ਉਹਦੀ 25ਵੀਂ ਐਨੀਵਰਸਰੀ ਸੀ ਰਾਜ ਦੀ। ਠੀਕ ਉਦੋਂ ਹੈ। ਇੱਕ ਸਿੱਖ ਰੈਜੀਮੈਂਟ ਪੰਜਾਬ ਤੋਂ ਉਹਨੂੰ ਸਲਾਮੀ ਦੇਣ ਲਈ ਉਹਨਾਂ ਨੇ ਸੱਦੀ ਸੀ ਅੰਗਰੇਜ਼ਾਂ ਨੇ। ਤੇ ਜਦੋਂ ਰੈਜੀਮੈਂਟ ਵਾਪਸ ਆਈ ਨਾ, ਵਾਇਆ ਕੈਨੇਡਾ ਆਈ, ਈਸਟ ਕੋਸਟ ਅੱਛਾ। ਤੋਂ ਟਰੈਵਲ ਕਰਦੇ ਕਰਦੇ ਬਾਇਆ ਟ੍ਰੇਨ ਵੈਂਕੂਵਰ ਤੋਂ ਜਹਾਜ਼ ਲੈ ਕੇ ਫੇਰ ਉਹ ਇੰਡੀਆ ਗਏ। ਹੂੰ, ਉਹ ਵੀ ਹੂੰ। ਕਹਿੰਦੇ ਵੀ ਜਦੋਂ ਬੰਦੇ ਆਏ, ਉਹਨਾਂ ਨੇ ਇੰਨੀ ਖਾਲੀ ਜ਼ਮੀਨ ਵੇਖੀ ਵੀ ਇੱਥੇ ਤਾਂ ਜ਼ਮੀਨ ਡਾਢੀ ਪਈ ਆ ਖਾਲੀ। ਤੇ ਇੱਥੇ ਜਦੋਂ ਕੈਲੀਫੋਰਨੀਆ ਵੀ ਬੰਦੇ ਆਏ, ਇਹਨਾਂ ਨੇ ਕਿਹਾ ਵੀ ਇੱਥੇ ਤਾਂ ਭਾਈ ਡਾਲਰਾਂ 'ਚ ਤਨਖਾਹ ਮਿਲਦੀ ਆ। ਸੋ ਲੋਕਾਂ ਨੇ ਜਦੋਂ ਚਿੱਠੀਆਂ ਲਿਖੀਆਂ, ਤਾਂ ਇੱਥੇ
ਬਹੁਤ ਲੋਕ ਆਪਣੇ 1902 ਜਾਂ 3 ਤੋਂ ਬਾਅਦ ਨਾ ਕਿ 1910 ਤਾਈਂ ਆਪਣਾ 8-9 ਹਜ਼ਾਰ ਬੰਦਾ ਇੱਥੇ ਮੂਵ ਪਹੁੰਚ ਹੋਇਆ। ਗਿਆ। ਹਾਂਜੀ, ਉਹਨਾਂ ਬਾਰੇ ਵੀ ਮੈਂ ਸਟੋਰੀ ਦੱਸੂੰਗਾ ਫਿਰ ਉਹਨਾਂ ਨਾਲ ਹੋਇਆ ਕੀ। ਹੂੰ। ਨਹੀਂ, ਬੜੀ ਇੰਟਰਸਟਿੰਗ ਜਿਹੜਾ ਇਹ ਟੌਪਿਕ ਆ ਵੀ ਦੇਖੋ 1889 ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਦਸਤਾਵੇਜ਼ੀ ਤੌਰ ਦੇ ਉੱਤੇ ਆਪਾਂ ਨੂੰ ਇਸ ਚੀਜ਼ ਦਾ ਜਿਹੜਾ ਉਹ ਪਤਾ ਲੱਗਦਾ ਆ ਅਤੇ 100 ਸਾਲ 125 ਸਾਲ ਹੋ ਗਿਆ, ਉਸ ਤੋਂ ਵੱਧ ਦਾ ਵਕਤ ਹੋ ਗਿਆ ਪੰਜਾਬੀਆਂ ਨੂੰ, ਸਿੱਖਾਂ ਨੂੰ ਅਮਰੀਕਾ ਦੇ ਵਿੱਚ ਦਸਤਕ ਜਿਹੜੇ ਉਹ ਦਿੱਤੇ ਹੋਇਆਂ ਨੂੰ, ਆਇਆਂ ਹੋਇਆਂ ਨੂੰ। ਅਤੇ ਬਿਲਕੁਲ ਤੁਹਾਡੀ ਇਹ ਗੱਲ ਹੈ ਵੀ ਆਪਣੀ ਸਟੋਰੀ ਕਿਤੇ ਨਾ ਕਿਤੇ ਵਿੱਚੇ ਹੀ ਜਿਹੜੀ ਉਹ ਰਹਿ ਜਾਂਦੀ ਆ। ਆਈ ਥਿੰਕ ਆ ਜਿਹੜੀ ਗੱਲ ਤੁਸੀਂ ਕੀਤੀ ਨਾ ਵੀ ਫਾਈਨੈਂਸ਼ੀਅਲ ਜਾਂ ਹਾਲਾਤਾਂ ਨੂੰ ਸੁਧਾਰਨ ਦਾ ਜਿਹੜਾ ਦਬਾਅ ਜਾਂ ਉਸ ਚੀਜ਼ ਦੇ ਉੱਤੇ ਫੋਕਸ ਆਪਾਂ ਜ਼ਿਆਦਾ ਕਰ ਲਿਆ। ਨਹੀਂ, ਇਹ ਹੈਗਾ ਦੇ ਜਿਹੜੇ ਆਪਣੇ ਸੋਹਣ ਸਿੰਘ ਭਖਣਾ ਗਦਰ ਪਾਰਟੀ ਦੇ ਫਾਊਂਡਿੰਗ ਪ੍ਰੈਜ਼ੀਡੈਂਟ ਸੀ, ਈਵਨ ਉਹ ਬੜੇ ਚੰਗੇ ਪਰਿਵਾਰ ਨੂੰ ਬਿਲੋਂਗ ਕਰਦੇ ਸੀ। ਉਹਨਾਂ ਦੀ ਜ਼ਮੀਨ ਵੀ ਉਹਨਾਂ ਨੂੰ ਵੀ ਉੱਥੇ ਫਾਈਨੈਂਸ਼ੀਅਲ ਪ੍ਰੋਬਲਮ ਆਈ। ਉਹਨਾਂ ਦਾ ਆਉਣ ਦਾ ਵੀ ਮਕਸਦ ਇੱਥੇ ਸੇਮ ਹੀ ਸੀਗਾ। ਉਹਨਾਂ ਦੇ ਆਪਾਂ ਬਾਅਦ ਚ ਆਵਾਂਗੇ। ਉਸ ਤੋਂ ਬਾਅਦ ਨਾ ਜੀ ਆਪਣਾ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਆਪਾਂ ਓਰੇਗਨ, ਵਾਸ਼ਿੰਗਟਨ, ਉਸ ਪਾਸ ਸਾਰੀ ਹਿਸਟਰੀ ਨੂੰ ਕੋਸ਼ਿਸ਼ ਕਰਾਂਗੇ ਕਵਰ ਕਰੀਏ। ਹਾਂਜੀ ਇੱਥੇ ਕੈਲੀਫੋਰਨੀਆ 'ਚ ਕਈ ਹਜ਼ਾਰ ਬੰਦਾ ਆ ਗਿਆ। ਜਿਹੜੀ ਇਹ ਹਾਈਵੇ 80 ਆ ਨਾ, ਜੀ ਜਿਹੜੀ ਓਕਲੈਂਡ ਤੋਂ ਜਾਂਦੀ ਨਿਊਯਾਰਕ ਨੂੰ ਬਾਇਆ ਸਾਲਟ ਲੇਕ ਸਿਟੀ, ਜੀ ਇਹਨੂੰ ਪਹਿਲਾਂ ਹਿਸਟੋਰਿਕ ਹਾਈਵੇ 4040 ਕਹਿੰਦੇ ਸੀ। ਠੀਕ ਹੈ। ਇਹਦੇ ਉੱਤੇ ਆਪਣੇ 2-3 ਹਜ਼ਾਰ ਪੰਜਾਬੀ, ਖਾਸ ਮੋਸਟਲੀ ਸਿੱਖ ਹੀ ਸੀਗੇ, ਜਿਨ੍ਹਾਂ ਨੇ ਕਿ ਇਹ ਸੜਕ ਦੀ ਕੰਸਟਰਕਸ਼ਨ ਤੇ ਕੰਮ ਕੀਤਾ। ਓ ਵਾਓ। ਆਪਾਂ ਨੂੰ ਇਹ ਤਾਂ ਪਤਾ ਵੀ ਚਾਈਨੀਜ਼ ਤੇ ਜੈਪਨੀਜ਼ ਲੇਬਰ ਬਾਰੇ ਕਾਫੀ ਕੁਝ ਮੂਵੀਆਂ ਵੀ ਬਣੀਆਂ, ਪਰ ਸਾਡੇ ਬਾਰੇ ਸਾਨੂੰ ਖੁਦ ਹੀ ਨਹੀਂ ਪਤਾ ਵੀ ਸਾਡੇ ਬਜ਼ੁਰਗਾਂ ਨੇ ਇਹ ਜਦੋਂ ਅਸੀਂ ਸੜਕ ਤੇ ਕਾਰ ਚਲਾਉਂਦੇ ਹਾਂ, ਥੋੜਾ ਉਹਨਾਂ ਨੂੰ ਯਾਦ ਕਰੋ ਵੀ ਉਹ ਅੱਜ ਤੋਂ 125 ਸਾਲ ਪਹਿਲਾਂ ਉਹਨਾਂ ਦਾ ਪਸੀਨਾ ਵੀ ਡੁੱਲਿਆ ਹੋਇਆ ਹੈ ਸੜਕਾਂ ਤੇ। ਨਹੀਂ ਬਿਲਕੁਲ, ਦੇਖੋ ਰੇਲ ਰੋਡ ਵਾਲੀਆਂ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀਆਂ ਬਹੁਤ ਆਉਂਦੀਆਂ ਆ। ਇੱਥੋਂ ਤੱਕ ਕਿ ਆਪਣੇ ਜਿਹੜੇ ਗਦਰੀ ਬਾਬੇ ਆ ਉਹਨਾਂ ਦੇ ਬਾਰੇ ਵੀ ਦੱਸਿਆ ਜਾਂਦਾ ਵੀ ਉਹਨਾਂ ਨੇ ਵੀ ਰੇਲ ਰੋਡ ਦੇ ਉੱਤੇ ਜਿਹੜਾ ਉਹ ਕੰਮ ਕੀਤਾ। ਹਰ ਤਰ੍ਹਾਂ ਦਾ ਹੀ ਕੰਮ ਜਿਹੜਾ ਹਰ ਤਰ੍ਹਾਂ ਉਹ ਦਾ ਜੀ, ਜਿੱਦਾਂ ਦਾ ਵੀ ਹਰ ਕੰਮ ਤਰ੍ਹਾਂ ਦਾ। ਮਿਲਿਆ, ਕਿਉਂਕਿ ਜਿਹੜੇ ਆਪਣੇ ਜ਼ਿਆਦਾ ਲੋਕ ਆਏ, ਹੂੰ ਜਿਹੜੇ ਤਾਂ ਸਟੂਡੈਂਟ ਸੀਗੇ ਚੰਗੇ ਘਰਾਂ ਤੋਂ ਆਉਂਦੇ ਸੀ ਬਰਕਲੀ ਯੂਨੀਵਰਸਿਟੀ 'ਚ, ਜਾਂ ਉਹ ਤਾਂ ਸਾਰੇ ਹਿੰਦੁਸਤਾਨ ਦੀਆਂ, ਮਤਲਬ ਉਹ 'ਚ ਬੰਗਾਲੀ ਵੀ ਸੀ, ਹੋਰ ਸੀ ਮੁਸਲਮਾਨ, ਸਿੱਖ, ਹਿੰਦੂ, ਸਾਰੀਆਂ ਬਰਾਦਰੀਆਂ ਦੇ ਲੋਕ। ਉਹ ਬੜੇ ਥੋੜੀ ਗਿਣਤੀ ਸੀ ਉਹਨਾਂ ਦੀ, ਪਰ ਜਿਹੜੇ 95% ਲੋਕ ਸੀ, ਕਿਰਤੀ ਲੋਕ ਸੀ, ਕੰਮ ਕਰਨ ਵਾਲੇ ਜਿਨ੍ਹਾਂ ਨੇ ਹਾਰਡ ਲੇਬਰ ਕੀਤੀ, ਉਹ ਪੰਜਾਬ ਤੋਂ ਸੀ। ਮੈਜੋਰਟੀ 90% ਸਿੱਖ ਸੀਗੇ ਉਹ। ਨਹੀਂ ਠੀਕ ਹੈ। ਅੱਛਾ, ਇਸ ਤੋਂ ਬਾਅਦ ਦੇ ਵਿੱਚ ਡਾਕਟਰ ਕਾਂਗ ਤੁਸੀਂ ਥੋੜ੍ਹਾ ਦੱਸੋ ਵੀ ਇਹ ਹੁਣ ਜਦੋਂ ਇੱਥੇ ਆਏ ਤਾਂ ਸ਼ੁਰੂਆਤੀ ਦੌਰ ਦੇ ਜਿਹੜੇ ਪੰਜਾਬੀ ਆ ਜਾਂ ਸਿੱਖ ਆ ਉਹਨਾਂ ਨੂੰ ਕਿੱਦਾਂ ਦੇ ਜਿਹੜੀਆਂ ਸਟਰਗਲਸ ਆ ਜਾਂ ਕਿੱਦਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ? ਦੇਖੋ ਜੀ, ਕੰਮ ਤਾਂ ਮਿਲ ਜਾਂਦਾ ਸੀ ਕਿਉਂਕਿ ਆਪਣੇ ਬੰਦੇ ਮਿਹਨਤੀ ਸੀਗੇ। ਉਹ ਵੀ ਮੈਂ ਤੁਹਾਨੂੰ ਹਾਂਜੀ ਦੱਸਦਾ ਇੱਕ ਸਟੋਰੀ ਆ। ਇੱਕ ਨਾ ਪ੍ਰੋਫੈਸਰ ਹੋਏ ਨੇ, ਪ੍ਰੋਫੈਸਰ ਬਰੂਸ ਲਾਬਰੈਕ। ਠੀਕ ਹੈ ਜੀ। ਉਹ ਯੂਨੀਵਰਸਿਟੀ ਆਫ ਪੈਸੀਫਿਕਾ, ਜਿਹੜੀ ਸਟਾਕਟਨ 'ਚ ਯੂਨੀਵਰਸਿਟੀ ਆ, ਉੱਥੇ ਉਹ ਐਂਥਰੋਪੋਲੋਜੀਕਲ ਹਿਸਟਰੀ ਦੇ ਪ੍ਰੋਫੈਸਰ ਰਹੇ ਨੇ। ਉਹਨਾਂ ਨੇ ਜਿਹੜੀ ਆਪਣੀ PhD ਕੀਤੀ ਸੀ, ਉਹ ਖਾਸ ਕਰਕੇ ਸਿੱਖ ਕਮਿਊਨਿਟੀ ਯੂਬਾ ਸਿਟੀ ਤੇ ਕੀਤੀ ਸੀਗੀ। ਉਹਨਾਂ ਦੀ ਕਿਤਾਬ ਜਿਹੜੀ ਹੈਗੀ ਆ, ਉਹ ਮੇਰੇ ਖਿਆਲ ਵਨ ਆਫ ਦਾ ਮੋਸਟ ਅਥੈਂਟਿਕ ਵਰਕ ਹੈਗਾ। ਠੀਕ ਹੈ। ਮੈਂ ਤੁਹਾਨੂੰ ਉਹਦੇ 'ਚੋਂ ਇੱਕ ਸਟੋਰੀ ਦੱਸਦਾ ਜਿਹੜੀ ਕਿ ਬੜੀ ਹਾਂਜੀ ਭਾਵੁਕ ਆ। ਹਾਂ। ਉਹ ਕਹਿੰਦਾ ਵੀ ਪੰਜਾਬੀ ਸਿੱਖ ਬੰਦੇ ਉੱਤਰ ਆਏ, ਆਪਣਾ ਸਮੁੰਦਰੀ ਜਹਾਜ਼ ਤੋਂ ਉੱਤਰ ਆਏ, ਜਦੋਂ ਜਿਹੜਾ ਐਂਜਲ ਆਈਲੈਂਡ ਆ ਹਾਂਜੀ ਸੈਨ ਫ੍ਰਿਸਕੋ, ਉੱਥੇ ਜਹਾਜ਼ ਉਤਰਦੇ ਸੀ ਤੇ ਉੱਥੇ ਉਹਨਾਂ ਨੂੰ ਉਹ ਕੁਆਰੰਟੀਨ ਕਰਦੇ ਸੀ। ਮਤਲਬ ਦੇਖਦੇ ਸੀ ਵੀ ਕੋਈ ਬਿਮਾਰੀ ਤਾਂ ਨਹੀਂ ਇਹਨੂੰ ਬੰਦੇ ਨੂੰ, ਤੇ ਜਾਂ ਇਹਦਾ ਕੋਈ ਰੈਕਟ ਤਾਂ ਨਹੀਂ ਖਰਾਬ। ਉਹ ਕਿਉਂਕਿ ਬ੍ਰਿਟਿਸ਼ ਗਵਰਨਮੈਂਟ ਕਾਫੀ ਨਿਗਾਹ ਰੱਖਦੀ ਸੀ ਉਹ ਤੇ। ਆਪਾਂ ਬਾਅਦ ਚ ਆਵਾਂਗੇ। ਬ੍ਰਿਟਿਸ਼ ਜੇ ਕੋਈ ਬਾਗੀ ਆਉਂਦਾ ਸੀ ਇੱਥੇ ਤਾਂ ਬ੍ਰਿਟਿਸ਼ ਗਵਰਨਮੈਂਟ ਪਹਿਲਾਂ ਹੀ ਇੱਥੇ ਤਾਰ ਭੇਜ ਦਿੰਦੀ ਸੀ। ਉਹ ਪੂਰਾ ਉੱਥੇ ਰੱਖਦੇ ਸੀ ਕੁਆਰੰਟੀਨ ਵਗੈਰਾ ਕਰਕੇ ਆਪਣੇ ਬੰਦਿਆਂ ਨੂੰ। ਕਈ ਵਾਪਸ ਵੀ ਮੋੜਿਆ ਉਹਨਾਂ ਨੇ। ਤਾਂ ਫਿਰ ਜਦੋਂ ਉਹ ਬੰਦੇ ਉੱਥੋਂ ਨਿਕਲੇ ਆਏ ਤਾਂ ਉਹ ਬੰਦੇ ਵਿਚਾਰੇ ਨੌਕਰੀ ਲੱਭਣ ਲੱਗੇ, ਉਹਨਾਂ ਨੂੰ ਨੌਕਰੀ ਨਾਲ ਲੱਭੀ ਏਰੀਏ ਦੇ ਵਿੱਚ। ਉਹ ਆਉਂਦੇ ਆਉਂਦੇ ਆ ਯੋਲੋ ਕਾਉਂਟੀ ਟੱਪ ਕੇ ਯੂਬਾ ਆਪਣੇ ਸਟਰ ਕਾਉਂਟੀ ਦੇ ਬਾਰਡਰ ਤੇ ਆ ਗਏ। ਹੁਣ ਇੰਨੇ ਨੂੰ ਉਹਨਾਂ ਦੇ ਪੈਸੇ ਵੀ ਮੁੱਕ ਗਏ ਤੇ ਖਾਣਾ ਵੀ ਮੁੱਕ ਗਿਆ। ਉੱਥੇ ਖੇਤ ਵਿੱਚ ਕੋਈ ਸਾਡੇ ਮੈਕਸੀਕਨ ਜਿਹੜਾ ਭਾਈਚਾਰਾ ਉਹ ਕੰਮ ਕਰ ਰਹੇ ਸੀ। ਤੇ ਉਹ ਆਪਣਾ ਇੱਕ ਬੰਦਾ ਜਿਹੜਾ ਅੰਗਰੇਜ਼ੀ ਬੋਲਦਾ ਸੀ, ਉਹਨੇ ਜਾ ਕੇ ਉਹਨਾਂ ਦੇ ਫੋਰਮੈਨ ਨੂੰ ਕਿਹਾ ਵੀ ਭਾਈ ਸਾਨੂੰ ਕੰਮ ਦੇ ਦੇ। ਉਹ ਕਹਿੰਦਾ ਵੀ ਮੈਂ ਕੰਮ ਨਹੀਂ ਤੁਹਾਨੂੰ ਦੇ ਸਕਦਾ, ਬੌਸ ਨੂੰ ਪੁੱਛਣਾ ਪੈਣਾ। ਉਹ ਕਹਿੰਦੇ ਚੱਲ ਯਾਰ ਤੂੰ ਕੰਮ ਨਾ ਦੇ, ਸਾਨੂੰ ਰੋਟੀ ਉਹ ਦੇ ਦੇ, ਸਾਡੇ ਤਾਂ ਰੋਟੀ ਵੀ ਮੁੱਕ ਗਈ ਆ, ਅਸੀਂ ਤੇਰੇ ਨਾਲ ਕੰਮ ਕਰਾ ਦੇਣੇ। ਉਹ ਪ੍ਰੂਨਿੰਗ ਹੁੰਦੀ ਸੀ। ਠੀਕ ਹੈ। ਅੱਛਾ। ਜਿਹੜੇ ਬੰਦੇ ਖੇਤੀਬਾੜੀ ਨਹੀਂ ਕਰਦੇ ਉਹਨਾਂ ਨੂੰ ਮੈਂ ਸਮਝਾ ਦਿੰਦਾ ਵੀ ਦਰਖਤਾਂ ਨੂੰ ਕੱਟਣਾ ਪੈਂਦਾ, ਟਾਹਣੀਆਂ ਨੂੰ ਵੀ, ਫਿਰ ਉਹ ਵਧੀਆ ਉੱਗਦੀਆਂ। ਉਹਨੂੰ ਪ੍ਰੂਨਿੰਗ ਕਹਿੰਦੇ ਅੰਗਰੇਜ਼ੀ ਚ, ਛਾਂਗਦੇ, ਜਿਹਨੂੰ ਪੰਜਾਬੀ ਚ ਕਾਂਗੜਾ। ਹਾਂਜੀ। ਸੋ ਉਹਨਾਂ ਨੇ 2-3 ਦਿਨਾਂ ਬਾਅਦ ਬੌਸ ਆ ਗਿਆ ਜੀ।
ਜਦ ਅੱਛਾ। ਬੌਸ ਨੇ ਆ ਕੇ ਵੇਖਿਆ ਵੀ ਇੰਨੀ ਸੋਹਣੀ ਪ੍ਰੂਨਿੰਗ ਐਨ ਵਧੀਆ ਸਿਮੈਟ੍ਰੀਕਲ ਐਨ ਹੋਈ ਪਈ ਆ, ਉਹਨੇ ਪੁੱਛਿਆ ਉਹਨੂੰ ਵੀ ਇਹ ਬੰਦੇ ਕਿਹਨਾਂ ਨੇ ਕੀਤੀ ਬੜਾ, ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ, ਇੱਥੇ ਥੋੜੇ ਰੈਗ ਹੈਡ ਬੰਦੇ ਸੀਗੇ, ਉਹਨਾਂ ਨੇ ਹੈਲਪ ਕੀਤੀ ਹੈ। ਕਹਿੰਦਾ ਤੂੰ ਉਹਨਾਂ ਨੂੰ ਰੱਖਿਆ ਕੰਮ ਤੇ? ਕਹਿੰਦਾ ਜੀ ਨਹੀਂ, ਮੈਂ ਕੰਮ ਤੇ ਤੁਹਾਡੇ ਬਿਨਾਂ ਪੁੱਛੇ ਨਹੀਂ ਸੀ ਰੱਖਣਾ, ਮੈਂ ਸਿਰਫ ਖਾਣਾ ਦੇ ਰਿਹਾ ਉਹਨਾਂ ਨੂੰ। ਹੂੰ, ਸੋ ਉਹਨਾਂ 'ਚ ਹੂੰ। ਜਿਹੜਾ ਬੰਦਾ ਅੰਗਰੇਜ਼ੀ ਬੋਲਦਾ ਸੀ, ਉਹਨੇ ਉਹਨਾਂ ਨੂੰ ਬੁਲਾ ਕੇ ਕਿਹਾ ਵੀ ਭਾਈ ਤੁਹਾਡੇ ਨਾਲ ਹੋਰ ਰੈਗ ਹੈਡ ਕਿੰਨੇ ਕੁ ਹੈਗੇ? ਉਹ ਕਹਿੰਦੇ ਜੀ ਸਾਡੇ ਇੱਥੇ ਤਾਂ ਨਹੀਂ, ਉੱਥੇ ਬੇਰੀਏ 'ਚ। ਕਹਿੰਦਾ ਸਾਰਿਆਂ ਨੂੰ ਲਿਆਓ, ਸਾਰਿਆਂ ਨੂੰ ਹੀ ਨੌਕਰੀ ਦੇਤੀ ਜੀ ਉਹਨੇ। ਅੱਛਾ, ਉਦੋਂ ਰੈਗ ਹੈਡ ਕਹਿੰਦੇ ਸੀਗੇ, ਅੱਜ ਵੀ ਰੈਗ ਹੈਡ ਕਦੀ-ਕਦੀ। ਨੂੰ ਕਿ ਹੂੰ, ਸਿਰ ਹੂੰ। ਤੇ ਕੱਪੜਾ ਬੰਨਿਆ ਜੀ, ਤੇ ਕੱਪੜਾ ਉਹ ਬੰਨ੍ਹਿਆ। ਕੰਮ ਕਰਕੇ, ਕਿਉਂਕਿ ਉਹਨਾਂ ਨੇ ਕੰਮ ਬਹੁਤ ਸੋਹਣਾ ਕੀਤਾ। ਤੇ ਹੂੰ। ਅਸੀਂ ਕੁਝ ਸਾਲ ਪਹਿਲਾਂ ਮੇਲੇ ਤੇ ਉਹ ਫੈਮਿਲੀ ਜਿਹੜੀ ਗੋਰਿਆਂ ਦੀ ਫੈਮਿਲੀ ਨੂੰ ਅਸੀਂ ਓਨਰ ਵੀ ਕੀਤਾ ਸੀ। ਅੱਛਾ, ਠੀਕ ਆ, ਵੀ WCC ਨੇ ਜਿਨ੍ਹਾਂ ਨੇ ਸਾਡੇ ਕੰਮ ਗੋਰਿਆਂ ਦਿੱਤਾ ਨੂੰ ਸੀਗਾ ਉਸ ਨੌਕਰੀਆਂ ਟਾਈਮ। ਦਿੱਤੀਆਂ, ਹਾਂਜੀ। ਇਹ ਕਿਹੜੇ ਈਅਰ ਦੀ ਗੱਲ ਆ ਡਾਕਟਰ ਸਾਹਿਬ? ਇਹ ਮੇਰੇ ਕੋਲ ਐਗਜ਼ੈਕਟ ਡੇਟ ਨਹੀਂ ਜੀ, ਇਹ ਬੁੱਕ ਜਿਹੜੀ ਪ੍ਰੂਸਲਾ ਬ੍ਰੈਕ ਦੀ, ਉਹਦੇ 'ਚ ਉਹਨੇ ਲਿਖਿਆ ਹੋਇਆ। ਉਹਨੇ ਤੇ ਕਹਾਣੀ ਕਹਿਣ ਦਾ ਦੱਸੀ ਹੈ। ਮਤਲਬ ਇਹ ਹੈਗਾ ਵੀ ਚੰਗੇ ਲੋਕ ਵੀ ਸੀਗੇ, ਚਲੋ ਉਹ ਤਾਂ ਮੈਂ ਤੁਹਾਨੂੰ ਬਾਅਦ ਬਾਅਦ ਦੇ ਵਿੱਚ ਦੱਸਦਾ ਵੀ ਬਹੁਤੇ ਲੋਕ ਸੀ ਜਿਹੜੇ ਆਪਣੇ ਉਹਨਾਂ ਨੇ ਮਜ਼ਦੂਰੀਆਂ ਕੀਤੀਆਂ ਸੜਕਾਂ ਤੇ, ਲੰਬਰ ਮਿਲ, ਖੇਤਾਂ ਦੇ ਵਿੱਚ। ਕੈਲੀਫੋਰਨੀਆ ਜ਼ਿਆਦਾ ਫਾਰਮਿੰਗ ਸੀਗੀ, ਓਰੇਗਨ 'ਚ ਜ਼ਿਆਦਾ ਲੰਬਰ, ਵਾਸ਼ਿੰਗਟਨ 'ਚ ਵੀ ਲੰਬਰ ਸੀ। ਤੇ ਜਿੱਦਾਂ ਦਾ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਕੰਮ ਮਿਲਿਆ, ਉਹਨਾਂ ਨੇ ਉਹ ਕੰਮ ਕੀਤਾ। ਹੂੰ। ਸੋ ਇੰਟਰਸਟਿੰਗ ਜਿਹੜੀਆਂ ਇਹ ਗੱਲਾਂ ਸੀਗੀਆਂ। ਇਹ ਉਸ ਟਾਈਮ ਦਾ ਦੌਰ ਹੈ ਜਦੋਂ ਤੁਸੀਂ ਕਹਿੰਦੇ ਸੀਗੇ ਵੀ 1900 ਦੇ ਸ਼ੁਰੂਆਤ ਦੇ ਵਿੱਚ ਸ਼ੁਰੂਆਤ ਦੇ ਵਿੱਚ 8-10,000 ਬੰਦੇ ਆ ਏਦਾਂ ਚੁੱਕੇ ਗਿਆ ਜੀ, ਸੀਗੇ। ਜੇ ਮੈਂ ਇਹ ਸਾਡੇ ਯੂਬਾ ਸਿਟੀ ਦੀ ਸਟੋਰੀ ਆ। ਇੱਥੇ ਸਾਡੇ ਬੰਦੇ ਮੇਰੇ ਖਿਆਲ 9000 1903-4 ਚ ਆਉਣੇ ਸ਼ੁਰੂ ਹੋਏ। ਜਿਹੜੇ ਯੂਬਾ ਆਪਣੇ ਸਿਟੀ ਦੇ। ਦਦਾਰ ਸਿੰਘ ਉਹਨਾਂ ਦੇ ਇਨ-ਲਾਜ਼ ਸੀਗੇ, ਪੁਨੀਅਨ ਫੈਮਿਲੀ। ਹੂੰ, ਹੂੰ। ਉਹ 1900 ਮੇਰੇ ਖਿਆਲ 6 ਦੇ ਯੂਬਾ ਸਿਟੀ ਚ ਆਏ ਹੋਏ ਨੇ। ਤੇ ਇੱਥੇ ਹੂੰ। ਮੈਂ ਤੁਹਾਨੂੰ ਇੱਕ ਹੋਰ ਸਟੋਰੀ ਦੱਸਦਾ ਜਿਹੜੀ ਕਿ ਜ਼ਰੂਰ। ਯੂਬਾ ਸਿਟੀ ਨਾਲ ਸੰਬੰਧਿਤ ਆ। ਹੂੰ, 1907 ਦੇ ਵਿੱਚ ਹੂੰ। ਇੱਕ ਸ਼ਹਿਰ ਆ ਬੈਲਹਿੰਗਮ, ਜਿਹੜਾ ਕਿ ਸਿਆਟਲ ਤੋਂ ਜਦੋਂ ਕੈਨੇਡਾ ਨੂੰ ਜਾਈਦਾ ਰਸਤੇ 'ਚ ਆਉਂਦਾ, ਕੈਨੇਡਾ ਦੇ ਬਾਰਡਰ ਤੋਂ 40-45 ਮੀਲ ਉਹ ਸ਼ਹਿਰ ਹੈਗਾ। ਹੂੰ। ਉੱਥੇ ਆਪਣਾ ਕੋਈ 300 ਬੰਦਾ ਰਹਿੰਦਾ ਸੀਗਾ ਜੀ, ਕੰਮ ਕਰਦਾ ਸੀ। ਜੀ। ਹੂੰ, ਹੂੰ। ਕੀ ਹੋਇਆ, ਰਾਤ ਨੂੰ ਉਸ ਸ਼ਹਿਰ ਦੇ ਜਿਹੜੇ ਜ਼ਿਆਦਾਤਰ ਗੋਰੇ ਹੀ ਸੀ ਲੋਕ, ਉਹ ਇਕੱਠੇ ਹੋ ਕੇ ਆਏ। ਉਹਨਾਂ ਨੇ ਆਪਣੇ ਲੋਕਾਂ ਨੂੰ ਨਾ ਕੁੱਟ ਮਾਰ ਕੇ ਕਿਹਾ ਵੀ ਤੁਸੀਂ ਇੱਥੋਂ ਚਲੇ ਜਾਓ, ਭੱਜ ਜਾਓ। ਵੀ ਸ਼ਹਿਰ ਛੱਡ ਜਾਓ। ਹੂੰ। ਤੇ ਉਹ ਆਪਣੇ ਬੰਦੇ ਹੁਣ ਵਿਚਾਰੇ ਕੀ ਕਰਦੇ, ਉਹਨਾਂ ਨੇ ਆਪਣਾ ਜੋ ਵੀ ਕਿਸੇ ਨੇ ਕੁਝ ਚੱਕਿਆ ਜੀ, ਉਹਨਾਂ ਨੂੰ ਰਾਤ ਨੂੰ ਉਹਨਾਂ ਨੇ, ਪੁਲਿਸ ਨੇ ਉਹਨਾਂ ਨੂੰ ਜੇਲ੍ਹ 'ਚ ਰੱਖ ਲਿਆ ਵੀ ਇਹਨਾਂ ਨੂੰ ਕੋਈ ਮਾਰ ਮੂਰ ਨਾ ਦੇਵੇ। ਚਲੋ ਹੂੰ। ਐਟਲੀਸਟ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਸ ਦਿਨ। ਠੀਕ ਹੈ। ਦਸੰਬਰ ਦੀ ਗੱਲ ਆ, ਲੇਬਰ ਡੇ ਵਾਲੇ ਦਿਨ ਦੀ ਗੱਲ, 1907 ਦੀ। ਉਹਨਾਂ ਹੂੰ। ਨੂੰ ਜੇ ਤੁਸੀਂ ਗੂਗਲ ਕਰਕੇ ਦੇਖੋ ਤਾਂ ਐਂਟੀ ਹਿੰਦੂ ਰਾਈਟਸ ਆਫ 19 ਉਸ ਬਿਲਿੰਗਮ ਕਿਹਾ ਜਾਂਦਾ। ਉਹ ਵਜ੍ਹਾ ਇਹ ਸੀ ਵੀ ਜਿਹੜੇ ਹਿੰਦੁਸਤਾਨ ਤੋਂ ਲੋਕ ਆਉਂਦੇ ਸੀ, ਸਾਰਿਆਂ ਨੂੰ ਹਿੰਦੂ ਕਿਹਾ ਜਾਂਦਾ ਸੀ, ਜਦੋਂ ਕਿ ਉਹ ਜ਼ਿਆਦਾਤਰ ਸਿੱਖ ਸੀਗੇ। ਉਹਨਾਂ ਦੇ ਵਿੱਚ ਕੁਛ ਦੂਜੇ ਵੀ ਸੀਗੇ ਸਾਡੇ ਸਿੱਖ, ਹਿੰਦੂ ਤੇ ਮੁਸਲਿਮ ਭਰਾ ਵੀ ਸੀ, ਭੈਣਾਂ ਤਾਂ ਨਹੀਂ ਸੀਗੀਆਂ। ਜ਼ਿਆਦਾ ਬੰਦੇ ਹੀ ਆਉਂਦੇ ਸੀ ਉਦੋਂ, ਹਾਂਜੀ। ਕਿਉਂਕਿ ਪਰਿਵਾਰ ਨੂੰ ਲਿਆਣ ਨਹੀਂ ਸੀ ਹਿੰਦੂ। ਦਿੱਤਾ ਜਾਂਦਾ। ਹੂੰ, ਤੋ ਹੂੰ। ਉਹਨਾਂ ਵਿੱਚੋਂ 5 ਫੈਮਲੀਆਂ, 5 ਫੈਮਲੀਆਂ ਨਹੀਂ, ਸੌਰੀ 5 ਬੰਦੇ, 5 ਜੌ ਸੀ ਉਹਨਾਂ ਦੇ ਲਾਸਟ ਨੇਮ। ਉਹ ਯੂਬਾ ਅੱਛਾ, ਸਿਟੀ ਮੂਵ ਹੋਏ 1907 ਚ। ਉਸ ਤੋਂ ਉਹਨਾਂ ਬਾਅਦ 'ਚ। ਵਿੱਚੋਂ ਇੱਕ ਪਰਿਵਾਰ ਦਾ ਹੈਗਾ ਕੁੱਲੀ ਸਿੰਘ ਜੌਲ ਸੀਗੇ। ਹੂੰ, ਹੂੰ। ਉਹਨਾਂ ਦਾ ਬੇਟਾ ਡਾਕਟਰ ਜੌਲ ਸਿੰਘ ਪਹਿਲਾ ਸਿੱਖ ਡਾਕਟਰ ਬਣਿਆ ਇਸ ਸ਼ਹਿਰ ਦੇ ਵਿੱਚ। ਡਾਕਟਰ ਅੱਛਾ। ਜੌਲ 102 ਸਾਲ ਦੀ ਉਹਨਾਂ ਦੀ ਉਮਰ ਹੈ, ਅਜੇ ਵੀ ਚੜ੍ਹਦੀ ਕਲਾ 'ਚ ਨੇ। ਉਹ ਯੂਬਾ ਸਿਟੀ ਹੂੰ। 'ਚ ਰਹਿੰਦੇ ਨੇ। ਤੇ ਜਿਹੜਾ ਦੂਜਾ ਸੀਗਾ ਜਿਨ੍ਹਾਂ ਨੂੰ ਮੈਂ ਜਾਣਦਾ, ਉਹ ਸਾਡੇ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ, ਕੁਲਵੰਤ ਸਿੰਘ ਜੌਲ। ਉਹਨਾਂ ਦੇ ਠੀਕ ਹੈ। ਚਾਚਾ ਜੀ ਸੀਗੇ ਆਨੰਦ ਸਿੰਘ ਜੌਲ। ਹੂੰ, 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 ਹੂੰ। ਤੇ ਇਹ ਹੋਇਆ ਕੀ ਵੀ ਅੱਜ ਤੋਂ ਕੋਈ 10 ਕੁ ਸਾਲ ਪਹਿਲਾਂ ਨਾ, ਬਿਲਿੰਗਮ ਸ਼ਹਿਰ ਵਾਲਿਆਂ ਨੂੰ ਇਹ ਮਹਿਸੂਸ ਹੋਇਆ ਵੀ ਅਸੀਂ ਬਹੁਤ ਵੱਡੀ ਗਲਤੀ ਕੀਤੀ। ਹੂੰ। ਉਹਨਾਂ ਨੇ ਇੱਕ ਆਰਚ ਆਫ ਹੀਲਿੰਗ ਬਣਾਈ ਆ, ਤੇ ਸਾਡੀ ਕਮੇਟੀ ਤੋਂ ਮਾਫੀ ਮੰਗੀ ਤੇ ਇੱਥੋਂ ਬੁਲਾਇਆ। ਮੈਂ ਵੀ ਗਿਆ ਸੀ ਉੱਥੇ, ਤੇ ਜੌਲ ਫੈਮਿਲੀ ਵੀ ਗਈ ਸੀ, ਤੇ ਜੌਲ ਸਾਹਿਬ ਨੇ ਤਾਂ ਉਹਨਾਂ ਨੂੰ ਪੈਸੇ ਵੀ ਕਾਫੀ ਡੋਨੇਟ ਕੀਤੇ ਉਹ ਆਰਚ ਬਣਾਉਣ ਲਈ। ਸੋ ਹੂੰ। ਮੇਰਾ ਕਹਿਣ ਦਾ ਮਤਲਬ ਹੈ ਵੀ ਅਮਰੀਕਾ ਦੇ ਵਿੱਚ ਬਹੁਤ ਕੁਝ ਹੋਇਆ, ਪਰ ਐਟਲੀਸਟ ਉਹਨਾਂ ਨੇ 100 ਸਾਲ ਬਾਅਦ ਇਹ ਮਹਿਸੂਸ ਕੀਤਾ ਵੀ ਅਸੀਂ ਗਲਤੀ ਕੀਤੀ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜਿਹੜੇ ਬੰਦੇ ਤੁਸੀਂ ਕੱਢੇ ਸੀ ਆਪਣੇ ਸ਼ਹਿਰ ਚੋਂ, ਹੁਣ ਉਹਨਾਂ ਦੇ ਬੱਚੇ ਅੱਗੇ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਤੁਸੀਂ ਇੰਨੇ ਕਾਬਲ ਬੰਦੇ ਇੱਥੋਂ ਕੱਢਤੇ, ਨਹੀਂ ਉਹ ਤੁਹਾਡਾ ਫਾਇਦਾ ਹੋਣਾ ਸੀ, ਸਾਡੇ ਬੈਲਿੰਗਹਾਮ ਦਾ। ਫਾਇਦਾ ਹੋ ਗਿਆ। ਹੂੰ, ਹੂੰ। ਦੇਖੋ ਕਮਾਲ ਦੀ ਜਿਹੜੀ ਇਹ ਗੱਲ ਆ, ਸਟੋਰੀ ਆ, ਲਾਈਫ ਫੁੱਲ ਸਰਕਲ ਕਿੱਦਾਂ ਜਿਹੜੀ ਉਹ ਆ ਜਾਂਦੀ ਆ, ਕਿੱਥੋਂ ਕਿੱਦਾਂ ਕੱਢੇ ਤੇ ਬਾਅਦ 'ਚ ਇਵੈਂਚੁਅਲੀ ਮਾਫ਼ੀ ਵੀ ਜਿਹੜੀ ਉਹ ਮੰਗੀ। ਪਰ ਤੁਸੀਂ ਉਸ ਦੇ ਦਰਮਿਆਨ ਦੇਖੋ ਵੀ ਕਿੰਨਾ ਕੁਛ ਡਾਕਟਰ ਕੰਗ ਇਸ ਦੇ ਵਿੱਚ ਵਾਪਰਿਆ। 100 ਸਾਲ ਦਾ ਜਿਹੜਾ ਸਫ਼ਰ ਆ, ਉਹ 1907 ਤੋਂ ਕੱਢਣ ਤੋਂ ਲੈ ਕੇ ਤੇ ਹੁਣ ਤੱਕ 118ਵੇਂ ਸਾਲ ਦੇ ਵਿੱਚ ਜਾ ਕੇ ਉਹਨਾਂ ਨੇ
ਇਹ ਜਿਹੜੀ ਉਹ ਮਾਫੀ ਮੈਂ ਜਿਹੜੀ ਬੇਨਤੀ ਡੈਫੀਨਿਟ। ਕਰਾਂਗਾ ਵੀ ਜੇ ਕੋਈ ਸਾਡਾ ਹੂੰ ਭੈਣ ਭਰਾ ਜਾਂਦਾ ਨਾ ਡਰਾਈਵ ਕਰਕੇ, ਬਹੁਤ ਲੋਕ ਜਾਂਦੇ ਇੱਧਰੋਂ ਕੈਨੇਡਾ ਨੂੰ, ਤੁਸੀਂ ਉੱਥੇ ਜਿਹੜਾ ਸਿਟੀ ਹਾਲ ਆ ਬਲਿੰਗਮ ਦਾ, ਉਹਦੇ ਅੱਗੇ ਰੁਕ ਕੇ ਜਾਇਓ, ਉੱਥੇ ਆਰਚ ਆਫ ਹੀਲਿੰਗ ਆ, ਤਸਵੀਰ ਖਿੱਚੋ। ਮੈਂ ਤੁਹਾਨੂੰ ਤਸਵੀਰਾਂ ਵੀ ਭੇਜੂੰਗਾ। ਜਦੋਂ ਉਹਦੀ ਉਹਨਾਂ ਨੇ ਗਰਾਊਂਡ ਬ੍ਰੇਕਿੰਗ ਕੀਤੀ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ ਉੱਥੇ। ਯਾ ਨਹੀਂ ਬਿਲਕੁਲ। ਆਈ ਥਿੰਕ ਵਟਕਾਮ ਕਾਉਂਟੀ ਦੇ ਵੀ ਹਾਂਜੀ, ਜਿਹੜੀ ਉੱਥੇ ਕੁਛ ਆਪਣੇ ਇੱਕ ਸਿੱਧੂ ਸਾਹਿਬ ਨੇ, ਉਹ ਸਤਪਾਲ ਸਿੱਧੂ, ਸਿਟੀ ਦੇ ਵਿੱਚ ਸੁਪਰਵਾਈਜ਼ਰ ਸੀ। ਸਤਪਾਲ ਸਿੱਧੂ ਸ਼ਾਇਦ, ਹਾਂਜੀ। ਹਾਂਜੀ, ਤੇ ਇੱਕ ਉਹਨਾਂ ਦੇ ਸਾਥੀ ਨੇ ਪੌਲ ਸਮਥਿੰਗ, ਪ੍ਰੋਫੈਸਰ ਸਾਹਿਬ ਨੇ ਉੱਥੇ ਕਾਲਜ 'ਚ, ਉਹਨਾਂ ਦਾ ਬਹੁਤ ਰੋਲ ਸੀ ਇਸ ਕੰਮ ਨੂੰ, ਇਹ ਜ਼ਖਮਾਂ ਤੇ ਮੱਲਮ ਲਾਉਣ ਲਈ। ਦੇਖੋ ਜੀ, ਹੂੰ ਗਲਤੀਆਂ ਕੌਮਾਂ ਸਾਰੀਆਂ ਹੀ ਕਰਦੀਆਂ, ਪਰ ਸਿਆਣੀਆਂ ਕੌਮਾਂ ਆਪਣੀਆਂ ਗਲਤੀਆਂ ਨੂੰ ਮੰਨ ਕੇ ਅੱਗੇ ਚੱਲਣ ਦੀ ਸਮਰੱਥਾ ਰੱਖਦੀਆਂ। ਜਿਹੜੀਆਂ ਮੂਰਖ ਕੌਮਾਂ ਹੁੰਦੀਆਂ ਉੱਥੇ ਹੀ ਘੁੰਮਦੀਆਂ ਰਹਿੰਦੀਆਂ। ਹਾਂ, ਉਹ ਤਾਂ ਕਹਿੰਦੇ ਵੀ ਭੁੱਲ ਜਾਓ, ਉਹ ਤਾਂ ਇਦਾਂ ਦੀਆਂ ਗੱਲਾਂ ਕਹਿੰਦੇ ਹੁੰਦੇ ਵੀ ਤੁਹਾਨੂੰ ਭੁੱਲ ਹੀ ਜਾਣਾ ਚਾਹੀਦਾ। ਮੱਲਮ ਤਾਂ ਉਹਨਾਂ ਨੇ ਕੀ ਜਿਹੜਾ ਉਹ ਲਾਉਣਾ, ਉਹਦਾ ਖਰੀਦਣ ਦੇ ਵਿੱਚ ਜ਼ਿਆਦਾ ਜਿਹੜਾ ਇਸ ਚੀਜ਼ ਦੇ ਵਿੱਚ ਯਕੀਨ ਰੱਖਦੇ ਆ। ਇਹ ਡਾਕਟਰ ਕੰਗ ਵੀ ਸ਼ੁਰੂਆਤ ਦੇਖੋ ਇਹਨਾਂ ਦੀ ਇਸ ਤਰੀਕੇ ਦੇ ਨਾਲ ਆਪਣੀ ਜਿਹੜੀ ਕਮਿਊਨਿਟੀ ਦੀ ਇੱਥੇ ਆਉਂਦੀ ਆ, ਪੰਜਾਬ ਨੂੰ ਛੱਡ ਕੇ ਇੱਥੇ ਆਉਣਾ ਪੈ ਰਿਹਾ। ਉੱਥੇ ਵੀ ਹਾਲਾਤ ਜਿਹੜੇ ਨਾਸਾਜ਼ ਸੀਗੇ, ਇੱਥੇ ਵੀ ਆ ਕੇ ਕਈ ਤਰੀਕੇ ਦੀਆਂ ਜਿਹੜੀਆਂ ਚੁਣੌਤੀਆਂ ਆ ਉਹ ਉਸ ਦੇ ਵਿੱਚੋਂ ਜਿਹੜਾ ਉਹ ਲੰਘਣਾ ਪਿਆ। ਪਰ ਇੱਕ ਚੀਜ਼ ਜਿਹੜੀ ਆਪਾਂ ਡਾਕਟਰ ਕੰਗ ਇਹ ਵੀ ਜਿਹੜੀ ਦੇਖੀ ਆ, ਪਰ ਵਿੱਚੋਂ ਸੀਗੇ ਕੁਛ ਅਜਿਹੇ ਜਿਹੜੇ ਲੋਕ ਆ, ਜਿੱਦਾਂ ਹੁਣ ਇਸੇ ਹੀ ਕੜੀ ਦੇ ਵਿੱਚੋਂ ਆਪਾਂ ਗਦਰ ਪਾਰਟੀ, ਸੋਹਣ ਸਿੰਘ ਭਕਨਾ, ਉਹ ਸਾਰੇ ਜਾਣੇ, ਕਰਤਾਰ ਸਿੰਘ ਸਰਾਭਾ, ਬਾਕੀ ਸਾਰੇ ਜਾਣੇ ਇਹ ਇਸੇ ਹੀ ਸਟਰਗਲ ਦੇ ਵਿੱਚੋਂ ਨਿਕਲਦੇ ਹੋਏ ਦੇਖਦੇ ਆ। ਮੈਂ ਉੱਥੇ ਆ ਰਿਹਾ ਜੀ, ਉਹ ਹੋਇਆ ਕਿ ਹੁਣ ਤੁਸੀਂ ਪਹੁੰਚ ਗਏ ਹੋ ਇੱਥੇ, ਅਮਰੀਕਾ 'ਚ ਆ ਗਏ ਹੋ। ਮੈਂ ਆਪਾਂ ਹਾਂ ਅਮਰੀਕਾ ਦੀ ਗੱਲ ਕਰਦੇ ਹਾਂ। ਹਾਂਜੀ। ਅਮਰੀਕਾ ਦੇ ਵਿੱਚ ਜਦੋਂ ਅਮਰੀਕਾ ਦਾ ਪਹਿਲਾ, ਜਦੋਂ ਇੱਥੇ ਇਹਨਾਂ ਨੇ ਸੰਵਿਧਾਨ ਬਣਾਇਆ, ਤਾਂ ਉਹ 1770 ਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਵੀ ਜਿਹੜਾ ਫ੍ਰੀ ਗੋਰਾ ਬੰਦਾ ਉਹੀ ਸਿਟੀਜ਼ਨ ਬਣ ਸਕਦਾ। ਅੱਛਾ, ਇੱਕ ਚੀਜ਼ ਇਸ ਤੋਂ ਪਹਿਲਾਂ, ਇੱਥੇ ਜਾਣ ਤੋਂ ਪਹਿਲਾਂ, ਜਦੋਂ ਇਹ ਉਤਰਦੇ ਸੀ ਉਦੋਂ ਜਿੱਦਾਂ ਤੁਸੀਂ ਕਿਹਾ ਵੀ ਕੁਆਰੰਟਾਈਨ ਕਰਕੇ, ਪਰ ਇਹਨਾਂ ਨੂੰ ਰੱਖ ਲਿਆ ਜਾਂਦਾ ਸੀਗਾ ਸਿਰਫ ਕੰਮ ਕਰਨ ਦੀ ਕੰਮ ਮੋਹਲਤ ਜਿਹਨੇ ਵਗੈਰਾ? ਮਾਈਗ੍ਰੈਂਟ ਲੇਬਰਰ ਸੀਗੇ ਜੀ, ਕੋਈ ਉਹਨਾਂ ਕੋਲੇ ਕੋਈ ਪੱਕਾ ਕਾਗਜ਼ ਨਹੀਂ ਸੀ, ਕੋਈ ਇਮੀਗ੍ਰੇਸ਼ਨ ਨਹੀਂ ਸੀ, ਕੁਛ ਨਹੀਂ ਸੀ। ਕੁਛ ਮੈਂ ਨਹੀਂ ਉੱਥੇ ਹੀ ਸੀਗਾ। ਆ ਰਿਹਾ, ਉਸੇ ਚੀਜ਼ ਹਾਂਜੀ, ਤੇ ਆ ਰਿਹਾ ਮੈਂ। ਉਸਦੀ ਹਾਂਜੀ, ਬੈਕਗਰਾਉਂਡ ਸਮਝਣੀ ਬੜੀ ਜ਼ਰੂਰੀ ਹੁੰਦੀ ਆ। ਜ਼ਰੂਰ। ਕਈ ਵਾਰੀ ਨਾ ਸਾਡੇ ਲੋਕਾਂ ਨੂੰ ਕੀ ਕਹਿੰਦੇ ਹੁੰਦੇ ਆ ਨਾ, ਥੋੜੀ ਗੱਲ ਪਤਾ ਹੁੰਦੀ, ਪੂਰੀ ਗੱਲ ਨਹੀਂ ਪਤਾ। ਹੂੰ, ਤੇ ਹੂੰ। ਅੱਜ ਕੱਲ੍ਹ ਵੀ ਕਈ ਲੋਕ ਬੜੇ ਭਾਵੁਕ ਹੋ ਜਾਂਦੇ ਆ ਬਿਨਾਂ ਕਿਸੇ ਗੱਲ ਨੂੰ ਸਮਝੇ। ਕਿਉਂਕਿ ਮੈਂ ਤਾਂ ਐਜ਼ ਅ ਡਾਕਟਰ ਬਿਮਾਰੀ ਨੂੰ ਡਾਇਗਨੋਜ਼ ਕਰਨ ਦੀ ਜਿਹੜੀ ਜ਼ਿਆਦਾ ਜ਼ਰੂਰਤ ਸਮਝਦਾ। ਇਲਾਜ ਤਾਂ ਤੁਸੀਂ ਕਰ ਲੈਂਦੇ ਹੋ, ਪਹਿਲਾਂ ਬਿਮਾਰੀ ਨੂੰ ਪਛਾਣਨਾ ਜ਼ਰੂਰੀ ਹੁੰਦਾ। ਡਾਇਗਨੋਸ ਜ਼ਰੂਰੀ ਹੈ ਜੀ। ਡਾਇਗਨੋਸ, ਸਹੀ ਡਾਇਗਨੋਸਿਸ ਹੋਣਾ ਜ਼ਰੂਰੀ ਹੈ। ਗਲਤ ਡਾਇਗਨੋਸਿਸ ਬਣਾਓਗੇ ਤਾਂ ਗਲਤ ਇਲਾਜ ਹੋ ਜਾਏਗਾ। ਗਲਤ ਹੋ ਜਾਂਦਾ ਜੀ, ਜੀ। ਸੋ ਇਹ 1700, ਮੇਰੇ ਖਿਆਲ 1770 ਦੇ ਵਿੱਚ ਹੀ ਜਦੋਂ ਬਣਾਇਆ ਗਿਆ ਪਹਿਲਾ ਸੰਵਿਧਾਨ, ਉਹਦੇ 'ਚ ਉਹਨਾਂ ਨੇ ਫ੍ਰੀ ਵਾਈਟ ਮੈਨ ਨੂੰ ਅਮਰੀਕਾ ਦੇ ਵਿੱਚ ਸਿਟੀਜ਼ਨ ਬਣਨ ਦਾ ਹੱਕ ਦਿੱਤਾ। ਹੂੰ, 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 ਹੂੰ। ਜਦੋਂ ਸਿਵਲ ਵਾਰ ਹੋਈ ਉਸ ਤੋਂ ਬਾਅਦ 100 ਸਾਲ ਬਾਅਦ, ਉਦੋਂ ਫਿਰ ਜਿਹੜੇ ਅਫਰੀਕਾ ਮੂਲ ਦੇ ਲੋਕ ਸੀ ਉਹਨਾਂ ਨੂੰ ਵੀ ਸਿਟੀਜ਼ਨ ਬਣਨ ਦਾ ਹੱਕ ਦੇ ਦਿੱਤਾ ਗਿਆ। ਤੁਹਾਨੂੰ ਪਤਾ ਵੀ ਅਮਰੀਕਾ 'ਚ ਬਹੁਤ ਵੱਡੀ ਸਿਵਲ ਵਾਰ ਹੋਈ ਸੀ, ਤੇ ਜਿਹਦੇ ਵਿੱਚ ਸਲੇਵਰੀ ਨੂੰ, ਇੱਥੇ ਜੋ ਅਬੋਲਿਸ਼ ਗੁਲਾਮੀ ਕੀਤਾ ਸੀ, ਗਿਆ। ਕਾਲੇ ਲੋਕਾਂ ਨੂੰ ਗੁਲਾਮਾਂ ਦੀ ਤਰ੍ਹਾਂ ਰੱਖਿਆ ਜਾਂਦਾ ਸੀ, ਉਹ ਲੜਾਈ ਤੋਂ ਬਾਅਦ ਖਤਮ ਕੀਤੀ ਗਈ। ਜੀ। ਤੇ ਇਹ ਬਹੁਤ, ਮਤਲਬ ਬਹੁਤ ਇੰਪੋਰਟੈਂਟ ਹਿਸਟਰੀ ਅਮਰੀਕਾ ਦੀ। ਉਦੋਂ ਭਰਾ ਭਰਾ ਨਾਲ ਲੜਿਆ, ਇੱਕ ਹੂੰ, ਅਸੂਲ ਪਿੱਛੇ ਵੀ ਅਸੀਂ ਇਹ ਗੁਲਾਮੀ ਨੂੰ ਖਤਮ ਕਰਨਾ ਹੈ। ਨਾਰਥ ਤੇ ਹੂੰ, ਸਾਊਥ ਦੀ ਇੱਥੇ ਅਮਰੀਕਾ 'ਚ ਇੱਕ ਬਹੁਤ ਵੱਡੀ ਸਿਵਲ ਵਾਰ ਹੋਈ ਸੀ। ਹੂੰ। ਸੋ ਹੁਣ ਆਪਣੇ ਬੰਦੇ ਇੱਥੇ ਆ ਗਏ ਨੇ, ਤੇ ਤੁਸੀਂ ਕੰਮਕਾਰ ਤਾਂ ਕਰ ਸਕਦੇ ਹੋ, ਪਰ ਤੁਸੀਂ ਸਿਟੀਜ਼ਨ ਨਹੀਂ ਬਣ ਸਕਦੇ। ਠੀਕ ਹੈ। ਹੂੰ, ਸਿਟੀਜ਼ਨ ਨਹੀਂ ਬਣ ਸਕਦੇ, ਵੋਟ ਨਹੀਂ ਪਾ ਸਕਦੇ, ਹੂੰ। ਤੇ ਫਿਰ ਤੁਸੀਂ ਪ੍ਰਾਪਰਟੀ ਵੀ ਨਹੀਂ ਖਰੀਦ ਸਕਦੇ। ਛੋਟੀਆਂ ਮੋਟੀਆਂ ਓਕੇ। ਚੀਜ਼ਾਂ ਤਾਂ ਲੈ ਲੈਂਦੇ ਸੀ ਲੋਕ। ਸੋ ਹੂੰ। ਜਿਹੜਾ ਪਹਿਲੀ ਪ੍ਰਾਪਰਟੀ ਆਪਣੇ ਬੰਦਿਆਂ ਨੇ ਲਈ, ਉਹ ਆਪਣੇ ਦੋ ਸੀਗੇ ਜੀ ਬੜੇ ਮਸ਼ਹੂਰ, ਜਵਾਲਾ ਸਿੰਘ ਤੇ ਮੇਰੇ ਖਿਆਲ ਵਿਸਾਖਾ ਸਿੰਘ। ਠੀਕ ਹੈ। ਉਹ ਕ੍ਰੌਪਟਨ ਦੇ ਵਿੱਚ ਸੀਗੇ, ਬਹੁਤ ਮਸ਼ਹੂਰ ਸਿੱਖ, ਜਿਨ੍ਹਾਂ ਨੇ ਕਿ ਆਲੂਆਂ ਦਾ ਖੇਤ ਸੀ ਉਹਨਾਂ ਕੋਲੇ ਜੀ, ਉਹ ਆਲੂਆਂ ਦੀ ਖੇਤੀ ਕਰਦੇ ਸੀ। ਹੂੰ। ਉਹ ਬੰਦੇ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਖਾਲਸਾ ਦੀਵਾਨ ਸੁਸਾਇਟੀ ਇੱਥੇ ਬਣਾਈ ਤੇ ਸਟਾਕਟਨ ਗੁਰਦੁਆਰੇ ਦੀ ਨੀਂਹ ਰੱਖੀ। ਉਹ ਕਿਉਂਕਿ ਉਦੋਂ ਧਾਰਮਿਕ ਥਾਂ ਬਣਾਉਣ ਦੀ ਕੋਈ ਕਾਨੂੰਨ ਦੇ ਵਿੱਚ ਵਿਵਸਥਾ ਸੀਗੀ, ਪਰ ਤੁਸੀਂ ਹੋਰ ਪ੍ਰਾਪਰਟੀਆਂ ਨਹੀਂ ਸੀ ਲੈ ਸਕਦੇ। ਤੋਂ ਮੈਂ ਸਿਰਫ ਇੱਕ ਸਾਈਡ ਨੋਟ ਦੇ ਰਿਹਾ ਹੈਗਾ ਹੂੰ, ਸਟਾਕਟਨ ਹੂੰ, ਗੁਰੂ ਘਰ ਦਾ। ਤੇ ਹੂੰ, ਜਿਹੜੇ ਦੋਨੋਂ ਸੀਗੇ, ਉਹਦੇ ਜਿਹੜੀ ਗਦਰ ਪਾਰਟੀ ਦੀ ਫਾਊਂਡਿੰਗ ਆ, ਉਹਦੇ ਵੀ ਇਹ ਐਕਚੁਅਲੀ ਜਵਾਲਾ ਸਿੰਘ ਤਾਂ ਵਾਈਸ ਪ੍ਰੈਜ਼ੀਡੈਂਟ ਸੀ, ਪਰ ਉਹ ਤੇ ਮੈਂ ਬਾਅਦ ਚ ਆਊਂਗਾ। ਹੂੰ, ਹੂੰ। ਬੰਦੇ ਹੁਣ ਆ ਗਏ ਨੇ ਉਰੇ। ਤੁਹਾਨੂੰ ਜਿਹੜੇ ਇੱਥੇ ਗੋਰੀ ਲੇਬਰ ਸੀਗੀ, ਹਾਂਜੀ। ਯੂਰਪੀਅਨ
ਜਿਹੜੇ ਲੋਕ ਆਏ ਸੀ ਉਹ ਸਾਡੇ ਲੋਕਾਂ ਤੋਂ ਜਾਲਸ ਕਰਨ ਲੱਗ ਗਏ ਵੀ ਇਹ ਸਾਡੀਆਂ ਜੌਬਾਂ ਲੈ ਲੈਣਗੇ। ਝੂਠਾ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰਤੀਆਂ ਜੀ, ਇਹ ਬਿਮਾਰੀਆਂ ਫੈਲਾ ਦਿੰਦੇ ਨੇ, ਇਹ ਨਹਾਉਂਦੇ ਨਹੀਂ, ਇਹ ਐਂ ਕਰਦੇ ਨੇ। ਸੋ ਉਹਨਾਂ ਨੇ ਕਾਫੀ ਇੱਥੇ ਇੱਕ ਲੇਬਰ ਯੂਨੀਅਨ ਵੀ ਬਣੀ ਉਹਨਾਂ ਦੀ, ਜਿਹੜੀ ਜਿਹੜੇ ਗੋਰਿਆਂ ਦੀ, ਯੂਰਪੀਅਨਸ ਦੀ ਕਿ ਆਪਣਿਆਂ ਦੀ? ਯੂਰਪੀਅਨਸ ਦੀ। ਇਹ ਬੈਲਿੰਗਹੈਮ ਦੇ ਰਾਈਟਸ ਦੇ ਇਰਦ ਗਿਰਦ ਦਾ ਵਕਤ ਆ? ਉਸੇ ਦਿਨ ਦਾ ਮਾਹੌਲ ਸੀ ਜੀ, ਮੇਰੇ ਖਿਆਲ 1911-12 ਦੀ ਤੋਂ ਪਹਿਲਾਂ ਦੀ ਗੱਲ ਹੈਗੀ ਆ। 12 ਵਿੱਚ ਤਾਂ ਗੁਰਦੁਆਰਾ ਸਾਹਿਬ ਐਸਟੈਬਲਿਸ਼ ਕੀਤਾ ਨਾ। ਹਾਂਜੀ, ਉਹ ਆਪਣੇ ਬੰਦਿਆਂ ਦੇ ਖਿਲਾਫ ਉਹ ਨਹੀਂ, ਉਹ ਬੇਸਿਕਲੀ ਤਾਂ ਉਹ ਏਸ਼ੀਅਨਸ ਦੇ ਖਿਲਾਫ ਸੀ, ਚਾਈਨੀਜ਼ ਤੇ ਜੈਪਨੀਜ਼ ਦੇ ਖਿਲਾਫ ਵੀ ਕਾਫੀ ਪਤਾ ਕੀ ਹੋਇਆ ਵੀ ਸਿਰਫ ਗੋਰਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ। ਪਰ ਜਿਹੜੇ ਚਾਈਨੀਜ਼ ਜਾਂ ਜੈਪਨੀਜ਼ ਸੀ ਉਹਨਾਂ ਦੀਆਂ ਸਰਕਾਰਾਂ ਉਹਨਾਂ ਦੇ ਲਈ ਇੱਥੇ ਉਹਨਾਂ ਦੇ ਹੱਕਾਂ ਲਈ ਲੜਦੀਆਂ ਸੀ। ਸਾਡੇ ਉੱਥੇ ਅੰਗਰੇਜ਼ਾਂ ਦਾ ਰਾਜ ਸੀ ਤੇ ਇਸ ਕਰਕੇ ਸਾਡਾ ਕੋਈ ਵਾਲੀ ਵਾਰਿਸ ਨਹੀਂ ਸੀ। ਉਹ ਹੋਇਆ ਕਿ ਆਪਾਂ ਅਮਰੀਕਾ ਦੇ ਫੋਕਸ ਕਰਦੇ ਹਾਂ, ਬਿਲਿੰਗਮ ਦਾ ਇੰਸੀਡੈਂਟ ਹੋ ਗਿਆ। ਉੱਥੋਂ ਆਪਣੇ ਬੰਦੇ ਬਿਲਿੰਗਮ ਛੱਡ ਕੇ ਕਾਫੀ ਓਰੇਗਨ ਚ ਆ ਗਏ, ਕਿਉਂਕਿ ਓਰੇਗਨ ਉਦੋਂ ਰੈਪਿਡਲੀ ਗਰੋ ਕਰ ਰਿਹਾ ਸੀ ਤੇ ਉੱਥੇ ਲੇਬਰ ਦੀ ਲੋੜ ਸੀ। ਇੱਕ ਆਪਣਾ ਬੰਦਾ ਸੀ ਹਰਨਾਮ ਸਿੰਘ, ਜਿਹਦਾ ਕਿ ਕਤਲ ਕਰਤਾ ਸੀ ਕੁਝ ਸ਼ਰਾਬੀ ਗੋਰਿਆਂ ਨੇ, ਪਰ ਉਹਦੇ ਚ ਥੋੜਾ ਬਹੁਤਾ ਇਨਸਾਫ ਕੇਸ ਚੱਲਿਆ ਘੱਟੋ ਘੱਟ। ਸੋ ਆਪਣੇ ਬੰਦਿਆਂ ਨੂੰ ਹੋ ਗਿਆ ਵੀ ਸ਼ਾਇਦ ਓਰੇਗਨ ਦੇ ਵਿੱਚ ਥੋੜਾ ਜਿਹਾ ਕਾਨੂੰਨ ਦੀ ਗੱਲਬਾਤ ਹੈਗੀ ਆ, ਕਿਉਂਕਿ ਦੂਜੀ ਜਗ੍ਹਾ ਬਿਲਿੰਗਮ ਤਾਂ ਕਿਸੇ ਦੇ ਕੇਸ ਨਹੀਂ ਚੱਲਿਆ, ਕੁਝ ਨਹੀਂ ਹੋਇਆ। ਫੇਰ ਕੀ ਹੋਇਆ, ਉੱਥੇ ਇੱਕ ਸੇਂਟ ਜੋਨ ਸ਼ਹਿਰ ਆ ਪੋਰਟਲੈਂਡ ਦੇ ਲਾਗੇ, ਹੁਣ ਤਾਂ ਪੋਰਟਲੈਂਡ ਚ ਹੀ ਆ ਗਿਆ ਜੀ, ਆਈ ਕੁਝ ਉੱਥੇ ਹੋਇਆ। ਫਿਰ ਆਪਣੇ ਬੰਦਿਆਂ ਨੂੰ ਆ ਕੇ ਕੁੱਟ ਮਾਰ ਕੇ ਕੱਢਤਾ ਉੱਥੋਂ। ਉਹਦੇ ਚ ਪੁਲਿਸ ਵੀ ਲੜੀ ਹੋਈ, ਲੋਕਲ ਵਕੀਲ ਵੀ ਲੜੇ ਹੋਏ, ਸਾਰੇ ਮਤਲਬ ਜਿਹੜੀ ਉੱਥੇ ਦੀ ਐਸਟੈਬਲਿਸ਼ਮੈਂਟ ਸੀ, ਜਿਵੇਂ 1984 ਦਿੱਲੀ ਚ ਹੋਇਆ ਵੀ ਐਸਟੈਬਲਿਸ਼ਮੈਂਟ ਨਾਲ ਰਲੀ ਸੀ, ਜਿਹੜੇ ਰਾਈਟ ਕਰਨ ਵਾਲੇ ਆ, ਉਹ ਏਦਾਂ ਹੀ ਉੱਥੇ ਐਸਟੈਬਲਿਸ਼ਮੈਂਟ ਉਹਨਾਂ ਦੇ ਨਾਲ ਰਲੀ ਹੋਈ ਸੀ। ਫਿਰ ਬਾਅਦ ਦੇ ਵਿੱਚ ਉਹਦੇ ਵਿੱਚ ਫਿਰ ਸਟੇਟ ਜਾਂ ਫੈਡਰਲ ਗਵਰਨਮੈਂਟ ਇਨਵੋਲਵ ਹੋਈ, ਥੋੜਾ ਬਹੁਤਾ ਇਨਸਾਫ ਮਿਲਿਆ। ਸੋ ਫਿਰ ਆਪਣੇ ਬੰਦਿਆਂ ਨੂੰ ਇਹ ਹੋ ਗਿਆ ਵੀ ਭਾਈ ਸਾਡਾ ਇੱਥੇ ਗੱਲਬਾਤ ਨਹੀਂ ਸੁਣੀ ਜਾਣੀ, ਸਾਨੂੰ ਆਪ ਜਥੇਬੰਦਕ ਹੋਣਾ ਪੈਣਾ। ਸੋ ਉਹ ਕਿਉਂਕਿ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਨਾ, ਉਹ ਬਹੁਤ ਤਿੱਖੀ ਨਿਗਾਹ ਰੱਖਦੀ ਸੀ ਆਪਣੇ ਬੰਦਿਆਂ ਦੇ। ਉਹਨਾਂ ਨੂੰ ਇਹ ਸੀ ਵੀ ਇਹ ਅਮਰੀਕਾ ਫ੍ਰੀ ਕੰਟਰੀ ਚਲੇ ਗਏ, ਇਹਨਾਂ ਨੂੰ ਕਿਤੇ ਫ੍ਰੀਡਮ ਦੀ ਬਿਮਾਰੀ ਨਾ ਲੱਗ ਜਾਏ। ਉਹ ਚਾਹੁੰਦੇ ਨਹੀਂ ਸੀ ਵੀ ਆਪਣੇ ਲੋਕ ਜ਼ਿਆਦਾ ਇੱਥੇ ਆਉਣ ਤੇ ਐਕਸਪੋਜ਼ ਹੋਣ ਅਮਰੀਕਾ ਨੂੰ। ਉਹਦੀ ਵਜ੍ਹਾ ਇਹ ਸੀਗੀ ਕਿਉਂਕਿ ਜਿਹੜੀ ਇੰਡੀਆ ਦੀ ਫੌਜ ਸੀ, ਬ੍ਰਿਟਿਸ਼ ਇੰਡੀਅਨ ਆਰਮੀ, ਉਹਦੇ ਵਿੱਚ ਪੰਜਾਬੀਆਂ ਦੀ, ਖਾਸ ਕਰਕੇ ਸਿੱਖਾਂ ਦੀ ਆਲਮੋਸਟ ਤੀਜਾ ਹਿੱਸਾ ਗਿਣਤੀ ਸੀ। ਵਰਲਡ ਵਾਰ ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ। ਉਹ ਨਹੀਂ ਸੀ ਚਾਹੁੰਦੇ ਵੀ ਇੱਥੇ ਕੋਈ ਲਾ ਐਂਡ ਆਰਡਰ ਦੀ ਪ੍ਰੋਬਲਮ ਹੋਵੇ, ਕਿਉਂਕਿ ਉਦੋਂ ਉਹਨਾਂ ਨੂੰ ਲੱਗ ਰਿਹਾ ਸੀ ਵੀ ਵਰਲਡ ਵਾਰ 1 ਸ਼ੁਰੂ ਹੋਣ ਵਾਲੀ ਸੀ, 1914 ਸ਼ੁਰੂ ਹੋਈ। ਸੋ ਇਸ ਕਰਕੇ ਉਹ ਇਸ ਚੀਜ਼ ਤੇ ਬੜੀ ਸਖਤੀ ਦੇ ਨਾਲ ਉਹ ਡੀਲ ਕਰਦੇ ਸੀ। ਉਹਨਾਂ ਨੇ ਇੰਟੈਲੀਜੈਂਸ ਦੇ ਬੰਦੇ ਭੇਜੇ ਹੋਏ ਸੀ। ਹੋਇਆ ਕੀ, ਮੈਂ ਤੁਹਾਨੂੰ ਥੋੜਾ ਦੱਸਦਾ। ਜਦੋਂ ਬਿਲਿੰਗਮ ਤੋਂ ਆਪਣੇ ਬੰਦੇ ਕੁਝ ਕੈਨੇਡਾ ਚਲੇ ਗਏ, ਕੈਨੇਡਾ ਵੀ ਆਪਣੇ ਬੰਦਿਆਂ ਦੇ ਖਿਲਾਫ ਰਾਈਟ ਹੋਏ, ਕਈ ਹਜ਼ਾਰ ਬੰਦਿਆਂ ਨੇ ਉੱਥੇ ਪ੍ਰੋਟੈਸਟ ਕੀਤਾ, ਕਿਉਂਕਿ ਕੈਨੇਡਾ ਸੀਗਾ ਜਿਹੜਾ ਅਮਰੀਕਾ ਨਾਲੋਂ ਡਿਫਰੈਂਟ ਕੰਟਰੀ ਆ। ਕੈਨੇਡਾ ਸੀਗਾ ਕਾਮਨਵੈਲਥ ਦਾ ਹਿੱਸਾ। ਉਹ ਮਹਾਰਾਣੀ ਜਿਹੜੀ ਇੰਗਲੈਂਡ ਦੀ ਮਹਾਰਾਣੀ ਦੇ ਥੱਲੇ ਉਹਦਾ ਰਾਜ ਆਉਂਦਾ ਸੀ। ਅੰਗਰੇਜ਼ ਇਹ ਕਹਿ ਕੇ ਰਾਜ ਕਰਦੇ ਸੀ ਇੰਡੀਆ 'ਚ ਵੀ ਤੁਸੀਂ ਕਿਸੇ ਵੀ ਕਾਮਨਵੈਲਥ ਕੰਟਰੀ 'ਚ ਜਾ ਕੇ ਰਹਿ ਸਕਦੇ ਹੋ। ਤਾਂ ਸਾਡੇ ਲੋਕ ਆਏ ਵੀ। ਸਾਡਾ ਇੱਕ ਸੀਗੇ ਆਪਣੇ ਜਿਹੜਾ ਮੈਨੂੰ ਐਗਜ਼ੈਕਟ ਸਾਲ ਦੀ ਗੱਲ ਨਹੀਂ ਯਾਦ, ਮੇਰੇ ਖਿਆਲ 1908 ਜਾਂ 9 ਦੀ, ਉੱਥੇ ਗੁਰਦੁਆਰੇ ਦੇ ਵਿੱਚ, ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਇੱਕ ਭਾਗ ਸਿੰਘ ਗੁਰਦੁਆਰੇ ਦੇ ਪ੍ਰਧਾਨ ਸੀ, ਤੇ ਉਹ ਆਪਣਾ ਬ੍ਰਿਟਿਸ਼ ਇੰਡੀਅਨ ਆਰਮੀ 'ਚ ਉਹਨਾਂ ਨੇ ਸਰਵ ਕੀਤਾ ਸੀ, ਮਤਲਬ ਕੰਮ ਕੀਤਾ ਹੋਇਆ ਸਿੱਖ ਰੈਜੀਮੈਂਟ ਦੇ ਵਿੱਚ। ਉਹ ਲਾ ਕੇ ਵਰਦੀ ਪਾ ਕੇ ਜਾਂਦੇ ਸੀ ਗੁਰਦੁਆਰੇ, ਬੜੇ ਮਾਣ ਦੇ ਨਾਲ ਵੀ ਅਸੀਂ ਬ੍ਰਿਟਿਸ਼ ਗਵਰਨਮੈਂਟ ਦੇ ਵਿੱਚ ਕੰਮ ਕੀਤਾ ਹੋਇਆ। ਉੱਥੇ ਉਹਨਾਂ ਦਾ ਕਤਲ ਕਰਾ ਦਿੱਤਾ ਗਿਆ। ਉਹਦਾ ਕਤਲ ਕਰਨ ਦੀ ਇਹ ਵਜ੍ਹਾ ਸੀ ਵੀ ਜਦੋਂ ਆਪਣੇ ਬੰਦਿਆਂ ਦੇ ਖਿਲਾਫ ਰਾਈਟਸ ਹੋਏ ਨਾ, ਤਾਂ ਉਹਨਾਂ ਸਾਰੇ ਜਿਹੜੇ ਫੌਜੀ ਸੀਗੇ ਬ੍ਰਿਟਿਸ਼ ਇੰਡੀਅਨ ਆਰਮੀ ਵਾਲੇ, ਖਾਸ ਕਰਕੇ ਸਿੱਖ ਫੌਜੀ, ਉਹਨਾਂ ਨੇ ਆਪਣੀਆਂ ਵਰਦੀਆਂ ਜਾਲਤੀਆਂ ਤੇ ਮੈਡਲ ਲਾ ਕੇ ਸਿੱਟ ਤੇ ਵੀ ਅਸੀਂ ਤਾਂ ਤੁਹਾਡੇ ਲਈ ਇੰਨਾ ਕੁਝ ਕੀਤਾ, ਤੁਸੀਂ ਸਾਡੇ ਬੰਦਿਆਂ ਨੂੰ ਇੱਥੇ ਕੁੱਟੀ ਮਾਰੀ ਜਾਂਦੇ ਹੋ, ਮਾਰਤਾ। ਤੇ ਫਿਰ ਉਹ ਗੁਰਦੁਆਰੇ ਦੇ ਪ੍ਰਧਾਨ ਦਾ ਕਤਲ ਕਰਾਇਆ। ਇੱਕ ਸੀਗਾ ਵਿਲੀਅਮ ਹੌਪਕਿਨਸਨ, ਉਹ ਬ੍ਰਿਟਿਸ਼ ਇੰਟੈਲੀਜੈਂਸ ਦੇ ਏਜੰਟ ਸੀ। ਉਹ ਇੱਕ ਇਮੀਗ੍ਰੇਸ਼ਨ ਅਫੀਸਰ ਦੇ ਤੌਰ ਤੇ ਕੈਨੇਡਾ 'ਚ ਕੰਮ ਕਰਦਾ ਸੀ। ਉਹਦਾ ਕੰਮ ਹੀ ਇਹ ਸੀ ਨਜ਼ਰ ਰੱਖਣਾ ਸੀਗਾ, ਉਹ ਇੰਟੈਲੀਜੈਂਸ। ਤੇ ਉਹ ਕਿਉਂਕਿ ਉਹਦੀ ਜਿਹੜੀ ਮਾਂ ਭਾਰਤੀ ਸੀਗੀ ਤੇ ਉਹਨੂੰ ਹਿੰਦੀ, ਪੰਜਾਬੀ, ਇੰਗਲਿਸ਼, ਉਰਦੂ, ਕਈ ਜ਼ਬਾਨਾਂ, ਬੰਗਾਲੀ ਵਗੈਰਾ ਬੋਲ ਲੈਂਦਾ ਸੀ। ਸੋ ਉਹ ਆਪਣੇ ਲੋਕਾਂ ਦੇ ਬੜੀ, ਉਹਨੇ ਇੱਕ ਕੋਈ ਬੰਦਾ ਸੀ ਮੇਰੇ ਖਿਆਲ ਭੇਲਾ ਸਿੰਘ, ਕੋਈ ਖਰੀਦ ਲਿਆ, ਭੇਲਾ ਸਿੰਘ ਜਿਆਨ, ਹਾਂਜੀ। ਉਹਨੇ ਫਿਰ ਉਹਦਾ ਜੀ ਉਹ ਆਪਣੇ ਗੁਰਦੁਆਰੇ ਦੇ ਵਿੱਚ ਗੋਲੀ ਚਲਵਾਈ।
ਫਿਰ ਇਹ ਮੇਵਾ ਸਿੰਘ 1914 ਦੀ ਗੱਲ ਆ ਜੀ, ਸਤੰਬਰ ਫਿਰ ਦੀ। ਮੇਵਾ ਸਿੰਘ ਨੇ ਉਸ ਚੀਜ਼ ਦਾ ਬਦਲਾ ਲਿਆ। ਉਹਨੇ ਕੋਰਟ ਦੇ ਵਿੱਚ ਜਾ ਕੇ ਵਿਲੀਅਮਸਨ ਨੂੰ ਮਾਰਿਆ ਸੀ। ਮਾਰ ਦਿੱਤਾ। ਸੋ ਇਹ ਸਟੋਰੀ ਹੈ ਜਿਹੜੀ ਨਾ ਮੂਵੀ, ਤੁਸੀਂ ਜਿਹੜੀ ਜਿਹੜੀ ਆਪਣੇ ਕੀ ਆ ਜੱਸਰ ਕੀ ਉਹਨਾਂ ਦਾ ਜੱਸੜ, ਹਾਂਜੀ, ਜੱਸਰ ਸਾਹਿਬ ਤਰਸੇਮ ਨੇ ਵਾਲਾ। ਮੂਵੀ ਵੀ ਬਣਾਈ ਹੈ ਇਸ ਟੌਪਿਕ ਤੇ। ਹੂੰ, ਗੁਰੂ ਨਾਨਕ ਜਹਾਜ਼, ਨਾਨਕ ਜਹਾਜ਼, ਹਾਂਜੀ, ਗੁਰੂ ਨਾਨਕ। ਕਿਉਂਕਿ ਕਾਮਾਗਾਟਾ ਮਾਰੂ ਜਿਹੜਾ ਜਹਾਜ਼ ਦਾ ਨਾਂ ਸੀ, ਉਹ ਗਿਆਨੀ ਗੁਰਦੀਪ ਸਿੰਘ ਜੀ ਨੇ ਨਾਂ ਬਦਲਤਾ ਸੀ। ਚਲੋ ਇਹ ਟੌਪਿਕ ਬਹੁਤ ਵੱਡਾ, ਜੇ ਤੁਸੀਂ ਕਹੋ ਤਾਂ ਆਪਾਂ ਇਹ ਤੇ ਗੱਲ ਬਾਅਦ ਚ ਕਰ ਸਕਦੇ ਹਾਂ। ਬਾਅਦ ਚ ਕਰਾਂਗੇ, ਹਾਂਜੀ, ਕਿ ਕਿਤੇ। ਕੈਨੇਡਾ ਵਿੱਚ ਤਾਂ ਆਹ ਹੋ ਰਿਹਾ, ਹੁਣ ਅਮਰੀਕਾ 'ਚ ਵੀ ਆਹ ਹੋਣ ਲੱਗ ਗਿਆ। ਸੋ ਹੁਣ ਆਪਣੇ, ਕਿਉਂਕਿ ਉਦੋਂ ਕੋਈ ਬਾਰਡਰ ਤੇ ਨਹੀਂ, ਲੋਕ ਕੈਨੇਡਾ ਵਾਲੇ ਅਮਰੀਕਾ ਆ ਜਾਂਦੇ ਸੀ, ਅਮਰੀਕਾ ਵਾਲੇ ਕੈਨੇਡਾ ਬਾਰਡਰ ਰਾਤ ਨੂੰ ਟੱਪ ਕੇ ਆ ਜਾਂਦੇ ਸੀ। ਪੋਰਸ ਸੀਗਾ ਬਹੁਤ ਬਾਰਡਰ ਸੀਗਾ, ਇੰਨਾ ਮਤਲਬ ਹੂੰ, ਸਖਤੀ ਨਹੀਂ ਸੀ ਉਸ ਜ਼ਮਾਨੇ ਦੇ ਵਿੱਚ। ਹੂੰ, 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 ਫਿਰ ਆਪਣੇ ਬੰਦਿਆਂ ਨੇ ਸੋਚਿਆ ਵੀ ਜੇ ਵੈਂਕੂਵਰ 'ਚ ਕੋਈ ਮੀਟਿੰਗ ਕੀਤੀ, ਉੱਥੇ ਵੀ ਬ੍ਰਿਟਿਸ਼ ਗਵਰਨਮੈਂਟ ਦੇ ਬੰਦੇ ਹੈਗੇ, ਸਿਆਟਲ ਕੀਤੀ, ਉੱਥੇ ਵੀ, ਸੈਨ ਫ੍ਰਿਸਕੋ ਦਾ ਬਹੁਤ ਹੀ ਜ਼ਿਆਦਾ ਬ੍ਰਿਟਿਸ਼ ਕੌਂਸੂਲੇਟ ਵੀ ਸੀਗਾ। ਉਹਨਾਂ ਨੇ ਕਿਹਾ ਵੀ ਆਪਾਂ ਇੱਕ ਛੋਟੀ ਥਾਂ ਤੇ ਕਰੀਏ, ਜਿੱਥੇ ਉਹਨਾਂ ਨੇ ਫਿਰ ਐਸਟੋਰੀਆ, ਇੱਕ ਛੋਟਾ ਜਿਹਾ ਸ਼ਹਿਰ ਆ, ਬਹੁਤ ਪਿਆਰਾ ਹੂੰ, ਸ਼ਹਿਰ ਆ, ਮੈਂ 2 ਵਾਰੀ ਜਾ ਕੇ ਆਇਆ ਉੱਥੇ ਪਿਛਲੇ ਕੁਝ ਸਾਲਾਂ ਓਰੇਗਨ ਚ। ਤੇ ਹੂੰ, ਓਰੇਗਨ ਤੇ, ਜਿੱਥੇ ਸਮੁੰਦਰ ਦੇ ਨਾਲ, ਓਰੇਗਨ ਤੇ ਨਾਲ ਇੱਕ ਨਦੀ ਲੰਘਦੀ ਹੈ ਜਿਹਦਾ ਨਾਂ ਕੋਲੰਬੀਆ ਰਿਵਰ ਆ, ਜਿਹੜਾ ਜੀ, ਕਿ ਜੀ। ਉੱਤੇ ਵਾਲਾ ਹਿੱਸਾ ਵਾਸ਼ਿੰਗਟਨ ਸਟੇਟ 'ਚ ਆ, ਥੱਲੇ ਵਾਲਾ ਓਰੇਗਨ 'ਚ ਆ। ਉੱਥੇ ਐਸਟੋਰੀਆ ਇੱਕ ਮੱਛੀਆਂ ਫੜਨ ਦਾ ਸ਼ਹਿਰ ਆ। ਉੱਥੇ ਹੂੰ, ਇੱਕ ਮਿੱਲ ਸੀਗੀ ਜਿਹਦੇ ਵਿੱਚ ਕੀ ਆਪਣੇ ਲੋਕ ਬਹੁਤ ਕੰਮ ਕਰਦੇ ਸੀਗੇ। ਉੱਥੇ ਆਪਣੇ ਕਿਹਾ, ਮੈਂ ਜਾ ਕੇ ਆਇਆ ਉੱਥੇ, ਜਿਹਦੇ ਘਰ ਆ ਨਾ, ਜਿੱਥੇ ਘਰ ਬਣੇ ਆ, ਉਹਨੂੰ ਹਿੰਦੂ ਵੈਲੀ ਕਹਿੰਦੇ ਆ, ਵੀ ਇੱਥੇ ਅੱਛਾ। ਰਹਿੰਦੇ। ਮੈਂ ਘਰ ਜਾ ਕੇ, ਕੋਈ ਪੁਰਾਣੇ ਟੁੱਟੇ ਭੱਜੇ ਘਰ ਅਜੇ ਹੈਗੇ, ਮੈਂ ਦੇਖ ਕੇ ਵੀ ਆਇਆ। ਅਜੇ ਵੀ ਹਾਂ, ਉੱਥੇ ਉਸ ਸ਼ਹਿਰ ਦੇ ਵਿੱਚ 1913 ਮਈ ਦੇ ਮਹੀਨੇ ਵਿੱਚ ਹੂੰ, ਆਪਣੇ ਲੋਕਾਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਵੀ ਹੂੰ, ਸਾਨੂੰ ਜਥੇਬੰਦਕ ਹੋਣ ਦੀ ਲੋੜ ਆ। ਮੀਟਿੰਗਾਂ ਤਾਂ ਪਹਿਲਾਂ ਵੀ ਉਹ ਕਰਦੇ ਸੀ ਛੋਟੀਆਂ, ਮੈਂ ਨਹੀਂ ਕਹਾਂਗਾ, ਪਰ ਇਹ ਵੱਡੀ ਮੀਟਿੰਗ ਹੋਈ ਜਿੱਥੇ ਕਿ ਗਦਰ ਪਾਰਟੀ ਬਣਾਈ ਗਈ। ਉੱਥੇ ਇੱਕ ਹਾਲ ਆ, ਫਿਨਿਸ਼ ਸੋਸ਼ਲਿਸਟ ਹਾਲ। ਜਿਹੜੇ ਹੂੰ, ਫਿਨਲੈਂਡ ਦੇ ਲੋਕ ਸੀ ਨਾ, ਉਹ, ਉਹਨਾਂ ਨੂੰ ਰਸ਼ੀਆ ਤੋਂ ਬਹੁਤ ਦੁਖੀ ਸੀ ਉਹ, ਤੇ ਉਹਨਾਂ ਨੂੰ ਵੀ ਹੂੰ, ਪਤਾ ਸੀ ਵੀ ਗੁਲਾਮੀ ਕੀ ਹੁੰਦੀ ਆ। ਸੋ ਸਾਡੇ ਹੂੰ, ਲੋਕਾਂ ਨਾਲ ਹਮਦਰਦੀ ਰੱਖਦੇ ਸੀ ਫਿਨਲੈਂਡ ਵਾਲੇ ਲੋਕ। ਹੂੰ, ਉਸ ਬਿਲਕੁਲ। ਹਾਲ ਦੇ ਵਿੱਚ ਮੀਟਿੰਗ ਹੋਈ ਤੇ ਉੱਥੇ ਫਿਰ ਪਾਰਟੀ ਬਣੀ। ਪਾਰਟੀ ਦੇ ਪਹਿਲੇ ਪ੍ਰਧਾਨ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ ਤੇ ਹੂੰ, ਵਾਈਸ ਪ੍ਰੈਜ਼ੀਡੈਂਟ ਬਣੇ ਜਵਾਲਾ ਸਿੰਘ ਤੇ ਕੇਸਰ ਸਿੰਘ, ਤੇ ਜਿਹੜੇ ਸੈਕਟਰੀ ਬਣੇ ਉਹ ਲਾਲਾ ਹਰਦਿਆਲ, ਜਿਨ੍ਹਾਂ ਦਾ ਕਿ ਨਾਂ ਤੁਸੀਂ ਬਹੁਤ ਸੁਣਦੇ ਹੋ। ਉਹ ਹੂੰ, ਸਪੈਸ਼ਲ ਇੱਥੋਂ ਕੈਲੀਫੋਰਨੀਆ ਤੋਂ ਉੱਥੇ ਭਾਸ਼ਣ ਦੇਣ ਲਈ ਗਏ ਸੀਗੇ। ਤੇ ਜਿਹੜੇ ਖਜ਼ਾਨਚੀ ਸੀ ਉਹ ਪੰਡਿਤ ਕਾਂਸ਼ੀ ਰਾਮ ਸੀਗੇ। ਸੋ ਮਤਲਬ ਨਾਂ ਤਾਂ ਉੱਥੇ ਕਈ ਸੌ ਬੰਦਾ ਇਕੱਠਾ ਹੋਇਆ ਸੀ, ਤੇ ਇਹ ਨਾਮ ਵੈਰੀਫਾਈਡ ਨੇ ਜਿਹੜੇ ਬੰਦੇ ਉੱਥੇ ਉਸ ਹਾਲ 'ਚ ਮੌਜੂਦ ਹਾਜ਼ਰ ਸੀਗੇ। ਸਨ। ਜੀ। ਲਾਲਾ ਹਰਦਿਆਲ ਤਾਂ 6 ਮਹੀਨੇ ਬਾਅਦ ਹੀ ਜਿਹੜਾ ਚਲਾ ਗਿਆ ਸੀ, ਉਹ ਵੀ ਆਪਾਂ ਸਟੋਰੀ ਚਲੋ ਉਹਦੀ ਆਪਾਂ ਆਉਂਦੇ ਸਟੋਰੀ ਸਮੇਂ ਕਵਰ ਕਰਾਂਗੇ ਜੀ, ਉਹ ਕਰਾਂਗੇ ਜੀ। ਸੈਪਰੇਟ ਟੌਪਿਕ ਆ। ਹਾਂਜੀ। ਸੋ ਸੋ ਇਸ ਕਰਕੇ ਜਿਹੜਾ ਸਟੋਰੀਆਂ ਨੂੰ ਕਿਤੇ ਨਾ ਕਿਤੇ ਜਿਹੜੇ ਪੰਜਾਬੀਆਂ ਨੇ ਜਥੇਬੰਦ ਹੋਣ ਦੇ ਲਈ ਚੁਣਿਆ। ਦੇਖੋ ਕਿੱਥੋਂ ਸਟੋਰੀਆਂ ਤੁਰਦੀਆਂ, ਕਿੱਦਾਂ ਭਾਰਤ ਪੰਜਾਬ ਦੇ ਜਿਹੜੇ ਵਾਸੀ ਆ ਉਹਨਾਂ ਨੂੰ ਫੌਜ 'ਚ ਭਰਤੀ ਕਰਾ ਕੇ ਉਹਨਾਂ ਨੂੰ ਬਾਹਰਲੇ ਮੁਲਕਾਂ 'ਚ ਘੱਲਿਆ। ਉਹ ਪਹੁੰਚਦੇ ਅਮਰੀਕਾ ਕੈਨੇਡਾ ਵਾਲੇ ਪਾਸੇ ਪਹੁੰਚੇ। ਕੈਨੇਡਾ ਦੇ ਵਿੱਚ ਰਾਣੀ ਦਾ ਹੀ ਰਾਜ ਹੋਣ ਦੇ ਕਰਕੇ ਉਹ ਉਹਨਾਂ ਨੂੰ ਉੱਥੇ ਬੇਸਿਕਲੀ ਵੈਲਕਮ ਨਹੀਂ ਸੀਗਾ, ਜਾਂ ਉਹਨਾਂ ਦੇ ਉੱਤੇ ਨਜ਼ਰ ਸੀਗੀ। ਭਾਗ ਸਿੰਘ ਭਿੱਖੀਵਿੰਡ, ਉਹਨਾਂ ਦਾ ਕਤਲ ਹੁੰਦਾ ਹੈ ਵੈਨਕੂਵਰ ਗੁਰਦੁਆਰਾ ਸਾਹਿਬ। ਫਿਰ ਉਸ ਦਾ ਬਦਲਾ ਜਿਹੜਾ ਆ ਉਹ ਮੇਵਾ ਸਿੰਘ ਹੁਣੀ ਜਿਹੜੇ ਆ ਉਹ ਲੈਂਦੇ ਆ। ਬੈਲਿੰਗਹੈਮ ਦੇ ਵਿੱਚ, ਅਮਰੀਕਾ ਦੇ ਵਿੱਚ ਇਹਨਾਂ ਨੂੰ ਖਦੇੜਿਆ ਜਾਂਦਾ। ਸੋ ਇੱਥੇ ਨਾ ਇੱਕ ਵਾਰੀ ਫਿਰ ਡਾਕਟਰ ਸਾਹਿਬ ਨੇ ਵੀ ਪਹਿਲਾਂ ਕਿਹਾ, ਵੀ ਕਲੀਅਰ ਮੈਂ ਕਰਦਾ ਜਾਵਾਂ, ਵੀ ਤੁਸੀਂ ਜੇ ਪੁਰਾਣੀਆਂ ਅਖਬਾਰਾਂ ਦੇਖੋਗੇ ਤਾਂ ਉੱਥੇ ਹਿੰਦੂ ਹੀ ਕਰਕੇ ਜਿਹੜਾ ਜ਼ਿਆਦਾ ਸ਼ਬਦ ਵਰਤਿਆ ਜਾਂਦਾ ਸੀ। ਉਹ ਇਸ ਲਈ ਕਿਉਂਕਿ ਹਿੰਦੁਸਤਾਨ ਮੁਲਕ ਦੇ ਨਾਲ ਜੁੜੇ ਹੋਏ ਸੀਗੇ। ਜਿਹੜੀ ਤੁਸੀਂ ਸੇਂਟ ਜੌਨ ਪਾਲ ਦੀ ਗੱਲ ਕੀਤੀ ਸੀ, ਜਿਹੜਾ ਇਲਾਕਾ ਸੀ ਸੇਂਟ ਜੌਨ ਨਹੀਂ, ਸੇਂਟ ਏਦਾਂ ਜੌਨ। ਸੀ ਜੀ। ਉਦੋਂ ਜਿਹੜਾ ਨਾ ਸਾਰੀਆਂ ਬਰਾਦਰੀਆਂ 'ਚ ਭਾਈਚਾਰਾ ਬਹੁਤ ਸੀ। ਹੂੰ, 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 ਹੁਣ ਹੂੰ। ਵਾਂਗੂ ਵੰਡੀਆਂ ਨਹੀਂ ਸੀਗੇ। ਜਿਹੜੇ ਪੰਜਾਬੀ ਸੀ ਨਾ, ਉਹ ਸਾਰੇ, ਉਹਨਾਂ ਦਾ ਇਕੱਠੇ ਆਪਸ 'ਚ ਸੀਗੇ, ਬਹੁਤ ਮੁਹੱਬਤ ਸੀਗੀ। ਉਹ ਪ੍ਰੇਮ ਬੜੇ ਸੀ। ਸੈਕੂਲਰ ਤੇ ਓਪਨ ਮਾਈਂਡਡ ਸੀਗੇ। ਚਲੋ ਇਹਦੀ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ। ਜਿਹੜਾ ਐਸਟੋਰੀਆ ਨਾ, ਹੂੰ, ਮੈਂ ਆਪਣੇ ਜਿਹੜੇ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਐਸਟੋਰੀਆ ਕਦੇ ਜ਼ਰੂਰ ਜਾਇਓ। ਉੱਥੇ ਇੱਕ ਤਾਂ ਪਲੈਕ ਲੱਗਿਆ ਹੋਇਆ, ਜਿਹੜਾ ਉੱਥੇ ਪਾਰਕ ਹੈ ਨਾ, ਜਿੱਥੇ ਰਿਵਰ ਪਾਰਕ ਆ, ਉੱਥੇ ਬ੍ਰਿਜ ਦੇ ਥੱਲੇ ਇੱਕ ਪਲੈਕ ਲੱਗਿਆ ਜਿਹੜਾ ਕਿ ਗਦਰ ਪਾਰਟੀ ਨੂੰ ਰਿਕਗਨਾਈਜ਼ ਕਰਦਾ। ਹੂੰ, ਉਹ ਉੱਥੇ ਜਦੋਂ 100 ਸਾਲਾ ਸੀ ਗਦਰ ਪਾਰਟੀ ਦਾ, 2013 ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਦਿਨ ਮਨਾਇਆ ਸੀ। ਉੱਥੇ ਹੂੰ, ਜਿਹੜਾ ਲੋਕਲ ਮਿਊਜ਼ੀਅਮ ਹੈ, ਉਹਦੇ ਵਿੱਚ ਤੁਹਾਨੂੰ ਤਸਵੀਰਾਂ ਮਿਲਣਗੀਆਂ ਕੁਝ ਪੁਰਾਣੀਆਂ। ਉੱਥੇ ਇੱਕ ਸਾਡੇ ਭਰਾ ਨੇ, ਜਿਹੜੇ ਮੈਨੂੰ ਉਹਨਾਂ ਦਾ ਨਾਂ ਨਹੀਂ ਹੁਣ ਯਾਦ ਆ ਰਿਹਾ, ਉਹ ਉੱਥੇ ਹੈਮਪਟਨ ਇਨ ਓਨ ਕਰਦੇ ਨੇ ਉਸ ਸ਼ਹਿਰ ਦੇ ਵਿੱਚ। ਉਹ ਬੜੇ ਅੱਛਾ, ਵੈਲਕਮਿੰਗ, ਤੇ ਜੇ ਤੁਸੀਂ ਕਦੇ ਜਾਓ,
ਉਹ ਤੁਹਾਨੂੰ ਟੂਰ ਵੀ ਦੇ ਦਿੰਦੇ ਆ। ਮੈਂ ਜਦੋਂ ਗਿਆ ਉਹਨਾਂ ਨੇ ਮੈਨੂੰ ਸਾਰੇ ਸ਼ਹਿਰ 'ਚ ਘੁਮਾਇਆ, ਬਹੁਤ ਪਿਆਰ ਦਿੱਤਾ ਜੀ। ਸੋ ਮੈਂ ਉਹਨਾਂ ਦਾ ਤੁਹਾਨੂੰ ਨਾਮ ਤੇ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਸਕਦਾ। ਇੱਕ ਆਪਣੇ ਸੈਲਮਾ ਦੇ ਵਿੱਚ ਹੈਗੇ ਸਰਦਾਰ ਜੀ, ਉਹ ਵੀ ਬੜੇ ਵੈਲਕਮਿੰਗ ਨੇ। ਬਹੁਤ ਲੋਕਾਂ ਨੇ ਸਾਨੂੰ ਉੱਥੇ ਜਦੋਂ ਅਸੀਂ ਗਏ ਬਹੁਤ ਮੁਹੱਬਤ, ਬਹੁਤ ਪਿਆਰ ਦਿੱਤਾ। ਜਿਹੜੇ ਸਾਡੇ ਭੈਣ ਭਰਾ ਉੱਥੇ ਹੈਗੇ ਉੱਥੇ, ਈਵਨ ਕਿ ਜਿਹੜੇ ਗੋਰਿਆਂ ਨੂੰ ਵੀ ਅਸੀਂ ਕੁਝ ਪੁਰਾਣੇ ਬਜ਼ੁਰਗਾਂ ਨੂੰ ਮਿਲੇ ਜਿਨ੍ਹਾਂ ਦੇ ਦਾਦੇ ਜਾਂ ਬਜ਼ੁਰਗ ਗਦਰ ਪਾਰਟੀ ਦੇ ਜ਼ਮਾਨੇ 'ਚ ਜਿੰਦੇ ਸੀ, ਤੇ ਉਹਨਾਂ ਨੇ ਸਟੋਰੀਆਂ ਦੱਸੀਆਂ ਵੀ ਇੱਥੇ ਘੁਲਦੇ ਹੁੰਦੇ ਸੀ, ਕਬੱਡੀ ਖੇਲਦੇ ਸੀ। ਉਹ ਗੱਲਾਂ ਦੱਸੀਆਂ ਉਹਨਾਂ ਦੀ। ਪੰਜਾਬੀ ਸੱਭਿਆਚਾਰ ਵਾਲੀਆਂ ਜਿਹੜੀਆਂ ਗੱਲਾਂ ਉਹ ਇੱਥੇ ਨਾਲ ਹੀ ਆਈਆਂ ਨਾ। ਆਪਣਾ ਰੈਸਲਰ ਵੀ ਬੜਾ ਮਸ਼ਹੂਰ ਹੋਇਆ ਜੀ, ਜਿਹਨੇ ਕਿ ਉੱਥੇ ਨਾ ਕਿਸੇ ਗੋਰੇ ਨਾਲ ਉਹਦੀ ਸ਼ਰਤ ਲੱਗੀ ਸੀ। ਅੱਛਾ। ਸ਼ਰਤ ਲੱਗੀ ਤੇ ਆਪਣੇ ਬੰਦੇ ਨੇ ਉਹਨੂੰ ਢਾ ਲਿਆ ਜੀ। ਉਹ ਸਟੋਰੀ ਵੀ ਨਿਊਜ਼ਪੇਪਰ ਦੇ ਵਿੱਚ ਆਈ ਸੀਗੀ, ਉਹ ਮੇਰੇ ਕੋਲ ਹੈਗੀ ਸਟੋਰੀ। ਉਹ ਵੀ ਆਪਾਂ ਕਰਾਂਗੇ ਅਗਲੀ ਵਾਰ, ਆਪਾਂ ਜਿਹੜਾ ਉਸਨੂੰ ਜਿਹੜਾ ਸ਼ੇਅਰ ਕਰਾਂਗੇ। ਸੋ ਇਹ ਜਿਹੜਾ ਲੜੀਵਾਰ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ ਆ, ਸੋ ਕੋਸ਼ਿਸ਼ ਆਪਣੀ ਇਹੀ ਆ ਵੀ ਜਿਹੜਾ ਪੰਜਾਬੀਆਂ ਦਾ ਅਮਰੀਕਨ ਇਸ ਧਰਤੀ ਦੇ ਉੱਤੇ ਪਹੁੰਚਣ ਤੱਕ ਦਾ ਸਫ਼ਰ, ਤੇ ਇੱਥੇ ਦੀ ਜਿਹੜੀ ਸਟੋਰੀ, ਇੱਥੇ ਦੀ ਜਿਹੜੀ ਜਰਨੀ ਆ, ਉਸ ਦੇ ਉੱਤੇ ਆਪਾਂ ਝਾਤ ਮਾਰੀਏ ਕੀ ਕੁਛ ਜਿਹੜਾ ਉਹ ਝੱਲਣਾ ਪਿਆ। ਤੇ ਅੱਜ ਜੇ ਉਹਨਾਂ ਦੇ ਮੁਕਾਬਲੇ ਦੇਖੀਏ ਤਾਂ ਆਪਾਂ ਕਿੰਨੇ ਸੌਖੇ ਆ, ਤੇ ਆਪਾਂ ਕੀ ਕੁਛ ਜਿਹੜਾ ਉਹ ਕਰ ਸਕਦੇ। ਉਹਨਾਂ ਨੇ ਉਹਨਾਂ ਹਾਲਾਤਾਂ 'ਚ ਕੀ ਕੁਛ ਕੀਤਾ, ਤੇ ਆਪਾਂ ਕੀ ਕਰ ਸਕਦੇ ਹਾਂ। ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਰਹਾਂਗੇ। ਡਾਕਟਰ ਕੰਗ, ਅੱਜ ਦੇ ਪ੍ਰੋਗਰਾਮ ਦੇ ਲਈ, ਇਸ ਪਲੇਠੇ ਪ੍ਰੋਗਰਾਮ ਦੇ ਲਈ ਬਹੁਤ ਬਹੁਤ ਧੰਨਵਾਦ। ਆਉਂਦੇ ਵਾਰੀ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ ਤੁਹਾਡਾ ਪ੍ਰੋਗਰਾਮ ਸੁਣ ਲਈ, ਤੇ ਮੈਂ ਮਾਫੀ ਮੰਗਦਾ ਜੇ ਕੋਈ ਕਿਸੇ ਨੂੰ ਕੋਈ ਮੇਰੀ ਗੱਲ ਕਿਸੇ ਦੇ ਉਹਨਾਂ ਦੇ ਵਿਚਾਰਾਂ ਦੇ ਨਾਲ ਅਨੁਕੂਲ ਨਾ ਹੋਵੇ। ਮੈਂ ਸਿਰਫ ਹਿਸਟਰੀ ਜੋ ਪੜ੍ਹਿਆ, ਜੇ ਕਿਸੇ ਨੂੰ ਕੋਈ ਰੈਫਰੈਂਸ ਚਾਹੀਦਾ ਮੈਂ ਦੱਸ ਸਕਦਾ। ਬਹੁਤ ਸਾਰੀਆਂ ਇਸ ਟੌਪਿਕ ਤੇ ਕਿਤਾਬਾਂ ਨੇ। ਬੈਸਟ ਤਰੀਕਾ ਤਾਂ ਇਹ ਹੁੰਦਾ ਵੀ ਜਾ ਕੇ ਲੋਕਾਂ ਨੂੰ ਮਿਲੋ, ਗੱਲਬਾਤ ਕਰੋ ਉਹਨਾਂ ਨਾਲ। ਮੇਰੇ ਇੱਥੇ ਇੱਕ ਦੋਸਤ ਸੀਗੇ, ਮੈਂ ਜਾਂਦਾ ਜਾਂਦਾ ਗੱਲ ਦੱਸਦਾ, ਸਰਦਾਰ ਪਿਸ਼ੌਰਾ ਸਿੰਘ ਢਿੱਲੋਂ ਜੀ, ਫਰੈਜ਼ਨੋ ਤੋਂ ਸੀਗੇ। ਉਹ ਉਹਨਾਂ ਦੇ ਲਾਸਟ ਈਅਰ ਉਹਨਾਂ ਦੀ ਡੈਥ ਹੋ ਗਈ। ਬੜੇ ਵਧੀਆ ਇਨਸਾਨ ਸੀ, ਤੇ ਉਹਨਾਂ ਤੋਂ ਮੈਂ ਬੜਾ ਕੁਝ ਸਿੱਖਿਆ ਗਦਰ ਪਾਰਟੀ ਬਾਰੇ। ਉਹ ਮੇਰੇ ਨਾਲ ਦੂਜੀ ਵਾਰੀ, ਉਹ ਤੇ ਉਹਨਾਂ ਦਾ ਬੇਟਾ ਨਵਦੀਪ ਜੋ ਕਿ ਪ੍ਰੋਫੈਸਰ ਆ, ਅਸੀਂ 4-5 ਦਿਨ ਉਸ ਏਰੀਏ 'ਚ ਜਾ ਕੇ ਲੋਕਾਂ ਨੂੰ ਮਿਲੇ, ਗੱਲਾਂ ਬਾਤਾਂ ਕੀਤੀਆਂ। ਕੁਝ ਦਿਨ ਪਹਿਲਾਂ ਆਪਾਂ ਜੋਹਨਾ ਆਗਡਨ ਨਾਲ ਗੱਲਬਾਤ ਕੀਤੀ ਸੀ, ਉਹ ਵੀ ਪੋਰਟਲੈਂਡ 'ਚ ਰਹਿੰਦੀ। ਉਹਨੇ ਕਿਤਾਬ ਵੀ ਲਿਖੀ ਆ, ਪੰਜਾਬੀ ਰੈਵਲਸ ਆਫ ਕੋਲੰਬੀਆ ਰਿਵਰ, ਤੇ ਉਹ ਵੀ ਸਾਨੂੰ ਉਹਨੇ ਕਾਫੀ ਹਿਸਟਰੀ ਦੱਸੀ। ਉਹਨੇ 10-12 ਸਾਲ ਰਿਸਰਚ ਕੀਤੀ ਆ। ਸੋ ਬੜੀ ਲੋੜ ਹੈ ਕਿ ਅਸੀਂ ਜਿਹੜੀ ਸਾਡੀ ਹਿਸਟਰੀ ਆ ਉਹਨੂੰ ਸਾਂਭ ਕੇ ਰੱਖੀਏ। ਨਹੀਂ ਉਹ 1-2 ਪੁਸ਼ਤਾਂ ਬਾਅਦ ਲੋਕ ਭੁੱਲ ਜਾਂਦੇ ਨੇ, ਤੇ ਉਹ ਸਟੋਰੀਆਂ ਹੋ ਜਾਂਦੀਆਂ ਜੀ। ਚਲੋ, ਆਪਣੀ ਇਹ ਕੋਸ਼ਿਸ਼ ਆ ਆਪਾਂ ਇਹਨੂੰ ਦਸਤਾਵੇਜ਼ੀ ਤੌਰ ਦੇ ਉੱਤੇ ਜਿਹੜਾ ਉਹ ਬਣਾਈਏ, ਗੱਲਬਾਤ ਕਰੀਏ, ਤੇ ਆਪਸ ਦੇ ਵਿੱਚ ਵੀ ਆਪਾਂ ਚਰਚਾ ਜਿਹੜੀ ਇਸ ਨੂੰ ਜ਼ਰੂਰ ਕਰਦੇ ਰਹੀਏ। ਬਹੁਤ ਧੰਨਵਾਦ ਡਾਕਟਰ ਸਾਹਿਬ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।